ਹਨੇਰੀ ਆਉਣੀ ਆ, ਡਾਲਰ ਉਹ ਜਾਣ 100 ਦਾ ਉਹਨੂੰ ਜਾਣਾ, 50 ਦਾ ਉਹਨੂੰ ਜਾਣਾ, ਝੋਲਾ ਲੈ ਲੈਣਾ ਵਾ, ਚੱਕੀ ਜਾਣੇ ਹਨ। ਨਹੀਂ, ਦਿਮਾਗ 'ਚ ਇਹ ਨਹੀਂ ਸੀ ਮੈਂ ਅਮੀਰ ਬਣਨਾ। ਜਦੋਂ ਮੈਂ ਪਿਸ਼ਾਬ ਕਰਕੇ ਵਾਪਸ ਆਇਆ ਤੇ ਇੱਕ ਬੰਦਾ ਟ੍ਰੇਨ ਦੇ ਨਾਲ ਭੱਜਦਾ ਸੀ, ਰੈਂਚ ਸੀ ਉਹਦੇ ਹੱਥ 'ਚ। ਅੱਛਾ। ਉਹ ਜ਼ੋਰ ਦੀ ਰੈਂਚ ਮਾਰੇ ਕੰਧ 'ਚ ਟ੍ਰੇਨ ਦੇ। ਮੈਂ ਸਮਝਿਆ ਕਿ ਟ੍ਰੇਨ ਮਿਸ ਹੁੰਦੀ ਆ ਵੀ ਇਹਨੂੰ ਖੋਲਦੀ। ਮੈਂ ਬੜਾ ਖੋਲਣ ਦੀ ਕੋਸ਼ਿਸ਼ ਕੀਤੀ, ਉਹ ਬਟਨ ਇਦਾਂ ਦੇ ਸੀ ਮੇਰੇ ਤੋਂ ਖੋਲ ਨਹੀਂ ਹੋਏ। ਤੇ ਉਹ ਜਿਹੜੀ ਲੇਡੀ ਸੀ ਨਾ ਡੱਬੇ ਦੀ ਇੰਚਾਰਜ ਰਸ਼ੀਅਨ, ਉਹ ਮੈਨੂੰ ਕਹਿੰਦੀ ਇਹਨੂੰ ਕਿਉਂ ਖੋਲੀ ਜਾਂਦਾ? ਮੈਂ ਕਿਹਾ ਉਹ ਬੰਦੇ ਦੀ ਟ੍ਰੇਨ ਮਿਸ ਹੁੰਦੀ ਹੈ। ਕਹਿੰਦੀ ਉਹ ਤਾਂ ਤੈਨੂੰ ਮਾਰਨ ਆ ਰਿਹਾ। ਮੈਂ ਕਿਹਾ ਕਿਉਂ? ਕਹਿੰਦੀ ਤੂੰ ਪਿਸ਼ਾਬ ਕਰਕੇ ਆਇਆ? ਮੈਂ ਕਿਹਾ ਹਾਂ। ਕਹਿੰਦੀ ਧਾਰ ਉਹਦੇ ਸਿਰ 'ਚ ਪਈ ਹੈ। ਕਹਿੰਦੀ ਥੱਲੇ ਉਹ ਨਾਟਕ ਹੱਸਦਾ ਸੀ। ਤੁਹਾਡੀ ਭਲੀ ਹੋ ਜੇ, ਤੁਹਾਡੇ ਰੈਂਚ ਕੱਸਣੇ ਸੀ ਯਾਰ। ਮੈਂ ਤਾਂ ਨਰਕ ਦਾ ਦਰਵਾਜ਼ਾ ਖੋਲੀ ਜਾਂਦਾ ਸੀ, ਉਹ ਤੁਹਾਡੀ ਉਹਨੇ ਮੇਰੇ ਰੈਂਚ ਮਾਰਨੇ ਸੀ। ਮੈਂ ਕਹਿੰਦਾ ਜੇ ਸਾਰੇ ਲੋਕ ਆਰਟ ਕਰਨ ਲੱਗ ਜਾਣ, ਗੂਗਲ ਫੇਲ ਹੋ ਜੂ। ਅੱਛਾ। ਲੋਕੀ ਇੰਟਰਨੈਟ ਤੇ ਰਿਲਾਈ ਨਹੀਂ ਕਰਨਗੇ। ਮੈਂ ਵੇਖਿਆ ਵੀ ਤੁਸੀਂ ਫੋਨ ਵੀ ਨਹੀਂ ਰੱਖਦੇ। ਉਹਦਾ ਰੀਜ਼ਨ ਇਹੀ ਆ ਵੀ ਆਪਣੀ ਸ਼ਰਤਾਂ ਤੇ ਜ਼ਿੰਦਗੀ ਜਿਓ। ਤੁਸੀਂ ਆਪਣੀ ਮਰਜ਼ੀ ਨਾਲ ਜਿਹੜੀ ਚੀਜ਼ ਦੀ ਲੋੜ ਆ ਉਹਦੇ ਅਨੁਸਾਰ ਤੁਸੀਂ ਚੀਜ਼ ਮਾੜੀ ਮੋਟੀ ਦੇਖ ਦੁਖ ਲਈਦੀ ਆ ਇੱਧਰੋਂ। ਇਹ ਤੋਂ ਬਿਨਾਂ ਜੇ ਤੁਹਾਨੂੰ ਰਹਿਣਾ ਆ ਜੇ ਨਾ ਤਾਂ ਤੁਸੀਂ ਇੱਕ ਤਰ੍ਹਾਂ ਦੀ ਗੁਲਾਮੀ ਤੋਂ ਛੁਟਕਾਰਾ ਪਾ ਜਾਂਦੇ ਹੋ ਵੀ ਤੁਸੀਂ ਇੰਟਰਨੈਟ ਤੋਂ ਬਿਨਾਂ ਰਹਿ ਸਕਦੇ ਹੋ। ਇਹਦਾ ਮਤਲਬ ਤੁਸੀਂ ਆਪਣੇ ਤੇ ਕੰਟਰੋਲ ਆ ਤੁਹਾਡਾ। ਤੇ ਬੇਸਿਕ ਰੋਟੀ ਹੈ ਜਿਹੜੀ, ਉਹ ਤਾਂ ਕਿਸੇ ਤੋਂ ਮੰਗਣੋਂ ਰਿਹਾ ਬੰਦਾ। ਹਾਂ, ਚਾਕਲੇਟਾਂ ਕੇਕ ਐਕਸਟਰਾ ਨੇ, ਠੀਕ ਆ, ਉਹ ਜੇ ਜਿੰਨੇ ਮਰਜ਼ੀ ਵਧਾ ਲਓ ਤੁਸੀਂ, ਉਹ ਲਗਜ਼ਰੀ ਆ। ਲਾਸ ਵੇਗਸ ਜਾ ਕੇ ਖਾ ਲਓ, ਪੂਲ 'ਚ ਬਹਿ ਕੇ ਜੂਸ ਪੀ ਲਓ, ਵਧਾਈ ਜਾਓ। ਪਰ ਬੇਸਿਕ ਮਸਲਾ ਹੱਲ ਹਰਕਤ ਦਾ ਹੋਣਾ ਚਾਹੀਦਾ ਆਪਦੇ ਪੈਸਿਆਂ ਨਾਲ। ਠੀਕ ਹੈ। ਮਤਲਬ ਬੱਚਿਆਂ ਨੂੰ ਹੋਰ ਕੁਝ ਚਾਹੇ ਦਿਓ ਨਾ ਦਿਓ, ਐਜੂਕੇਸ਼ਨ ਜ਼ਰੂਰ ਦਿਓ ਬਈ ਵਧੀਆ। ਉਹਨਾਂ ਨੂੰ ਬਚਪਨ 'ਚ ਕਿਸੇ ਆਰਟ ਨਾਲ, ਮਿਊਜ਼ਿਕ ਨਾਲ ਜੋੜੋ, ਸਪੋਰਟਸ ਨਾਲ ਜੋੜੋ। ਬੱਚੇ ਜਿੰਨੇ ਆਊਟਡੋਰ ਬਣਨਗੇ। ਇਨਡੋਰ ਤਾਂ ਯਾਰ ਹੈਗਾ ਹੀ ਹੈ ਡਰਾਮਾ। ਸਾਰੇ ਗੁਫਾ 'ਚ ਵੜ ਗਏ। ਬੰਦਾ ਗੁਫਾ 'ਚ ਵੜ ਰਹਿੰਦਾ ਹੁੰਦਾ ਸੀ 1000 ਸਾਲ ਪਹਿਲਾਂ, ਫੇਰ ਗੁਫਾ 'ਚ ਵੜ ਗਿਆ, ਬਾਹਰ ਨਿਕਲਣ ਨੂੰ ਜੀ ਨਹੀਂ ਕਰਦਾ। ਉਹ ਗੁਫਾ ਦਾ ਐਡਰੈਸ ਬਦਲ ਗਿਆ, ਹੁਣ ਇੱਕ ਕੋਜ਼ੀ ਜਿਹਾ ਸੁਪਰ ਐਂਡ ਸੀਕ੍ਰੇਟ ਜਿਹਾ ਐਡਰੈਸ ਆ, ABC ਐਂਡ ਹਨਾ, ਐਵੀਨਿਊ ਹਨਾ, ਕ੍ਰੈਸੈਂਟ ਹਨਾ। ਤੇ ਹੈਗਾ ਤਾਂ ਗੇਮ ਉਹੀ। ਮੈਂ ਗੂਗਲ ਤੋਂ ਇੱਕ ਗੱਲੋਂ ਬੜਾ ਨਾਰਾਜ਼ ਆ। ਓਕੇ। ਇਹਨਾਂ ਨੇ ਬੱਚਿਆਂ ਦੇ ਐਨਕਾਂ ਲਵਾਤੀਆਂ ਯਾਰ। ਟੋਟਲ ਬੱਚੇ ਦੇ ਐਨਕਾਂ ਲਵਾਉਣ ਦੇ ਜ਼ਿੰਮੇਵਾਰ ਇਹ ਨੇ। ਅੱਛਾ। ਹਾਂ, ਮੇਰੇ ਮੁੰਡੇ ਦੇ ਐਨਕ ਨਹੀਂ ਲੱਗੀ ਹੋਈ ਸਕੂਲ 'ਚ। ਅੱਛਾ। ਅਸਲ 'ਚ ਤਾਂ ਸਭ ਤੋਂ ਵਧੀਆ ਟਰੈਵਲਰ ਆਪਣੇ ਕੋਲ ਸੀਗੇ ਗੁਰੂ ਨਾਨਕ ਦੇਵ, ਬਾਬਾ ਨਾਨਕ ਜੀ। ਬਾਬਾ ਨਾਨਕ ਜੀ ਦੇ ਮਰਦਾਨਾ ਜੀ ਤੋਂ ਵਧੀਆ ਯਾਤਰਾ ਕਿਹਨੇ ਕਰਨੀ ਆ? ਅਸੀਂ ਉਹਨਾਂ ਨੂੰ ਆਈਡੀਅਲ ਬਣਾਇਆ ਹੀ ਨਹੀਂ। ਅਸੀਂ ਉਹਨਾਂ ਨੂੰ ਤੁਰੇ ਹੀ ਨਹੀਂ। 38000 ਮਾਈਲ ਚੱਲੇ ਉਹ। ਦੁਨੀਆ ਦੇ ਕਿਹੜੇ ਕੋਨੇ ਨਹੀਂ ਉਹਨਾਂ ਨੇ ਛੱਡੇ, ਸਾਰੇ ਪਾਸੇ। ਪਰ ਜਿਹੜੀ ਮੇਰੀ ਐਗਜ਼ੀਬਿਸ਼ਨ ਸੀ ਇਟਲੀ ਦੀ, ਉਹ ਵੀ ਮੈਨੂੰ ਬੜੀ ਵਧੀਆ ਯਾਦ ਆ। ਮੇਰਾ ਇਟਾਲੀਅਨ ਦੋਸਤ ਮੈਨੂੰ ਲੈ ਕੇ ਗਿਆ ਸੀ, ਚਰਚ 'ਚ ਹੋਈ ਸੀ। ਅੱਛਾ। ਤੇ ਕੀ ਖਾਸੀਅਤ ਸੀ? ਖਾਸੀਅਤ ਇਹ ਸੀ, ਇੱਕ ਤਾਂ ਦੋਸਤ ਸੀਗਾ, ਇੱਕ ਉਹਨੇ ਚਰਚ ਚਲਵਾਈ, ਮਦਰ ਟਰੇਜ਼ਾ, ਮੈਂ ਮੂਹਰੇ ਲਾਈ। ਉਹ ਜਿਹੜਾ ਬਨੀਤੋ ਕੋਕੀ ਸੀਗਾ ਬਿਸ਼ਪ, ਅੱਛਾ, ਪੋਪ ਤੋਂ ਥੱਲੇ ਹੁੰਦਾ, ਉਹਨੇ ਉਦਘਾਟਨ ਕੀਤਾ। ਅੱਛਾ। ਮਾਡਰਨਾ ਟਾਊਨ ਸੀ ਇਟਲੀ ਦਾ, ਫਲੋਰੈਂਸ ਦੇ ਕੋਲੇ। ਤੇ ਉਹ ਮੇਰੀ ਸਾਰੀਆਂ ਪੇਂਟਿੰਗਾਂ ਵੇਖ ਗਈਆਂ ਯਾਰ। ਮੈਨੂੰ ਇਟਲੀ 'ਚ ਐਂ ਲੱਗੇ ਵੀ ਬਸ ਮਾਈਕਲ ਐਂਜਲੋ ਹੋਊਗਾ ਯਾਰ, ਅਸੀਂ ਕਿਹੜਾ। ਅੱਜ ਤਾਂ ਮੈਂ ਹੀਗਾ। ਉਹਨੇ ਜਿੰਨੇ ਪੈਸੇ ਬਣੇ ਮੇਰੇ ਇਮਾਨਦਾਰੀ ਨਾਲ ਮੇਰੀ ਜੇਬਾਂ ਫੁੱਲ ਕਰਤੀਆਂ। ਮੇਰੀਆਂ ਜੇਬਾਂ ਲੀਰਿਆਂ ਨਾਲ, ਉਦੋਂ ਲੀਰੇ ਚੱਲਦੇ ਸੀ ਇਟਲੀ, ਜੇਬਾਂ ਫੁੱਲ। ਮੈਂ ਉੱਥੋਂ ਟ੍ਰੇਨ ਫੜੀ, ਵੈਨਿਸ, ਬੈਲਜੀਅਮ, ਹਾਲੈਂਡ, ਫਰਾਂਸ, ਜਰਮਨੀ, ਸਾਰੇ ਕਰਦਾ ਹੋਇਆ ਮੌਂਟੀ ਕਾਰਲੋ। ਆਰਾਮ ਨਾਲ ਘਰੇ ਗਿਆ, ਘਰੇ ਜਾ ਕੇ ਮਰੂਤੀ ਵੀ ਲੈ ਲਈ। ਅੱਛਾ। ਇਹ ਕਿਹੜੇ ਸਾਲ ਦੀ ਗੱਲ ਆ? 2001 ਦੀ। 2000 ਚੜ੍ਹੇ ਸੀ। ਉਹਦੇ ਰੂਲ ਬੜੇ ਪੁੱਠੇ ਸੀਗੇ। ਅੱਛਾ। ਸਾਨੂੰ ਸੇਂਟ ਪੀਟਰਸਬਰਗ ਫੜ ਲਿਆ ਸੀਗਾ ਸਟੇਸ਼ਨ ਤੇ, ਤੇ ਥੱਲੇ ਥਾਣਾ ਸੀ ਰੇਲਵੇ ਦਾ, ਉੱਥੇ ਲੈ ਕੇ ਫੜ ਕੇ ਤੇ ਗੰਨਾ ਲਾ ਕੇ ਲੈ ਗਏ ਸਾਨੂੰ। ਅੱਛਾ। ਥੱਲੇ ਜਾ ਕੇ ਕਹਿੰਦੇ ਪੁਰਾਣੀ ਗੱਲ ਆ, ਇੱਥੋਂ ਦੇਖ ਲਓ 24-25 ਸਾਲ ਪੁਰਾਣੀ। ਹਾਂ, 2000 ਕਹਿੰਦੇ ਉਹ ਤੁਸੀਂ ਇੱਥੇ ਰਜਿਸਟ੍ਰੇਸ਼ਨ ਨਹੀਂ ਕਰਾਈ, ਆਹ ਨਹੀਂ ਕਰਾਈ। ਮੈਂ ਕਿਹਾ ਯਾਰ ਜਦ ਵੀਜ਼ਾ ਪਹਿਲਾਂ ਤਾਂ ਕਹਿਣ ਤੁਸੀਂ ਸੀਰੀਆ ਤੋਂ, ਚੇਚਨੀਆ ਤੋਂ। ਅੱਛਾ। ਨਾ ਯਾਰ ਅਸੀਂ ਤਾਂ ਇੰਡੀਆ ਤੋਂ। ਅੱਛਾ, ਚੇਚਨੀਆ ਨਾਲ ਦਾ ਰੌਲਾ ਜੋ ਚੱਲਦਾ ਹੈ। ਉਹਨੇ ਉਦੋਂ ਤਾਂ ਸੀਗਾ, ਹੁਣ ਨਹੀਂ। ਅਸਲ 'ਚ ਸਾਨੂੰ ਮੁਸਲਮਾਨ ਐ ਸਮਝਦੇ ਰਹੇ ਵੀ ਤੁਸੀਂ ਇਸਲਾਮਿਕ ਹੋ। ਅੱਛਾ। ਮੈਂ ਬਟੂਆ ਪੁੱਠਾ ਕੀਤਾ, ਰੂਬਲ ਸਾਰੇ ਕੱਢਤੇ। ਹਾਂ, ਮੇਰੇ ਦੋਸਤ ਨੇ ਵੀ ਕੱਢਤੇ ਰੂਬਲ। ਮੇਰੇ ਰਸ਼ੀਅਨ ਦੋਸਤ ਕੋਲ ਥੋੜੇ ਸੀਗੇ, ਉਹ ਵੀ ਕੱਢਤੇ। 520 ਰੂਬਲ ਬਣੇ ਸਾਰੇ। ਇੰਡੀਆ ਦਾ ਕਿੰਨਾ? 900 ਰੁਪਈਆ। ਅੱਛਾ, ਉਹਨੇ 'ਚ ਸਰ ਗਿਆ। ਅਸੀਂ ਕਿਹਾ ਵੀ ਆ ਲੈ ਲਓ ਸਾਰੇ ਯਾਰ, ਸਾਨੂੰ ਜਾਣ ਦਿਓ। ਕਹਿੰਦਾ ਚਲੋ ਠੀਕ ਆ, ਵਾਹ ਖੁਦਾ ਹਾਫਿਜ਼। ਫਿਰ ਫਿਰ ਸਾਰੇ ਪੈਸੇ ਇਕੱਠੇ ਕਰਕੇ ਸਾਨੂੰ ਜਾਣ ਲੱਗੇ। ਕਹਿੰਦਾ ਓਏ ਉਰੇ ਆਓ। ਹਾਂ, ਅਸੀਂ ਡਰ ਗਏ ਸੀਗਾ ਫੇਰ ਨਾ ਫੜ ਲਵੇ। ਕਹਿੰਦਾ 20 ਰੂਬਲ ਲੈ ਜਾਓ, ਰਾਜ ਪਾਣੀ ਪੂਣੀ ਪੀ ਲਿਓ, ਯਾਤਰਾ ਬੜੀ ਲੰਬੀ ਆ। ਸਮਝਿਆ ਨੰਗ ਹੋ ਗਈ। ਨੰਗ ਹੋ ਗਈ, ਅਸੀਂ ਤਾਂ ਸਭ ਕੁਝ ਲੈ ਗਿਆ ਇਦਾਂ। ਮੈਨੂੰ ਇੱਕ ਵਾਰ ਕੈਨੇਡੀਅਨ ਟ੍ਰੇਨ 'ਚ ਇੱਕ ਗੋਰੇ ਦੇ ਸਾਹਮਣੇ ਮੈਂ ਪੱਗ ਲਾ ਕੇ ਨਾ, ਲੰਬੀ ਸੀ ਟ੍ਰੇਨ, ਪੂਣੀ ਕਰਾਈ ਉਹ ਤੋਂ। ਅੱਛਾ। ਜਦ ਮੈਂ ਜੂੜਾ ਕੀਤਾ, ਮੈਨੂੰ ਕਹਿੰਦਾ ਅੱਛਾ ਇਹਦੇ ਥੱਲੇ ਬਾਲ ਜੀ ਵੀ ਹੁੰਦੀ ਆ। ਕਹਿੰਦਾ ਸਾਨੂੰ ਨਹੀਂ ਸੀ ਪਤਾ। ਕਹਿੰਦਾ ਅਸੀਂ ਤਾਂ ਕਿਹਾ ਵੀ ਕਿਤੇ ਬਣੀ ਬਣਾਈ ਲੈ ਕੇ ਆ ਪਾ ਲੈਂਦੇ ਟੋਪੀ ਵਾਂਗੂ ਪਾ ਲਈ। ਮੈਂ ਕਿਹਾ ਤੂੰ ਪੂਣੀ ਕਰਾ, ਗੁਣੀ ਕਰਾਈ। ਉਹ ਰੋਜ਼ ਮੇਰੇ ਨਾਲ ਪੂਣੀ ਕਰਾਇਆ ਕਰੇ, ਕਿਤੇ ਉਹਦੀ ਘਰ ਵਾਲੀ ਕਰਾਇਆ ਕਰੇ। ਠੀਕ ਆ। ਚੱਲਦੀ ਟ੍ਰੇਨ 'ਚ ਕੈਨੇਡਾ ਪੂਣੀਆਂ ਕਰਾ, ਐ ਕਰ, ਸਾਰੇ ਦੋਸਤ ਬਣ ਗਏ ਜੀ, ਐ ਵਧੀਆ। ਤੇ ਬਾਕੀ ਨੇਪਾਲ ਕਹਿਣ ਨੂੰ ਗਰੀਬ ਆ, ਪਰ ਦੁਨੀਆ ਦੀਆਂ ਬੈਸਟ ਚੋਟੀਆਂ ਉਹਨਾਂ ਕੋਲੇ। ਉਹ ਕੌਣ ਬਣਾ ਲੂਗਾ? ਬਿਲਡਿੰਗਾਂ ਤਾਂ ਫੇਰ ਬਣ ਜਾਣਗੀਆਂ। ਨੇਪਾਲ ਦੀਆਂ ਚੋਟੀਆਂ ਕਿਤੋਂ ਬਣਨੀਆਂ? ਐਵਰੈਸਟ, ਧੌਲਾਗਿਰੀ। ਤੇ ਅਮਰੀਕਨ ਐਮਬੈਸੀ ਵਾਲੇ ਪੁੱਛੀ ਜਾਣ ਤੇਰੇ ਕੋਲੇ ਪ੍ਰਾਪਰਟੀ ਪੇਪਰ, ਬੈਂਕ ਬੈਲੈਂਸ। ਮੈਂ ਕਿਹਾ ਮੈਂ ਆਰਟਿਸਟ ਬੰਦਾ, ਮੇਰੇ ਕੋਲ ਕੀ ਆ।
ਉਹ ਗੋਰੀ ਚੰਗੀ ਸੀ, ਮੈਂ ਗੋਰੀ ਨੂੰ ਕਿਹਾ ਤੂੰ ਮੇਰੀਆਂ ਪੇਂਟਿੰਗਾਂ ਦੇਖ ਲੈ ਓਰੀਜਨਲ। ਕਹਿੰਦੀ ਚੱਲ ਪੇਂਟਿੰਗਾਂ ਤਾਂ ਦੇਖੀਏ। ਅੱਛਾ। ਉਹ ਦੇਖਦੀ ਦੇਖਦੀ ਮੋਨਾਲਿਜ਼ਾ ਆਈ, ਕਹਿੰਦੀ ਹੂ ਡਿਡ ਮੋਨਾਲਿਜ਼ਾ, ਮੈਂ ਕਿਹਾ ਲਿਓਨਾਰਡੋ। ਵੇਅਰ ਇਟ ਸਿਚੁਏਟਡ, ਮੈਂ ਕਿਹਾ ਲੂਵਰ ਪੈਰਿਸ। ਕਰਦੀ ਕਰਦੀ ਐਂਡ ਤੇ ਮਦਰ ਟੈਰੇਸਾ ਦਿਖਾਤੀ ਵੀ ਉਹਨੇ ਸਾਰੀ ਮੈਸੀ ਨੂੰ ਦਿਖਾਈ। ਮੈਸੀ ਦਾ ਜਿਹੜਾ ਵੱਡਾ ਗੋਰਾ ਸੀ ਉਹਨੇ ਪਤਾ ਨਹੀਂ ਉਹਨੂੰ ਆਇਆ ਜੇ ਕੀ ਕਿਹਾ, ਅੰਗੂਠਾ ਕਰਤਾ ਤਾਂ ਬਸ ਉਹ ਆਈ ਕਹਿੰਦੀ ਯੂ ਆਰ ਅਲਾਊਡ ਟੂ ਗੋ ਟੂ ਸਟੇਟਸ ਮਿਸਟਰ ਸਿੰਘ, ਠਾ ਠਾ ਆਇਆ ਜੇ ਹਨਾ ਥੱਪਾ ਜਾ ਮਾਰਤਾ। ਆਹੋ। ਉਹ ਮੈਂ ਕਿਹਾ ਯਾਰ ਇੰਨੀ ਕੀ ਗੱਲ ਹੁੰਦੀ ਆ ਬਸ। ਲੋਕ ਯਾਰ 70 ਲੱਖ 80 ਲੱਖ ਕੋਈ ਕਿਹਦੇ ਨਾਲ ਵਿਆਹ ਕਰੋ, ਕੁਛ ਕਰ ਐ ਕਰ, ਕੋਈ ਜੋੜ ਤੋੜ ਕਰਦਾ, ਕੋਈ ਮੈਕਸੀਕੋ ਤੋਂ ਟੱਪਦਾ, ਕੋਈ ਐ ਸੋਚ ਛੱਡਦਾ। ਜੇ ਕੇਲੇ ਦਾ ਛਿੱਲੜ ਪਿਆ ਤਿਲਕਣਾ ਤਾਂ ਪੈਣਾ ਹੀ ਹੈ। ਨਹੀਂ ਝੀਲ ਪਈ ਤਾਂ ਛਾਲ ਮਾਰਨੀ ਪੈਣੀ ਆ, ਬਸ ਐਂ ਹੈ। ਤੇ ਸਾਰੇ ਮੈਨੂੰ ਕਹਿਣ ਮੁੰਡਾ ਅਮਰੀਕਾ ਤੋਂ ਆਇਆ, ਮੁੰਡਾ ਅਮਰੀਕਾ। ਮੈਂ ਗੱਲ ਸੁਣ ਲਓ, ਮੈਂ ਆਇਆ ਓਏ, ਮੈਂ ਜਾਣਾ ਨਹੀਂ। ਅੱਛਾ। ਕਹਿੰਦੇ ਕਿਉਂ? ਮੈਂ ਕਿਹਾ ਇੱਕ ਤਾਂ ਹੁੰਦਾ ਨਾ ਅਮਰੀਕਾ ਤੋਂ ਆਇਆ ਫਿਰ ਉਹ ਲੈ ਕੇ ਜਾਂਦਾ ਕਿਸੇ ਨੂੰ, ਮੈਂ ਕਿਹਾ ਮੈਂ ਉਹ ਨਹੀਂ ਹੈਗਾ, ਮੈਂ ਸਿਰਫ ਵੇਖ ਕੇ ਆ ਗਿਆ। ਆਹੋ। ਉਹ ਫਿਰ ਰਿਸ਼ਤੇ ਆਉਣ। ਮੈਂ ਲੇਡੀ ਸੂਟ ਪੇਂਟ ਕਰਨ ਲੱਗ ਗਿਆ ਸੀ ਸ਼ੁਰੂ 'ਚ ਹੀ, ਛੋਟਾ ਹੁੰਦਾ। ਠੀਕ ਆ। ਮੈਂ ਅੰਦੜੀਆ ਜਿਹਾ ਸੀ, ਮੜੀ ਦਾੜੀ ਆਈ ਸੀ ਉਦੋਂ। ਮਿੱਟੀ ਦੇ ਪੌਟ ਵੇਚਣੇ, ਲੇਡੀ ਸੂਟ ਵੇਚਣੇ, ਉਹਨਾਂ ਨਾਲ ਮੇਰਾ ਚੱਲ ਜਾਂਦਾ ਸੀ ਯਾਰ। ਉਹਦੇ ਨਾਲ ਮੈਂ ਨਾ ਇਹ ਐਵਰੀਡੇ ਇਹ ਜਲਦੀ ਵਿਕਣ ਵਾਲੀਆਂ ਚੀਜ਼ਾਂ ਨੇ। ਆਰਟਿਸਟ ਨੂੰ ਪਹਿਲਾਂ ਉਹ ਪੇਂਟ ਕਰਨਾ ਚਾਹੀਦਾ ਜੋ ਜਲਦੀ ਵਿਕਦਾ। ਵੱਡੀ ਬਣਾਉਣੀ ਸੌਖੀ ਕਿ ਛੋਟੀ? ਦੇਖੋ ਹੁਣ ਟਰੱਕ ਠੀਕ ਕਰਨਾ ਸੌਖਾ ਕਿ ਘੜੀ। ਤੇ ਥੋੜਾ ਜਿਹਾ ਜੀਐਸ ਸੋਹਣ ਸਿੰਘ ਦੀਆਂ ਪੇਂਟਿੰਗਾਂ ਦੇਖੀਆਂ, ਉਹਨਾਂ ਤੋਂ ਵੀ ਸਰਦਾਰ ਸਾਹਿਬ ਤਾਂ ਮੈਨੂੰ ਕੁਝ ਡਿਫਰੈਂਟ ਲੱਗਿਆ ਵੀ ਇਹ ਕਾਪੀ ਨਹੀਂ ਹੋ ਸਕਦਾ। ਅੱਛਾ। ਉਹਨਾਂ ਦੇ ਕੰਮ ਨੂੰ ਕੋਈ ਕਾਪੀ ਨਹੀਂ ਕਰ ਸਕਦਾ, ਜਿੰਨਾ ਮਰਜ਼ੀ ਜ਼ੋਰ ਲਾ ਲਵੇ। ਨੋ ਨੋ ਨੋ, ਉਹ ਤਾਂ ਸੁਪਨੇ ਪੇਂਟ ਕਰ ਦਿੰਦੇ ਸੀ। ਸਤਿ ਸ੍ਰੀ ਅਕਾਲ। ਪੰਜਾਬੀ ਰੇਡੀਓ USA, ਪੰਜਾਬੀ TV USA ਦੇ ਉੱਤੇ ਸਵਾਗਤ ਹੈ। ਮੈਂ ਰਾਜਕਰਨਵੀਰ ਸਿੰਘ। ਮੇਰੇ ਨਾਲ ਅੱਜ ਸਟੂਡੀਓ ਦੇ ਵਿੱਚ ਜੁੜ ਬੈਠੇ ਨੇ ਆਰਟਿਸਟ ਸੁਖਪ੍ਰੀਤ ਸਿੰਘ ਜੀ। ਪੰਜਾਬ ਤੋਂ ਪਹੁੰਚੇ ਹੋਏ ਨੇ। ਇਸ ਟਾਈਮ ਜੋ ਪੰਜਾਬੀ ਕਲਚਰ ਸੈਂਟਰ ਤੇ ਪੰਜਾਬੀ ਰੇਡੀਓ USA ਦੇ ਦੁਆਰਾ ਸਾਲਾਨਾ 5ਵਾਂ ਐਨੂਅਲ ਆਰਟ ਕੈਂਪ ਲਗਵਾਇਆ ਜਾ ਰਿਹਾ, ਉਸ ਦੇ ਵਿੱਚ ਇਹ ਸਿਖਲਾਈ ਦੇ ਰਹੇ ਆ। ਉਹਨਾਂ ਦੀ ਐਗਜ਼ੀਬਿਸ਼ਨ ਵੀ ਇਸ ਟਾਈਮ ਇੱਥੇ ਜਿਹੜੀ ਉਹ ਚੱਲ ਰਹੀ ਆ। ਆਓ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਸਭ ਤੋਂ ਪਹਿਲਾਂ ਸੁਖਪ੍ਰੀਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ, ਸਾਰੇ ਕੈਲੀਫੋਰਨੀਆ ਨੂੰ। ਸੋ ਅਮਰੀਕਾ ਦੇ ਵਿੱਚ ਦੌਰੇ ਦੇ ਉੱਤੇ ਪਹੁੰਚੇ ਆ, ਨਾਲ ਦੇ ਨਾਲ ਕੈਂਪ ਲਾਉਣ ਦਾ ਵੀ ਮੌਕਾ ਮਿਲ ਰਿਹਾ ਆ, ਬੱਚਿਆਂ ਨੂੰ ਸਿਖਲਾਈ ਦੇ ਰਹੇ ਆ, ਛੋਟੀ ਉਮਰ ਤੋਂ ਵੱਡਿਆਂ ਦਾ। ਕਿੱਦਾਂ ਚੱਲ ਰਿਹਾ? ਬੜਾ ਵਧੀਆ ਲੱਗਦਾ ਜੀ, ਇੱਦਾਂ ਫੈਮਿਲੀ ਵਾਂਗੂ ਲੱਗਦਾ। ਆਈਦਾ, ਬੱਚਿਆਂ ਨੂੰ ਮਿਲੀਦਾ, ਬੱਚਿਆਂ ਨਾਲ ਪੇਰੈਂਟਸ ਮਿਲ ਜਾਂਦੇ ਆ। ਤੁਹਾਡੇ ਹੋਣ ਕਰਕੇ, ਤੁਹਾਡੇ ਰੇਡੀਓ ਕਰਕੇ ਸਾਨੂੰ ਬਹੁਤ ਸੌਖਾ ਲੱਗਦਾ ਹੀ ਨਹੀਂ ਪਰਾਈ ਜਗ੍ਹਾ ਬੈਠੇ ਆ। ਤੇ ਜਿਵੇਂ ਹੁਣ ਬੱਚਿਆਂ ਨੂੰ ਛੁੱਟੀਆਂ ਨੇ, ਸੋ ਚੰਗੀ ਗੱਲ ਆ ਬੱਚਿਆਂ ਨੂੰ ਆਪਾਂ ਮੋਬਾਈਲ ਤੋਂ, ਟੈਬਾਂ ਤੋਂ ਹਟਾ ਕੇ ਆਰਟ ਵੱਲ ਲਾਈਏ। ਬੱਚਿਆਂ 'ਚ ਪੇਸ਼ੈਂਸ ਵੱਧਦੀ ਆ। ਉਹਨਾਂ ਨੂੰ ਬੈਠਣ ਦਾ ਜਿਹੜਾ ਤਰੀਕਾ ਨਾ ਵੀ ਟਿਕ ਕੇ ਬਹਿਣ ਦਾ ਅੱਜ ਕੱਲ੍ਹ ਬਹੁਤ ਔਖਾ। ਬਸ ਤੁਸੀਂ ਆਰਟ ਨਾਲ 3-4 ਘੰਟੇ ਦੇਖੋ, ਸਵੇਰੇ 2-3 ਘੰਟੇ ਸ਼ਾਮ ਨੂੰ ਆਪਾਂ ਟਿਕਾ ਕੇ ਬਿਠਾ ਲਈਦਾ ਉਹਨਾਂ ਨੂੰ। ਪੇਸ਼ੈਂਸ ਵੱਧ ਜਾਂਦੀ ਆ, ਬੱਚਾ ਬਸ ਕਾਇੰਡ ਹੋਣਾ ਸ਼ੁਰੂ ਹੋ ਜਾਂਦਾ। ਤੁਹਾਡੀ ਵੀ ਪੇਸ਼ੈਂਸ ਵੱਧਦੀ ਆ? ਸਾਡੀ ਤਾਂ ਜੀ ਹੁਣ ਸ਼ੁਰੂ ਤੋਂ ਬਣੀ ਹੋਈ ਆ। ਸਾਨੂੰ ਤਾਂ ਜਿੰਨੇ ਚਿਰ ਮਰਜ਼ੀ ਜਿੱਥੇ ਮਰਜ਼ੀ ਬਿਠਾ ਲਓ। ਅੱਛਾ। ਸਾਨੂੰ ਤਾਂ ਇਕੱਲੇ ਦਰਖਤ ਥੱਲੇ ਤੁਸੀਂ ਬਿਠਾ ਦਿਓ, ਸ਼ਾਮ ਨੂੰ ਲੈ ਜਿਓ। ਆਪਾਂ ਨੂੰ ਕੁਛ ਮਹਿਸੂਸ ਨਹੀਂ ਹੋਣਾ, ਕੁਛ ਐ ਨਹੀਂ ਲੱਗਣਾ ਵੀ ਹਾਏ ਹਾਏ ਬੰਦਾ ਆਇਆ ਨਹੀਂ, ਤੜਫਣਾ ਲੱਗ ਗਈ, ਇੰਟਰਨੈਟ ਹੈ ਨਹੀਂ ਸੀ, ਆਹ ਨਹੀਂ ਸੀ। ਨਹੀਂ, ਮੌਜ ਆ ਬਸ। ਇਹੀ ਮੌਜ, ਇਹੀ ਕ੍ਰੀਏਟ ਕਰਨਾ ਔਖਾ। ਇਹ ਮਿਊਜ਼ਿਕ ਨਾਲ ਆਰਟ ਨਾਲ ਆ ਜਾਂਦਾ। ਅੱਛਾ। ਆ ਜਾਂਦਾ ਹੈ, ਇਹ ਕ੍ਰੀਏਟੀਵਿਟੀ ਨਾਲ ਆ ਜਾਂਦਾ। ਮੈਂ ਕਹਿੰਦਾ ਜੇ ਸਾਰੇ ਲੋਕ ਆਰਟ ਕਰਨ ਲੱਗ ਜਾਣ, ਗੂਗਲ ਫੇਲ ਹੋ ਜੂ। ਅੱਛਾ। ਲੋਕੀ ਇੰਟਰਨੈਟ ਤੇ ਰਿਲਾਈ ਨਹੀਂ ਕਰਨਗੇ। ਮੈਂ ਵੇਖਿਆ ਵੀ ਤੁਸੀਂ ਫੋਨ ਵੀ ਨਹੀਂ ਰੱਖਦੇ। ਉਹਦਾ ਰੀਜ਼ਨ ਇਹੀ ਆ ਵੀ ਆਪਣੀ ਸ਼ਰਤਾਂ ਤੇ ਜ਼ਿੰਦਗੀ ਜਿਓ। ਤੇ ਤੁਸੀਂ ਆਪਣੀ ਮਰਜ਼ੀ ਨਾਲ ਜਿਹੜੀ ਚੀਜ਼ ਦੀ ਲੋੜ ਆ ਉਹਦੇ ਅਨੁਸਾਰ ਤੁਸੀਂ ਚੀਜ਼ ਮਾੜੀ ਮੋਟੀ ਦੇਖ ਦੁਖ ਲਈਦੀ ਆ ਇੱਧਰੋਂ। ਉੱਦਾਂ ਕੋਈ ਐ ਤੜਫਣਾ ਜੀ ਨਹੀਂ ਲੱਗਦੀ ਵੀ ਹਾਏ ਓਏ ਉਹਨੇ ਦੇਖਣਾ ਸੀ, ਓਏ ਖਬਰ ਕਿੱਧਰ ਗਈ, ਓਏ ਆਹ ਕਿੱਧਰ, ਓਏ ਹੋ ਯਾਰ ਕੀ ਕਰ ਲਾਂਗੇ। ਦੁਨੀਆ 'ਚ ਵੀ ਕੁਛ ਹੁੰਦਾ ਵਾ, ਬੜਾ ਫੋਕਸ ਨਹੀਂ ਕਰੀਦਾ ਕਿਸੇ ਚੀਜ਼ ਤੇ। ਆਪਣੇ ਤੋਂ ਬਗੈਰ ਵੀ ਹੋ ਜਾਣਾ, ਆਪਣੇ ਨਾਲ ਵੀ ਹੋ ਜਾਣਾ। ਤੁਝ ਕੋ ਪਰਾਈ ਕਿਆ ਪੜੀ, ਆਪਣੀ ਨਵੇੜ ਤੂੰ। ਸਹੀ ਗੱਲ ਆ। ਕਿਹਦਾ ਹਿਸਾਬ ਲਾਵਾਂਗੇ, ਕਿਹਦੀ ਫਾਈਲ ਖੋਲਾਂਗੇ। ਸੋ ਕਈ ਦਾ ਠੀਕ ਆ। ਇਹ ਤੋਂ ਬਿਨਾਂ ਜੇ ਤੁਹਾਨੂੰ ਰਹਿਣਾ ਆ ਜੇ ਨਾ, ਤਾਂ ਤੁਸੀਂ ਇੱਕ ਤਰ੍ਹਾਂ ਦੀ ਗੁਲਾਮੀ ਤੋਂ ਛੁਟਕਾਰਾ ਪਾ ਜਾਂਦੇ ਹੋ ਵੀ ਤੁਸੀਂ ਇੰਟਰਨੈਟ ਤੋਂ ਬਿਨਾਂ ਰਹਿ ਸਕਦੇ ਹੋ। ਇਹਦਾ ਮਤਲਬ ਤੁਸੀਂ ਆਪਣੇ ਤੇ ਕੰਟਰੋਲ ਆ ਤੁਹਾਡਾ। ਗੁਰਬਾਣੀ ਨਾਲ ਵੀ ਇਹ ਗੱਲਾਂ ਜੁੜਦੀਆਂ। ਮਨ ਤੋਂ ਜੋ ਸਰੂਪ ਹੈ ਆਪਣਾ ਮੂਲ ਪਛਾਣ, ਜਾਂ ਮਨ ਜੀਤੇ ਜਗ ਜੀਤ। ਇਹ ਸਾਰੀਆਂ ਗੱਲਾਂ ਆਪਾਂ ਨੂੰ ਸਮਝ ਆਉਂਦੀਆਂ ਏਦਾਂ ਛੋਟੀਆਂ ਗੱਲਾਂ ਤੋਂ। ਜਦੋਂ ਆਪਾਂ ਕੰਟਰੋਲ ਹੋ ਜਾਂਦਾ, ਜਿਹੜਾ ਆਪਣੇ ਸੈਲਫ ਕੰਟਰੋਲ, ਇਹ ਜ਼ਰੂਰੀ ਆ। ਇਹੀ ਸਭ ਤੋਂ ਔਖਾ ਪਾਉਣਾ। ਅੱਜ ਕੱਲ੍ਹ ਤੜਫਣ ਲੱਗੀ ਪਈ ਆ, ਰੌਲਾ ਇਹੀ ਆ। ਭੱਜਾ ਦੌੜੀ, ਹੁਣੇ ਬਸ ਦੇਖੀ ਜਾਓ, ਬਸ ਹਰ ਚੀਜ਼ ਜਲਦੀ। ਰੀਲਾਂ ਦੇ ਜ਼ਮਾਨੇ 'ਚ ਰੀਲਾਂ ਤਾਂ ਬਦਲ ਗਈਆਂ ਜੀ। ਰੀਲਾਂ ਕਿਸੇ ਵੇਲੇ ਹੁੰਦੀਆਂ ਸੀ, ਜਾਈ ਬਾਜ਼ਾਰੋਂ ਰੀਲ ਲਿਆਈ, ਰੰਗ ਦੀ ਪੱਗ ਨੂੰ ਸਿਵਣ ਮਾਰਨੀ ਆ, ਕਰੇਲੇ ਤੇ ਧਾਗਾ ਪਾਉਣਾ। ਨਹੀਂ, ਫਿਰ ਰੀਲ ਹੁੰਦੀ ਸੀ ਬਈ ਯਾਰ ਮੇਰੀ ਰੀਲ ਫਸ ਗਈ ਕੈਸਟ, ਉਹਨੂੰ ਜੋੜਨਾ ਪੱਖਾ ਬੰਦ ਕਰਕੇ, ਉਹ ਵੀ ਰੀਲ ਸੀ।
ਉਹ ਵੀ ਖਤਮ ਹੋ ਗਈਆਂ। ਫਿਰ ਪਤੰਗਾਂ ਵਾਲੀ ਰੀਲ ਸੀ ਹਾਂ ਹਨਾ, ਅਲੱਗ ਚੰਗੀ ਜਿਹੀ ਰੀਲ ਲਿਆ ਹਨਾ, ਰੀਲ ਸਿਰ ਪੇ ਲਾਉਣਾ। ਫਿਰ ਚੱਲਦੇ ਚੱਲਦੇ ਕੀ ਰਹਿ ਗਿਆ ਸੀ, ਇੱਕ ਹੋਰ ਰੀਲ ਹੁੰਦੀ ਸੀ ਹਾਂ ਰੀਲ ਫਸ ਗਈ ਇਹਦੀ ਬੋਲਣ ਵਾਲੀ। ਫਿਰ ਕਹਿੰਦੇ ਹੁੰਦੇ ਸੀ ਤੂੰ ਯਾਰ ਮੂੰਹ 'ਚ ਰੀਲ ਹੀ ਪਾ ਲੈਣਾ, ਹਟਦਾ ਹੀ ਨਹੀਂ ਬੋਲਣੋਂ ਹੈ। ਸੋ ਰੀਲਾਂ ਰੂਲਾਂ ਚੱਲ ਹਟੀਆਂ ਜੀ, ਹੁਣ ਤਾਂ ਨਵੀਆਂ ਰੀਲਾਂ ਨੇ ਹਨਾ। ਇਹ ਲਾਈਫ ਇੰਜੋਏ ਕਰਦੇ ਆ ਆਰਟਿਸਟ ਦੀ, ਕਿੱਦਾਂ ਮਤਲਬ ਕਿੱਦਾਂ ਦੀ ਲਾਈਫ ਆ, ਕਿੱਦਾਂ ਇੰਜੋਏ ਕਰ ਰਹੇ ਹੋ? ਦੇਖੋ ਆਪਣੇ ਹੱਕ ਹਲਾਲ ਦੇ ਪੈਸੇ ਤਾਂ ਬੰਦੇ ਕੋਲ ਚਾਹੀਦੇ ਆ, ਤੇ ਬੇਸਿਕ ਰੋਟੀ ਹੈ ਜਿਹੜੀ, ਹੁਣ ਉਹ ਤਾਂ ਕਿਸੇ ਤੋਂ ਮੰਗਣੋਂ ਰਿਹਾ ਬੰਦਾ। ਹਾਂ ਚਾਕਲੇਟਾਂ ਕੇਕ ਐਕਸਟਰਾ ਨੇ, ਠੀਕ ਆ, ਉਹ ਜੇ ਜਿੰਨੇ ਮਰਜ਼ੀ ਵਧਾ ਲਓ ਤੁਸੀਂ, ਉਹ ਲਗਜ਼ਰੀ ਆ, ਲਗਜ਼ਰੀ ਆ। ਲਾਸ ਵੇਗਸ ਜਾ ਕੇ ਖਾ ਲਓ, ਪੂਲ 'ਚ ਬਹਿ ਕੇ ਜੂਸ ਪੀ ਲਓ, ਹਾਂ ਵਧਾਈ ਜਾਓ। ਹਾਂ ਪਰ ਬੇਸਿਕ ਮਸਲਾ ਹੱਲ ਹਰਕ ਦਾ ਹੋਣਾ ਚਾਹੀਦਾ ਆਪਦੇ ਪੈਸਿਆਂ ਨਾਲ। ਠੀਕ ਹੈ। ਜਦੋਂ ਉਹ ਹੱਲ ਹੋ ਗਿਆ, ਉਹ ਤੋਂ ਬਾਅਦ ਕੱਪੜਿਆਂ ਦੀ ਕਲੋਜ਼ਟ ਆ, ਜਿੰਨੀ ਮਰਜ਼ੀ ਵਧਾ ਲਓ, ਬ੍ਰਾਂਡਡ ਕੱਪੜੇ ਪਾ ਲਓ, ਤੁਹਾਡੀ ਫਿਗਰ ਦੇ ਅਨੁਸਾਰ ਕੱਪੜਾ ਜਚਣਾ ਤੇ ਤੁਹਾਡੇ ਚਿਹਰੇ ਦੀ ਖੁਸ਼ੀ ਨਾ ਜਚਣਾ, ਹਨਾ। ਮਹਿੰਗਾ ਕੱਪੜਾ ਵੀ ਨਹੀਂ ਜੱਜਦਾ ਜੇ ਮੂੰਹ ਤੇ ਕਈ ਵਾਰੀ ਲੱਠਾ ਹੀ ਜਚੀ ਜਾਂਦਾ ਕਈਆਂ ਦੇ ਵੀ, 10 ਰੁਪਏ ਮੀਟਰ ਵਾਲਾ। ਹਾਂ ਤੇ ਉਹ ਤੋਂ ਬਾਅਦ ਤੁਸੀਂ ਆਪਣੇ ਬੱਚਿਆਂ ਨੂੰ ਜਿਹੜੀ ਐਜੂਕੇਸ਼ਨ ਦੇਣੀ ਆ ਉਹ ਬੜੀ ਜ਼ਰੂਰੀ ਆ। ਕਿੱਦਾਂ ਦੀ? ਮਤਲਬ ਬੱਚਿਆਂ ਨੂੰ ਹੋਰ ਕੁਝ ਚਾਹੇ ਦਿਓ ਨਾ ਦਿਓ, ਐਜੂਕੇਸ਼ਨ ਜ਼ਰੂਰ ਦਿਓ ਬਈ ਵਧੀਆ। ਉਹਨਾਂ ਨੂੰ ਬਚਪਨ 'ਚ ਕਿਸੇ ਆਰਟ ਨਾਲ, ਮਿਊਜ਼ਿਕ ਨਾਲ ਜੋੜੋ, ਸਪੋਰਟਸ ਨਾਲ ਜੋੜੋ, ਆਊਟਡੋਰ ਬਣਾਓ ਉਹਨਾਂ ਨੂੰ, ਉਹਨਾਂ ਨੂੰ ਟਰੈਵਲ ਕਰਾਓ ਪਹਿਲਾਂ ਤਾਂ ਬਹੁਤ। ਮੈਂ ਆਪਣੇ ਨਿਆਣਿਆਂ ਨੂੰ ਬਹੁਤ ਟਰੈਵਲ ਕਰਾਇਆ। ਠੀਕ ਆ। ਲਦਾਖ ਤੋਂ ਕੇਰਲਾ ਤੱਕ, ਠੀਕ ਆ, ਬਾਹਰਲੇ ਕੰਟਰੀ ਵੀ, ਹਿਚ ਹਾਈਕਿੰਗ ਨਾ, ਟੁੱਟੀਆਂ ਬੱਸਾਂ ਤੇ, ਟ੍ਰੇਨਾਂ ਤੇ। ਫਿਰ ਕਿਤੇ ਕਿਤੇ ਲੋੜ ਆ ਜਾਂਦੀ ਹੈ, ਜਹਾਜ਼ ਵੀ ਫੜਨਾ ਪੈ ਜਾਂਦਾ ਵਧੀਆ ਪੈਸਿਆਂ ਵਾਲਾ, ਕੋਈ ਪੁਆਇੰਟ ਹੀ ਇਹੋ ਜਿਹਾ ਹੁੰਦਾ। ਪਰ ਓਵਰਆਲ ਬੱਚੇ ਜਿੰਨੇ ਆਊਟਡੋਰ ਬਣਨਗੇ, ਇਨਡੋਰ ਤਾਂ ਯਾਰ ਹੈਗਾ ਹੀ ਹੈ ਡਰਾਮਾ। ਸਾਰੇ ਗੁਫਾ 'ਚ ਵੜ ਗਏ, ਬੰਦਾ ਗੁਫਾ 'ਚ ਵੜ ਰਹਿੰਦਾ ਹੁੰਦਾ ਸੀ ਹਜ਼ਾਰਾਂ ਸਾਲ ਪਹਿਲਾਂ, ਫਿਰ ਗੁਫਾ 'ਚ ਵੜ ਗਿਆ, ਬਾਹਰ ਨਿਕਲਣ ਨੂੰ ਜੀ ਨਹੀਂ ਕਰਦਾ। ਉਹ ਗੁਫਾ ਦਾ ਐਡਰੈਸ ਬਦਲ ਗਿਆ, ਹੁਣ ਇੱਕ ਕਿਊਜ਼ੀ ਜਿਹਾ ਸੁਪਰ ਐਂਡ ਸੀਕ੍ਰੇਟ ਜਿਹਾ ਐਡਰੈਸ ਆ, ABC ਐਂਡ ਹਨਾ, ਐਵੀਨੂ ਹਨਾ, ਕ੍ਰੈਸੈਂਟ ਹਨਾ, ਤੇ ਹੈਗਾ ਤਾਂ ਗੇਮ ਉਹੀ। ਤੇ ਮੇਰੇ ਹਿਸਾਬ ਨਾਲ ਵੀ ਮੈਂ ਗੂਗਲ ਤੋਂ ਇੱਕ ਗੱਲੋਂ ਬੜਾ ਨਾਰਾਜ਼ ਆ। ਉਹ ਕਿਉਂ? ਇਹਨਾਂ ਨੇ ਬੱਚਿਆਂ ਦੇ ਐਨਕਾਂ ਲਵਾਤੀਆਂ ਯਾਰ। ਟੋਟਲ ਬੱਚੇ ਦੇ ਐਨਕਾਂ ਲਵਾਉਣ ਦੇ ਜ਼ਿੰਮੇਵਾਰ ਇਹ ਨੇ। ਅੱਛਾ। ਹਾਂ, ਮੇਰੇ ਮੁੰਡੇ ਦੇ ਐਨਕ ਨਹੀਂ ਲੱਗੀ ਹੋਈ ਸਕੂਲ 'ਚ। ਅੱਛਾ ਜੀ। ਮੈਂ ਉਹਦੇ ਨਾਲ ਵਾਅਦਾ ਕੀਤਾ, ਮੈਂ ਕਿਹਾ ਯਾਰ ਜੇ ਤੂੰ 10ਵੀਂ ਤੱਕ ਐਨਕ ਨਾ ਲੱਗਣ ਦਿੱਤੀ, ਮੈਂ ਤੈਨੂੰ ਸਲੂਟ ਕਰਾਂ। ਅੱਛਾ। ਵਾਧੂ ਚੀਜ਼ਾਂ ਇੱਧਰ ਉੱਧਰ ਉਹਨੂੰ ਦੇਖਣ ਹੀ ਨਹੀਂ ਦੇਈਦੀਆਂ। ਘੋੜਾ ਘਾੜਾ ਚਲਾਉਂਦਾ ਅੱਜ ਕੱਲ ਉਹ। ਅੱਛਾ। ਤੇ ਬਾਕੀ ਫੁੱਟਬਾਲ ਦੀ ਟੀਮ 'ਚ ਆ, ਬੈਡਮਿੰਟਨ ਦਾ ਵੀ ਚੈਂਪੀਅਨ ਆ, ਸਕੇਟਿੰਗ ਵੀ ਆਉਂਦੀ ਆ, ਹੁਣ ਸਵਿਮਿੰਗ ਸਿਖਾਵਾਂਗੇ। ਆਊਟਡੋਰ ਵਿੱਚ ਪੂਰਾ ਆਊਟਡੋਰ ਮੈਂ ਰੱਖਿਆ ਉਹਨੂੰ ਬਹੁਤ। ਟਰੈਵਲ ਦਾ ਬੜਾ ਸ਼ੌਂਕ ਪੈ ਗਿਆ। ਤੁਹਾਨੂੰ ਵੀ ਬਹੁਤ ਸ਼ੌਂਕ ਹੈ ਟਰੈਵਲ ਦਾ? ਟਰੈਵਲ ਦਾ ਮੈਨੂੰ ਹੈਗਾ, ਪਰ ਮੈਂ ਘੁੰਮਦਾ ਸਿੱਕਿਆਂ 'ਚ, ਮੈਂ ਇਦਾਂ ਪੈਸਾ ਨਹੀਂ ਝਾੜਦਾ। ਅੱਛਾ। ਇਹ ਕੀ ਵਿਦ ਆ? ਇਹਦਾ ਯਾਰ ਵਿਦ ਆ ਜਾਂਦੀ ਹੈ ਤੁਹਾਨੂੰ। ਹਾਂ। ਕਿ ਤੁਸੀਂ ਟ੍ਰੇਨ ਤੇ ਗਏ, ਜਹਾਜ਼ ਤੇ ਵਾਪਸ ਆ ਗਏ, ਤੁਸੀਂ ਹਿਚ ਹਾਈਕਿੰਗ ਨਾਲ ਲਦਾਖ ਚਲੇ ਗਏ, ਤੁਸੀਂ ਅਸਲ 'ਚ ਪਤਾ ਕੀ ਆ, ਜਿਹੜਾ ਲਗਜ਼ਰੀ ਟਰੈਵਲ ਆ ਉਹ ਟਰੈਵਲ ਨਹੀਂ ਹੁੰਦਾ ਹੈਗਾ। ਅੱਛਾ। ਉਹਨੂੰ ਤਾਂ ਐਵੇਂ ਕਹੀਏ ਵੀ ਸ਼ੋਸ਼ੇਬਾਜ਼ੀ ਹਵਾ ਆ, ਤਾਂ ਉਤੋਂ ਆ। ਹਾਂ, ਅਸਲੀ ਟਰੈਵਲ ਆ ਵੀ ਜਿੱਦਾਂ ਆਮ ਲੋਕ ਕਰਦੇ ਆ, ਜਿੱਦਾਂ ਬੈਕਪੈਕ ਪਾ ਕੇ, ਬੈਕਪੈਕਿੰਗ ਜਿਹਨੂੰ ਕਹਿੰਦੇ ਆ। ਅਸਲ 'ਚ ਤਾਂ ਸਭ ਤੋਂ ਵਧੀਆ ਟਰੈਵਲਰ ਆਪਣੇ ਕੋਲ ਸੀਗੇ ਗੁਰੂ ਨਾਨਕ ਦੇਵ, ਬਾਬਾ ਨਾਨਕ ਜੀ। ਬਾਬਾ ਨਾਨਕ ਜੀ ਤੇ ਮਰਦਾਨਾ ਜੀ ਤੋਂ ਵਧੀਆ ਯਾਤਰਾ ਕਿਹਨੇ ਕਰਨੀ ਆ? ਅਸੀਂ ਉਹਨਾਂ ਨੂੰ ਆਈਡੀਅਲ ਬਣਾਇਆ ਹੀ ਨਹੀਂ, ਅਸੀਂ ਉਹਨਾਂ ਨੂੰ ਤੁਰੇ ਹੀ ਨਹੀਂ। 38,000 ਮਾਈਲ ਚੱਲੇ ਉਹ। ਦੁਨੀਆ ਦੇ ਕਿਹੜੇ ਕਿਹੜੇ ਕੋਨੇ ਨਹੀਂ ਉਹਨਾਂ ਨੇ ਛੱਡੇ, ਸਾਰੇ ਪਾਸੇ ਜਿੱਥੇ ਜਾ ਸਕਦੇ। ਫੈਮਿਲੀ ਵੀ ਚਲਾਈ, ਬੱਚੇ ਵੀ ਸੀਗੇ, ਗ੍ਰਸਤੀ ਵੀ ਸੀ, ਆ ਕੇ ਖੇਤੀ ਵੀ ਕੀਤੀ। ਜਿਹੜੀ ਗੱਲ ਕਹੀ ਉਹ ਆਪ ਵੀ ਕੀਤੀ। ਕਿਰਤ ਕਰੋ, ਇਹ ਨਹੀਂ 19 ਸਾਲ ਖੇਤੀ ਕਰਨੀ, ਫਿਰ ਉਹੀ ਲੰਗਰ ਉਹਦਾ ਚਲਾਇਆ। ਐ ਨਹੀਂ ਵੀ ਲੋਕਾਂ ਤੋਂ ਮੰਗੀ ਗਏ ਇੱਧਰੋਂ ਉੱਧਰੋਂ, ਨਹੀਂ। ਮੇਰਾ ਕਹਿਣ ਦਾ ਮਤਲਬ ਸੀ ਵੀ ਟਰੈਵਲ ਦੀ ਦੁਨੀਆ ਦਿਮਾਗ ਖੋਲਦੀ ਆ, ਨਵੀਆਂ ਚੀਜ਼ਾਂ ਦਾ ਪਤਾ ਲੱਗਦਾ। ਹਾਂ। ਤੇ ਨਿਆਣੇ ਕੀ ਤੁਹਾਡੀ ਫੇਵਰਿਟ, ਤੁਹਾਡੀ ਟਰੈਵਲ ਦੀ ਕੋਈ ਇਨਸੀਡੈਂਟ ਜਾਂ ਕੋਈ ਤੁਹਾਡੀ ਯਾਦ? ਇਨਸੀਡੈਂਟ ਟਰੈਕਿੰਗ ਦੇ ਵੱਖਰੇ ਆ, ਜਦੋਂ ਪਹਾੜ ਚੜ੍ਹਦੇ ਆ, ਦੇਸ਼ਾਂ ਦੇ ਵੱਖਰੇ ਆ। ਆਰਟ ਦੀ ਲਾਈਫ 'ਚ ਜਿਹੜਾ ਟਰੈਵਲ ਹੁੰਦਾ ਡਿਫਰੈਂਟ। ਪਹਿਲਾਂ ਆਰਟ ਦਾ ਦੱਸੋ। ਆਰਟ 'ਚ ਇੱਦਾਂ ਹੈ ਜੀ ਬਈ, ਐਗਜ਼ੀਬਿਸ਼ਨਾਂ ਕਾਫੀ ਦੇਸ਼ਾਂ 'ਚ ਕੀਤੀਆਂ। ਹੁਣ ਤੱਕ ਕਿੰਨੀ ਇੱਕ ਦੇਸ਼ਾਂ ਤੱਕ? ਮੈਂ ਉੱਦਾਂ ਤਾਂ 34-35 ਕੰਟਰੀ ਕਰ ਲਏ, ਕਈ 5-5 ਵਾਰ ਵੀ ਹੋ ਗਏ। ਪਰ ਜਿਹੜੀ ਮੇਰੀ ਐਗਜ਼ੀਬਿਸ਼ਨ ਸੀ ਇਟਲੀ ਦੀ, ਉਹ ਵੀ ਮੈਨੂੰ ਬੜੀ ਵਧੀਆ ਯਾਦ ਆ। ਮੇਰਾ ਇਟਾਲੀਅਨ ਦੋਸਤ ਮੈਨੂੰ ਲੈ ਕੇ ਗਿਆ ਸੀ, ਚਰਚ 'ਚ ਹੋਈ ਸੀਗੀ। ਅੱਛਾ। ਤੇ ਕੀ ਖਾਸੀਅਤ ਸੀ? ਖਾਸੀਅਤ ਇਹ ਸੀ, ਇੱਕ ਤਾਂ ਦੋਸਤ ਸੀਗਾ, ਇੱਕ ਉਹਨੇ ਚਰਚ 'ਚ ਲਵਾਈ ਮਦਰ ਟਰੇਜ਼ਾ, ਮੈਂ ਮੂਹਰੇ ਲਾਈ। ਹਾਂ। ਉਹ ਜਿਹੜਾ ਬਨੀਤੋ ਕੋਕੀ ਸੀਗਾ ਬਿਸ਼ਪ, ਅੱਛਾ, ਪੋਪ ਤੋਂ ਥੱਲੇ ਹੁੰਦਾ, ਉਹਨੇ ਉਦਘਾਟਨ ਕੀਤਾ। ਅੱਛਾ। ਮਾਡਰਨਾ ਟਾਊਨ ਸੀ ਇਟਲੀ ਦਾ, ਫਲੋਰੈਂਸ ਦੇ ਕੋਲੇ। ਤੇ ਉਹ ਮੇਰੀ ਸਾਰੀਆਂ ਪੇਂਟਿੰਗਾਂ ਵੇਖ ਗਈਆਂ ਯਾਰ। ਮੈਨੂੰ ਇਟਲੀ 'ਚ ਐਂ ਲੱਗੇ ਵੀ ਬਸ ਮਾਈਕਲ ਐਂਜਲੋ ਹੋਊਗਾ ਯਾਰ, ਅਸੀਂ ਕਿਹੜਾ। ਅੱਜ ਤਾਂ ਮੈਂ ਹੀਗਾ। ਉਹ ਮੇਰਾ ਦੋਸਤ ਇੰਨਾ ਇਮਾਨਦਾਰ ਸੀਗਾ, ਇਟਾਲੀਅਨ, ਰਿਕਾਰਡੋ ਬਿੰਨੀ, ਹੁਣ ਤਾਂ ਰਿਹਾ ਨਹੀਂ ਯਾਰ। ਉਹ ਮੇਰੇ ਫਾਦਰ ਦੀ ਏਜ ਦਾ ਸੀ, ਡਿਜ਼ਾਈਨਰ ਸੀ, ਲੁਧਿਆਣੇ ਡਿਜ਼ਾਈਨਿੰਗ ਕਰਦਾ ਸੀ ਸਵੈਟਰਾਂ ਦੀ।
ਉਹਨੇ ਜਿੰਨੇ ਪੈਸੇ ਬਣੇ ਮੇਰੇ ਇਮਾਨਦਾਰੀ ਨਾਲ ਮੇਰੀ ਜੇਬਾਂ ਫੁੱਲ ਕਰਤੀਆਂ, ਮੇਰੀਆਂ ਜੇਬਾਂ ਲੀਰਿਆਂ ਨਾਲ, ਉਦੋਂ ਲੀਰੇ ਚੱਲਦੇ ਸੀ ਇਟਲੀ, ਜੇਬਾਂ ਫੁੱਲ। ਮੈਂ ਉੱਥੋਂ ਟ੍ਰੇਨ ਫੜੀ, ਵੈਨਿਸ, ਬੈਲਜੀਅਮ, ਹਾਲੈਂਡ, ਫਰਾਂਸ, ਜਰਮਨੀ ਸਾਰੇ ਕਰਦਾ ਹੋਇਆ, ਮੌਂਟੀ ਕਾਰਲੋ, ਆਰਾਮ ਨਾਲ ਘਰੇ ਗਿਆ, ਘਰੇ ਜਾ ਕੇ ਮਰੂਤੀ ਵੀ ਲੈ ਲਈ। ਅੱਛਾ, ਇਹ ਕਿਹੜੇ ਸਾਲ ਦੀ ਗੱਲ ਆ? 2001 ਦੀ, 2000 ਚੜ੍ਹਿਆ ਹੀ ਸੀ ਉਹਦਾ ਜਿਹੜਾ ਨਿਊ। ਹਾਂਜੀ। ਉਦੋਂ ਉਹ ਤੋਂ ਪਹਿਲਾਂ ਮੈਂ, ਉਸ ਤੋਂ ਬਾਅਦ ਫਿਰ ਮੈਂ ਰਸ਼ੀਆ ਐਗਜ਼ੀਬਿਸ਼ਨ ਕੀਤੀ। ਠੀਕ ਆ। ਉਹ ਮੇਰੀਆਂ ਪੇਂਟਿੰਗਾਂ ਦਿੱਲੀ 에ਅਰਪੋਰਟ ਤੋਂ ਬਾਅਦ ਗੁੰਮ ਗਈਆਂ ਸੀ ਜੀ, ਓਰੀਜਨਲ ਸੀਗੀਆਂ 18-19। ਅੱਛਾ, ਅਜੇ ਤੱਕ ਨਹੀਂ ਪਤਾ ਮੈਨੂੰ ਕਦੇ ਨਹੀਂ ਮਿਲੀਆਂ ਜੀ। ਉਹ ਕਿਹੜੀਆਂ ਸੀ? ਸਟਰੀਟ ਲਾਈਫ ਦੀਆਂ ਸੀ, ਇੰਡੀਆ ਦੀ ਸਟਰੀਟ ਲਾਈਫ। ਅੱਛਾ, ਮਿਹਨਤਕਸ਼ ਲੋਕ ਜਿਹੜੇ, ਹਾਂ, ਉਹ ਪੇਂਟ ਕੀਤੇ ਸੀ ਮੈਂ ਬਸ। ਫਿਰ ਅਸੀਂ ਛੋਟੀਆਂ ਐਗਜ਼ੀਬਿਸ਼ਨਾਂ ਨਾਲ, ਉਹਦਾ ਪੇਂਟਿੰਗਾਂ ਨਾਲ ਰਸ਼ੀਆ 'ਚ ਐਗਜ਼ੀਬਿਸ਼ਨ ਮੈਂ ਤੇ ਮੇਰੇ ਦੋਸਤ ਨੇ ਕੀਤੀ। ਰਸ਼ੀਆ ਘੁੰਮੇ, ਸੇਂਟ ਪੀਟਰਸਬਰਗ ਗਏ, ਇੱਧਰ ਉੱਧਰ ਬਸ। ਤੇ ਉਹ ਰਸ਼ੀਆ ਘੁੰਮਦੇ ਹੋਏ ਸੀ ਕਿ ਵੀਜ਼ਾ ਤਾਂ ਸਾਰੇ ਰਸ਼ੀਆ ਦਾ ਸੀ, ਪਰ ਫਿਰ ਵੀ ਕਿਤੇ ਨਾ ਕਿਤੇ ਨਾ ਉਹ ਤੁਹਾਨੂੰ ਫੜ ਲੈਂਦੇ ਸੀ ਵੀ ਤੁਸੀਂ ਇੱਥੇ ਕਿਵੇਂ ਆ ਗਏ, ਕਿੱਥੋਂ ਆਏ ਹੋ। 3 ਦਿਨ ਤੋਂ ਵੱਧ ਰਿਪੋਰਟ ਕਰਨੀ ਪੈਂਦੀ, ਆਹ ਪੁੱਠੇ ਜਿਹੇ ਰੂਲ ਪੁਰਾਣੇ। ਅੱਛਾ। ਤੇ ਬੜਾ ਹਰਾਸ ਕਰਦੇ ਸੀ ਕਿਤੇ, ਪਰ ਰਸ਼ੀਅਨ ਲੋਕ ਚੰਗੇ ਨੇ ਵੈਸੇ, ਆਮ ਪਿੰਡਾਂ ਦੇ ਅਥਾਰਟੀ ਵਾਲੇ ਇਦਾਂ ਕਰਦੇ। ਉਹ ਉਹਨਾਂ ਨੂੰ ਸਮਝ ਨਹੀਂ ਆਉਂਦੀ ਹਜੇ ਵੀ ਨਾ, ਮਤਲਬ ਉਦੋਂ ਵੀ ਬਾਕੀ ਦੀ ਦੁਨੀਆ ਨਾਲ ਇੱਕਮਿਕ ਨਹੀਂ ਸੀਗੇ ਉਹ। ਵੀ ਆਪਾਂ ਹੋਰ ਕੰਟਰੀਆਂ 'ਚ ਫ੍ਰੀਲੀ ਘੁੰਮ ਲੈਂਦੇ ਹਾਂ, ਉਹਨਾਂ ਦੇ ਰੂਲ ਬੜੇ ਪੁੱਠੇ ਸੀਗੇ। ਅੱਛਾ। ਸਾਨੂੰ ਸੇਂਟ ਪੀਟਰਸਬਰਗ ਫੜ ਲਿਆ ਸੀਗਾ ਸਟੇਸ਼ਨ ਤੇ ਥੱਲੇ ਥਾਣਾ ਸੀ ਰੇਲਵੇ ਦਾ, ਉੱਥੇ ਲੈ ਗਏ ਫੜ ਕੇ ਤੇ ਗੰਨਾ ਲਾ ਕੇ ਲੈ ਗਏ ਸਾਨੂੰ। ਅੱਛਾ। ਥੱਲੇ ਜਾ ਕੇ ਕਹਿੰਦੇ ਪੁਰਾਣੀ ਗੱਲ ਆ, ਇੱਥੋਂ ਦੇਖ ਲਓ 24-25 ਸਾਲ ਪੁਰਾਣੀ। ਹਾਂ, 2000 ਕਹਿੰਦੇ ਉਹ ਤੁਸੀਂ ਇੱਥੇ ਰਜਿਸਟ੍ਰੇਸ਼ਨ ਨਹੀਂ ਕਰਾਈ, ਆਹ ਨਹੀਂ ਕਰਾਈ। ਮੈਂ ਕਿਹਾ ਯਾਰ ਜਦ ਵੀਜ਼ਾ ਪਹਿਲਾਂ ਤਾਂ ਕਹਿਣ ਤੁਸੀਂ ਸੀਰੀਆ ਤੋਂ, ਚੋਚਨੀਆ ਤੋਂ। ਮੈਂ ਕਿਹਾ ਨਾ ਯਾਰ, ਅਸੀਂ ਇੰਡੀਆ ਤੋਂ। ਅੱਛਾ, ਚੇਚਨੀਆ ਨਾਲ ਦਾ ਰੌਲਾ ਜੋ ਚੱਲਦਾ ਹੈ। ਉਹਨੇ ਉਦੋਂ ਤਾਂ ਸੀਗਾ, ਹੁਣ ਨਹੀਂ। ਅਸਲ 'ਚ ਸਾਨੂੰ ਮੁਸਲਮਾਨ ਐ ਸਮਝਦੇ ਰਹੇ ਵੀ ਤੁਸੀਂ ਇਸਲਾਮਿਕ ਹੋ। ਅੱਛਾ, ਵੀ ਦਾੜੀ ਹੈ ਤੁਹਾਡੀ। ਵਾਲੇਕੁਮ ਅਸਲਾਮ ਇਦਾਂ ਕਹਿੰਦੇ ਰਹੇ, ਹੋਰ ਕਹਿੰਦੇ ਰਹੇ। ਤੇ ਮੈਂ ਕਿਹਾ ਅਸੀਂ ਇੰਡੀਆ ਤੋਂ ਆਏ ਆ। ਕਹਿੰਦਾ ਤੁਸੀਂ ਪੱਗਾਂ ਬੰਨੀਆਂ ਇਦਾਂ ਇੰਡੀਅਨ ਇਦਾਂ ਦੇ ਨਹੀਂ ਹੁੰਦੇ। ਜਿਹੜਾ ਪੁਲਿਸ ਅਫਸਰ ਸੀਗਾ ਉਹ ਸਾਡੇ ਤੋਂ $500 ਮੰਗੇ, ਕਹਿੰਦਾ ਨਹੀਂ 6 ਮਹੀਨੇ ਸਜ਼ਾ। ਮੈਂ ਕਿਹਾ ਅਸੀਂ ਡਾਲਰ ਕਿੱਥੋਂ ਦਈਏ, ਅਸੀਂ ਇੰਡੀਆ ਦੇ ਪੈਸੇ ਆ ਜਾਂ ਸਾਡੇ ਕੋਲੇ ਜਾਂ ਰਸ਼ੀਅਨ। ਬੜੀ ਮੁਸ਼ਕਲ ਗੱਲਾਂ ਮਾਰਦੇ ਹੋਏ, ਹੋਰ ਕੈਦੀ ਵੀ ਸੀ ਨਾ, ਠੁੱਡੇ ਮਾਰੀ ਜਾਂਦੇ ਸੀ ਉਹ, ਚਪੜਾ ਵੀ ਲਾਈ ਜਾਂਦੇ ਸੀ ਹੋਰਾਂ ਦੇ। ਤਾਂ ਥਾਣੇ ਹੋਰ ਤਰ੍ਹਾਂ ਦੇ ਚੇਤੇ ਆਏ ਹੋਣੇ। ਲੈ ਉਹ ਰੇਲਵੇ ਦਾ ਥੱਲੇ ਥਾਣਾ ਸੀ। ਸਾਨੂੰ ਇਹ ਲੱਗਿਆ ਵੀ ਛੇਤੀ ਨਿਪਟਾਰਾ ਕਰ ਲਈਏ, ਵੀ ਜੇ ਕਾਗਜ਼ਾਂ ਚੜ ਗਏ ਐਵੇਂ ਨਾ ਕਿਤੇ 6 ਮਹੀਨੇ ਅੰਦਰ ਹੀ ਬੈਠੇ ਰਹੀਏ। ਪਰ ਬਰਫ਼ ਬੜੀ ਭੈੜੀ ਪੈਂਦੀ ਹੈ। ਉਹ ਅਫਸਰ ਬਦਲ ਗਿਆ, ਦੂਜਾ ਆ ਗਿਆ, ਉਹ 100 ਸੀ, ਉਹ 100 ਤੇ ਹੀ ਆ ਗਿਆ, ਕਹਿੰਦਾ 100 ਹੀ ਦੇ ਦਿਓ। ਮੇਰਾ ਦੋਸਤ ਦੇਣ ਲੱਗਿਆ, ਮੈਂ ਕੱਢੀ ਨਾ ਤਾਂ ਸਾਰੇ ਲੈ ਲੈਣਗੇ। ਮੈਂ ਬਟੂਆ ਪੁੱਠਾ ਕੀਤਾ, ਰੂਬਲ ਸਾਰੇ ਕੱਢਤੇ। ਮੇਰੇ ਦੋਸਤ ਨੇ ਵੀ ਕੱਢਤੇ ਰੂਬਲ। ਮੇਰੇ ਰਸ਼ੀਅਨ ਦੋਸਤ ਕੋਲ ਥੋੜੇ ਸੀਗੇ, ਉਹ ਵੀ ਕੱਢਤੇ। 520 ਰੂਬਲ ਬਣੇ ਸਾਰੇ। ਇੰਡੀਆ ਦਾ ਕਿੰਨਾ 900 ਰੁਪਈਆ। ਅੱਛਾ, ਉਹਨੇ ਚ ਸਰ ਗਿਆ। ਅਸੀਂ ਕਿਹਾ ਵੀ ਆ ਲੈ ਲਓ ਸਾਰੇ ਯਾਰ, ਸਾਨੂੰ ਜਾਣ ਦਿਓ। ਕਹਿੰਦਾ ਚਲੋ ਠੀਕ ਆ, ਵਾਹ ਖੁਦਾ ਹਾਫਿਜ਼। ਫਿਰ ਫਿਰ ਸਾਰੇ ਪੈਸੇ ਇਕੱਠੇ ਕਰਕੇ ਸਾਨੂੰ ਜਾਣ ਲੱਗੇ। ਕਹਿੰਦਾ ਓਏ ਉਰੇ ਆਓ। ਅਸੀਂ ਡਰ ਗਿਆ ਸੀਗਾ ਫੇਰ ਨਾ ਫੜ ਲਵੇ। ਕਹਿੰਦਾ 20 ਰੂਬਲ ਲੈ ਜਾਓ, ਰਾਜ ਪਾਣੀ ਪੂਣੀ ਪੀ ਲਿਓ, ਯਾਤਰਾ ਬੜੀ ਲੰਬੀ ਆ। ਸਮਝਿਆ ਨੰਗ ਹੋ ਗਈ ਵੀ ਅਸੀਂ ਤਾਂ ਸਭ ਕੁਝ ਲੈ ਗਿਆ ਏਦਾਂ ਤੋਂ। ਆਹੋ, ਉੱਥੋਂ ਨਿਕਲੇ ਮਸਾਂ ਟ੍ਰੇਨ ਤੁਰੀ, ਸਾਡਾ ਸਾਹ 'ਚ ਸਾਹ ਆਇਆ ਵੀ ਸ਼ੁਕਰ ਇੱਥੋਂ ਨਿਕਲੇ। ਫਿਰ ਉਸ ਤੋਂ ਬਾਅਦ ਸਿੱਧਾ ਕਿੱਧਰ ਨੂੰ ਗਏ? ਟ੍ਰੇਨ ਚੱਲੀ ਸੀ ਸਾਡੀ ਰਿਜ਼ਾਨ ਨੂੰ। ਉਹ ਕਿੱਥੇ? ਉਹ ਵੀ ਰਸ਼ੀਆ 'ਚ ਹੀ ਆ? ਹਾਂ 600 ਕਿਲੋਮੀਟਰ ਥੱਲੇ ਸੀ। ਠੀਕ ਹੈ। ਉਹ ਮੈਂ ਬਾਥਰੂਮ ਕਰਨ ਗਿਆ, ਟ੍ਰੇਨ ਰੁਕਦੀ। ਮੈਂ ਕਿਹਾ ਚੱਲ ਕਾਹਨੂੰ ਕਰਨਾ, ਟ੍ਰੇਨ ਰੁਕਣ ਲੱਗੀ ਆ। ਫਿਰ ਮੈਂ ਕਿਹਾ ਨਹੀਂ ਐਵੇਂ ਲੱਗਦਾ ਸਲੋ ਹੋਈ ਆ। ਜਦ ਨੂੰ ਮੈਂ ਬਾਥਰੂਮ ਕੋਲੇ ਗਿਆ, ਟ੍ਰੇਨ ਰੁਕ ਗਈ। ਮੈਂ ਫਿਰ ਵਾਪਸ ਆ ਗਿਆ। ਮੈਂ ਕਿਹਾ ਵੀ ਖੜੀ ਟ੍ਰੇਨ 'ਚ ਪਿਸ਼ਾਬ ਨਹੀਂ ਕਰਨਾ ਚਾਹੀਦਾ। ਫਿਰ ਮੈਨੂੰ ਲੱਗਿਆ ਵੀ ਯਾਰ ਮੈਨੂੰ ਤਾਂ ਜ਼ਿਆਦਾ ਆਇਆ, ਮੈਂ ਜਾ ਹੀ ਆਵਾਂ। ਏਦਾਂ ਛੋਛੋਪਣ 'ਚ 5 ਮਿੰਟ ਲੰਘ ਗਏ। ਜਦੋਂ ਮੈਂ ਪਿਸ਼ਾਬ ਕਰਕੇ ਵਾਪਸ ਆਇਆ ਤੇ ਇੱਕ ਬੰਦਾ ਟ੍ਰੇਨ ਦੇ ਨਾਲ ਭੱਜਦਾ ਸੀ, ਰੈਂਚ ਸੀ ਉਹਦੇ ਹੱਥ 'ਚ। ਅੱਛਾ। ਉਹ ਜ਼ੋਰ ਦੀ ਰੈਂਚ ਮਾਰੇ ਕੰਧ 'ਚ ਟ੍ਰੇਨ ਦੇ। ਮੈਂ ਸਮਝਿਆ ਕਿ ਟ੍ਰੇਨ ਮਿਸ ਹੁੰਦੀ ਆ ਵੀ ਇਹਨੂੰ ਖੋਲਦੀ। ਮੈਂ ਬੜਾ ਖੋਲਣ ਦੀ ਕੋਸ਼ਿਸ਼ ਕੀਤੀ, ਉਹ ਬਟਨ ਏਦਾਂ ਦੇ ਸੀ ਮੇਰੇ ਤੋਂ ਖੋਲ ਨਹੀਂ ਹੋਏ। ਤੇ ਉਹ ਜਿਹੜੀ ਲੇਡੀ ਸੀ ਨਾ ਡੱਬੇ ਦੀ ਇੰਚਾਰਜ ਰਸ਼ੀਅਨ, ਉਹ ਮੈਨੂੰ ਕਹਿੰਦੀ ਇਹਨੂੰ ਕਿਉਂ ਖੋਲੀ ਜਾਂਦਾ? ਮੈਂ ਕਿਹਾ ਉਹ ਬੰਦੇ ਦੀ ਟ੍ਰੇਨ ਮਿਸ ਹੁੰਦੀ ਹੈ। ਕਹਿੰਦੀ ਉਹ ਤਾਂ ਤੈਨੂੰ ਮਾਰਨ ਆ ਰਿਹਾ। ਮੈਂ ਕਿਹਾ ਕਿਉਂ? ਕਹਿੰਦੀ ਤੂੰ ਪਿਸ਼ਾਬ ਕਰਕੇ ਆਇਆ? ਮੈਂ ਕਿਹਾ ਹਾਂ। ਕਹਿੰਦੀ ਧਾਰ ਉਹਦੇ ਸਿਰ 'ਚ ਪਈ ਹੈ। ਕਹਿੰਦੀ ਥੱਲੇ ਉਹ ਨਾਟਕ ਹੱਸਦਾ ਸੀ। ਤੁਹਾਡੀ ਭਲੀ ਹੋ ਜੇ, ਤੁਹਾਡੇ ਰੈਂਚ ਕੱਸਣੇ ਸੀ ਯਾਰ। ਮੈਂ ਤਾਂ ਨਰਕ ਦਾ ਦਰਵਾਜ਼ਾ ਖੁੱਲੀ ਜਾਂਦਾ ਸੀ। ਤੁਹਾਡੀ ਉਹਨੇ ਮੇਰੇ ਰੈਂਚ ਮਾਰਨੇ ਸੀ। ਉਹ ਬਸ ਭੱਜ ਕੇ ਹਟ ਗਿਆ, ਰਹਿ ਗਿਆ। ਮੈਂ ਕਿਹਾ ਕਮਾਲ ਆ ਯਾਰ, ਕੀ ਹੋ ਰਿਹਾ ਵਾ। ਬਾਅਦ 'ਚ ਅਸੀਂ ਕਿਹਾ ਯਾਰ ਪੱਗਾਂ ਪੁੱਗਾਂ ਲਾਓ, ਸੌਂ ਜਾਓ। ਮੈਂ ਪੱਗ ਲਾਈ, ਫੇਰ ਸਟੇਸ਼ਨ ਆ ਗਿਆ। ਸਟੇਸ਼ਨ ਤੇ ਕੋਈ ਕੁੜੀ ਸੀ ਸਟੂਡੈਂਟ, ਉਹਨੂੰ ਉਹਦੇ 15-20 ਰਿਸ਼ਤੇਦਾਰ ਚੜਾਉਣ ਆਏ ਸੀ। ਠੀਕ ਹੈ ਜੀ। ਉਹ ਕੁੜੀ ਨੂੰ ਭੁੱਲ ਗਏ, ਉਹ ਤਾਂ ਬਾਰੀਆਂ 'ਚ ਐ ਖੜ ਗਏ ਸਾਡੇ ਜੂੜੇ ਦੇਖਣ ਵੀ ਇਹ ਕੌਣ ਆ ਗਿਆ। ਪੱਗਾਂ ਲਾਤੀਆਂ ਨਾ, ਜੂੜਾ ਆਪਾਂ ਖਾਜ ਜੀ ਨਹੀਂ ਕਰਦੇ ਹੁੰਦੇ, ਕਈ ਵਾਰੀ ਜੂੜਾ ਖੋਲ ਕੇ ਫੇਰ ਕਰਦੇ ਆ। ਉਹ ਦੇਖਣ, ਇੱਕ ਦੂਜੇ ਨੂੰ ਬੁਲਾਉਣ, ਵੀ ਦੇਖੋ ਇਹ ਕੀ ਚੀਜ਼ ਆ, ਕੌਣ ਨੇ ਓਏ, ਹਨਾ। ਆਪਾਂ ਇੰਡੀਆ 'ਚ ਵੀ ਜਾਈਏ ਨਾ, ਸਰਦਾਰ ਨੂੰ ਬੜਾ ਡਿਫਰੈਂਟਲੀ ਲੈਂਦੇ ਨੇ, ਪਰ ਜਦੋਂ ਤੁਸੀਂ ਹੋਰ ਮੁਲਕਾਂ 'ਚ ਜਾਂਦੇ ਹੋ ਨਾ, ਜਿਹੜੇ ਦੂਰ ਦਰੇਡੇ ਦੇ ਆ, ਉਹਨਾਂ ਨੂੰ ਤਾਂ ਬਹੁਤ ਡਿਫਰੈਂਟ ਲੱਗਦਾ। ਉਹਨਾਂ ਦੇ ਲਈ ਨਵੀਂ ਚੀਜ਼ ਆ। ਜਦੋਂ ਤੁਸੀਂ ਉਹਨਾਂ ਸਾਹਮਣੇ ਜੂੜਾ ਕਰਦੇ ਹੋ, ਵਾਲ ਵਾਹੁੰਦੇ ਹੋ, ਉਹਨਾਂ ਨੂੰ ਇਹ ਪਤਾ ਨਹੀਂ ਦੁਬਾਰਾ ਪੱਗ ਬੰਨ੍ਹਦੇ ਹੋ। ਹਾਂ, ਮੈਨੂੰ ਇੱਕ ਵਾਰ ਕੈਨੇਡੀਅਨ ਟ੍ਰੇਨ 'ਚ ਇੱਕ ਗੋਰੇ ਦੇ ਸਾਹਮਣੇ ਮੈਂ ਪੱਗ ਲਾ ਕੇ ਨਾ, ਲੰਬੀ ਸੀ ਟ੍ਰੇਨ, ਪੂਣੀ ਕਰਾਈ ਉਹ ਤੋਂ। ਅੱਛਾ। ਜਦ ਮੈਂ ਜੂੜਾ ਕੀਤਾ, ਮੈਨੂੰ ਕਹਿੰਦਾ ਅੱਛਾ ਇਹਦੇ ਥੱਲੇ ਬਾਲ ਜੀ ਵੀ ਹੁੰਦੀ ਆ।
ਕਹਿੰਦਾ ਸਾਨੂੰ ਨਹੀਂ ਸੀ ਪਤਾ, ਕਹਿੰਦਾ ਅਸੀਂ ਤਾਂ ਕਿਹਾ ਵੀ ਕਿਤੇ ਬਣੀ ਬਣਾਈ ਲੈ ਕੇ ਆ ਪਾ ਲੈਂਦੇ ਆ। ਟੋਪੀ ਵਾਂਗੂ ਪਾ ਲਈ। ਮੈਂ ਕਿਹਾ ਤੂੰ ਪੂਣੀ ਕਰਾ, ਗੁਣੀ ਕਰਾਈ, ਉਹ ਰੋਜ਼ ਮੇਰੇ ਨਾਲ ਪੂਣੀ ਕਰਾਇਆ ਕਰੇ, ਕਦੇ ਉਹਦੀ ਘਰ ਵਾਲੀ ਕਰਾਇਆ ਕਰੇ। ਠੀਕ ਆ। ਚੱਲਦੀ ਟ੍ਰੇਨ 'ਚ ਕੈਨੇਡਾ ਪੂਣੀਆਂ ਕਰਾ, ਐ ਕਰ, ਸਾਰੇ ਦੋਸਤ ਬਣ ਗਏ ਜੀ, ਐ ਵਧੀਆ, ਬਹੁਤ ਵਧੀਆ। ਬੜੀ ਹੈਲਪ ਕੀਤੀ ਕੈਨੇਡਾ ਟ੍ਰੇਨਾਂ 'ਚ ਲੋਕਾਂ, ਉਹਨਾਂ ਨੇ ਕੈਨੇਡੀਅਨ ਟ੍ਰੇਨ ਵਾਲਿਆਂ ਨੇ। ਮਾੜਾ ਜਿਹਾ ਕਹਿਣਾ ਵੀ ਫਰੂਟ ਮਿਲ ਜੂਗਾ, ਫਰੂਟ ਤਾਂ ਟ੍ਰੇਨ 'ਚ ਹੁੰਦਾ ਨਹੀਂ, ਪਤਾ ਨਹੀਂ ਕਿੱਥੋਂ ਮੰਗਾ ਕੇ ਦਿੰਦੇ ਸੀ, ਫ੍ਰੀ ਦੇਈ ਜਾਂਦੇ ਸੀ। ਅੱਛਾ। ਮੈਨੂੰ ਲਿਫਾਫਾ ਪੂਰਾ ਫਰੂਟ ਦਾ ਮੰਗਾਤਾ, ਕਹਿੰਦੇ ਅਸੀਂ ਫੋਨ ਕੀਤਾ ਸੀ ਸਟੇਸ਼ਨ ਮਾਸਟਰ ਨੂੰ, ਉਹ ਫੜਾ ਗਿਆ। ਅਗਲੇ ਮੈਂ ਕਿਹਾ ਪੈਸੇ, ਕਹਿੰਦੇ ਪੈਸੇ ਨਹੀਂ ਲੈਣੇ, ਇੰਜੋਏ ਕਰ, ਫਨ ਕਰ। ਮੈਂ ਕਿਹਾ ਅੱਛਾ, ਕਿਹੜੀ ਥਾਂ ਤੇ ਤੁਸੀਂ ਕਹੋਗੇ ਸਾਰਿਆਂ ਨੂੰ ਵੀ ਟਰੈਵਲ ਕਰਨਾ ਚਾਹੀਦਾ, ਦੇਖਣਾ ਚਾਹੀਦੀ ਇਹ ਚੀਜ਼? ਇੱਕ ਤਾਂ ਹਿਮਾਲਿਆ ਜ਼ਰੂਰ ਦੇਖਣਾ ਚਾਹੀਦਾ। ਠੀਕ ਆ। ਨੇਪਾਲ, ਭੂਟਾਨ, ਇਹ ਦੇਖਣ ਵਾਲੇ ਮੁਲਕ ਆ। ਇੰਡੋਨੇਸ਼ੀਆ ਦਾ ਬਾਲੀ ਵੀ ਚੰਗਾ ਰਿਲੈਕਸ ਕਰਨ ਨੂੰ। ਬਾਕੀ ਕੰਟਰੀ ਕੋਈ ਮਾੜਾ ਨਹੀਂ, ਹਰ ਕੁਝ ਨਾ ਕੁਝ ਹੈਗਾ। ਹੁਣ ਸ਼੍ਰੀਲੰਕਾ 'ਚ ਵੀ ਇੱਕ ਏਰੀਆ ਨਵਾਰਾ ਐਲੀਆ, ਚਾਹ ਹੁੰਦੀ ਆ ਉੱਥੇ, ਲਿਪਟਨ, ਮਿਸਟਰ ਲਿਪਟਨ ਉੱਥੋਂ ਦਾ ਸੀ, ਉੱਥੇ ਉਹਨੇ ਚਾਹ ਲਾਈ ਸੀ। ਉੱਥੇ ਸਿਤਾਲਿਆ ਪਿੰਡ ਵੀ ਆ, ਜਿਹੜੀ ਉਹ ਸਟੋਰੀ ਸੁਣਦੇ ਆ ਆਪਾਂ, ਅਸ਼ੋਕ ਵਾਟਿਕਾ ਵਾਲੀ, ਹਨੂਮਾਨ ਸੀਤਾ ਵਾਲੀ ਨਾਲ ਸੰਬੰਧਿਤ। ਠੀਕ ਹੈ ਜੀ। ਹਨਾ, ਮੈਂ ਉਹ ਗਿਆ ਸੀ ਦੇਖਣ ਬਕਾਇਦਾ। ਨਹੀਂ, ਮੈਂ ਸ਼੍ਰੀਲੰਕਾ ਘੁੰਮ ਰਿਹਾ ਸੀ, ਮੈਂ ਕਿਹਾ ਇਹ ਵੀ ਦੇਖ ਲਈਏ। ਠੀਕ ਹੈ। ਤੇ ਉਹ ਉੱਥੇ ਠੰਡ ਸੀ ਯਾਰ, ਜੈਕਟ ਪੈਂਦੀ ਸੀ ਲੈ ਸ਼੍ਰੀਲੰਕਾ 'ਚ। ਅੱਛਾ। ਸ਼ਾਮ ਨੂੰ। ਹਾਂ, ਚਾਹ ਦੇ ਬਗਾਨ ਬੜੇ ਸੋਹਣੇ, ਆਨੰਦ ਲਿਆ। ਹੁਣ ਸ਼੍ਰੀਲੰਕਾ ਨੇ ਕੋਈ ਕੀ ਕਹੂਗਾ, ਇਹ ਜੀ ਤਾਂ ਨਹੀਂ ਗੱਲ, ਸੋਨੇ ਕੀ ਲੰਕਾ ਹੋਈ ਆ ਕਿਸੇ ਵੇਲੇ, ਸ਼੍ਰੀ ਲਾਉਂਦੇ ਆ ਮੂਰੇ, ਉਹ ਸ਼੍ਰੀਲੰਕਾ ਕੱਲਾ ਹੀ ਮੁਲਕ ਆ ਮੈਨੂੰ ਲੱਗਦਾ ਜਿਹੜਾ ਲਾਉਂਦਾ ਸ਼੍ਰੀ, ਹੋਰ ਕੋਈ ਲਾਉਂਦਾ ਹੀ ਨਹੀਂ। ਐਂਸ਼ੀਐਂਟ ਤਾਂ ਅਸਲੀ ਉਹ ਹੋਏ ਨਹੀਂ। ਸਹੀ ਗੱਲ ਆ, ਠੀਕ ਹੈ ਨਾ। ਤੇ ਬਾਕੀ ਨੇਪਾਲ ਕਹਿਣ ਨੂੰ ਗਰੀਬ ਆ, ਪਰ ਦੁਨੀਆ ਦੀਆਂ ਬੈਸਟ ਚੋਟੀਆਂ ਉਹਨਾਂ ਕੋਲੇ, ਉਹ ਕੌਣ ਬਣਾ ਲੂਗਾ? ਕੌਣ ਬਣਾ ਲੂਗਾ? ਬਿਲਡਿੰਗਾਂ ਤਾਂ ਫੇਰ ਬਣ ਜਾਣਗੀਆਂ। ਨੇਪਾਲ ਦੀਆਂ ਚੋਟੀਆਂ ਕਿਤੋਂ ਬਣਨੀਆਂ? ਐਵਰੈਸਟ, ਧੌਲਾਗਿਰੀ, ਫਿਸ਼ਟੇਲ, K2 ਤਾਂ ਪਾਕਿਸਤਾਨ, K2 ਤਾਂ ਪਾਕਿਸਤਾਨ ਇੰਡੀਆ ਇਕੱਠੇ ਆ। ਅੰਨਾਪੂਰਨਾ ਦੀ ਰੇਂਜ ਇੱਕ ਰੇਂਜ ਆ। ਹਾਂ, ਨੇਪਾਲ ਦਾ ਇੱਕ ਕੋਨਾ ਵੱਖਰਾ ਹੀ ਅੰਨਾਪੂਰਨਾ ਦਾ। ਅੰਨਾਪੂਰਨਾ ਦੀ 7 ਚੋਟੀਆਂ, ਧੌਲਾਗਿਰੀ, ਫਿਸ਼ਟੇਲ ਵੀ ਉੱਥੇ ਹੀ ਆ। ਫਿਸ਼ਟੇਲ ਨਾ ਐ ਉੱਤੇ ਜਾ ਕੇ ਐ ਖੁੱਲ ਜਾਂਦਾ, 2 ਟੇਲ ਬਣ ਜਾਂਦੀਆਂ। ਅੱਛਾ, ਉਹਨੂੰ ਤਾਂ ਫਿਸ਼ਟੇਲ ਕਹਿੰਦੇ, 2 ਚੋਟੀਆਂ ਪਾਟ ਜਾਂਦੀਆਂ ਹਵਾ 'ਚ, ਜਿੱਦਾਂ ਮੱਛੀ ਜਦੋਂ ਥੱਲੇ ਨੂੰ ਜਾਂਦੀ ਆ। ਹਾਂ, ਉਹ ਤੋਂ ਐ, ਉਹ ਸਕੇਲੇਬਲ ਨਹੀਂ ਹੈਗਾ, ਉਹ ਤੇ ਚੜਿਆ ਕੋਈ ਨਹੀਂ। ਐਵਰੈਸਟ ਦਾ ਤਾਂ ਰੌਲਾ ਜ਼ਿਆਦਾ। ਉੱਥੇ ਤਾਂ ਹੁਣ ਬੰਦੇ ਕਿੰਨੇ ਮਰਦੇ, ਕਿੰਨੇ ਤਾਂ ਉੱਥੇ ਲੋਕ ਜਿਹੜੇ ਉਹ ਜਾ ਰਹੇ ਆ, ਉਹਦਾ ਟੂਰਿਸਟ ਪਲੇਸ ਬਣ ਗਿਆ। 2000-3000 ਬੰਦੇ ਐਵਰੈਸਟ ਤੇ ਚੜ ਚੁੱਕੇ ਆ। ਹੁਣ ਤਾਂ ਕੋਈ ਵੀ ਇਕਵਿਪਮੈਂਟ ਏਦਾਂ ਦੇ ਆ ਗਏ ਵੀ ਹਿੰਮਤ ਕਰਕੇ ਚੜਾ ਦਿੰਦੇ ਆ ਕੰਪਨੀਆਂ ਵਾਲੇ। ਦੂਜੀ ਗੱਲ, ਰਸਤੇ 'ਚ ਲਾਸ਼ਾਂ ਲੂਸ਼ਾਂ ਮਿਲਦੀਆਂ, ਕਾਫੀ ਲੋਕੀ ਜਿਹੜੇ ਮਰੇ ਮੁਰੇ ਹੋਏ ਨੇ। ਚਲੋ ਖੈਰ, ਉਹ ਤਾਂ ਮਤਲਬ ਡਿਫਰੈਂਟ ਗੇਮ ਆ। ਅਸੀਂ ਤਾਂ ਪਹਾੜ ਜਿਹੜੇ ਚੜੀਦੇ ਆ 20000 ਫੁੱਟ ਤੋਂ ਘੱਟ ਵਾਲੇ ਚੜੀਦੇ ਆ। ਠੀਕ ਆ। 18-19 ਤੱਕ ਮੈਂ ਗਿਆ, ਜਿਹੜੇ ਪਿੰਨ ਪਾਰਵਤੀ ਪਾਸ ਆ, ਇਹ ਖੀਰ ਇੱਥੋਂ ਗਰਮੀਆਂ 'ਚ ਜਾਂਦੇ ਹਾਂ, ਇਹ ਮਨੀਕਰਨ ਖੀਰ ਗੰਗਾ ਹੁੰਦੇ ਹੋਏ ਨਾ, ਉਹ ਸਨੋ ਲੈਪਰਡ ਦੀ ਜਿਹੜੀ ਹੈਗੀ ਹੈ ਮੁੱਧ ਵੈਲੀ, ਉੱਥੇ ਨਿਕਲ ਜਾਂਦਾ ਸਪੀਤੀ 'ਚ। ਅੱਛਾ। ਏਦਾਂ ਲਦਾਖ ਨੂੰ ਜਾਣਾ, ਤੁਰ ਕੇ ਜਾਓ ਹਿੱਚ ਹਾਈਕਿੰਗ ਨਾਲ, ਸਲੋ ਕਰਕੇ, ਬਹੁਤ ਨਜ਼ਾਰਾ ਆਉਂਦਾ। ਕਿੰਨੇ ਦਿਨ ਲੱਗੇ? ਲੱਗ ਜਾਂਦਾ ਜੀ 7-8 ਦਿਨ 'ਚ ਬੰਦਾ ਪਹੁੰਚ ਜਾਂਦਾ। ਵਹੀਕਲ ਬਹੁਤ ਜਾਂਦੇ ਆ, ਕੋਈ ਨਾ ਕੋਈ ਬਿਠਾ ਲੈਂਦਾ, ਕੋਈ ਨਾ ਕੋਈ ਜਾਏ ਤੁਰੇ। ਰਸਤੇ ਢਾਬੇ ਬਹੁਤ ਆਉਂਦੇ ਆ, ਸੋਈ ਜਾਓ ਉਹਨਾਂ 'ਚ, ਉਹ ਕਹਿੰਦੇ ਰੋਟੀ ਖਾ ਲਓ, ਸੌਂ ਜਾਓ ਫ੍ਰੀ। ਕੋਈ ਏਡੀ ਗੱਲ ਨਹੀਂ, ਕੋਈ ਵੱਡੀ ਗੱਲ ਨਹੀਂ ਆ। ਸੋ ਟਰੈਵਲਿੰਗ ਦੇ ਨਾਲ ਐਜ਼ ਏ ਆਰਟਿਸਟ ਤੁਹਾਨੂੰ ਕਿਹੜੀਆਂ ਚੀਜ਼ਾਂ ਦੇਖ ਕੇ ਇਨਸਪੀਰੇਸ਼ਨ ਮਿਲਦੀ ਹੈ? ਇੰਸਪਾਇਰੇਸ਼ਨ ਜਦੋਂ ਥੱਕ ਜਾਂਦੇ ਹੋ, ਤੁਹਾਨੂੰ ਪਹਾੜਾਂ ਤੋਂ ਮਿਲਦੀ ਆ, ਸਮੁੰਦਰ ਤੋਂ ਮਿਲਦੀ ਆ, ਸੋਹਣੇ ਜੰਗਲਾਂ 'ਚ ਫਿਰੋ ਉੱਥੋਂ ਮਿਲਦੀ ਆ। ਕੁਛ ਟਾਈਮ ਤੁਹਾਨੂੰ ਹੁੰਦਾ ਵੀ ਯਾਰ ਹੁਣ ਸਾਰਾ ਕੁਝ ਛੱਡ ਕੇ ਆਪਦਾ ਨੇਚਰ ਨਾਲ ਇੱਕ ਮਿਕ ਹੋਈਏ, ਹਨਾ। ਓਕੇ, ਤੁਰੀਏ, ਥੱਕੀਏ, ਕਿਤੇ ਕੈਂਪ ਲਾਈਏ, ਕੈਂਪ ਫਾਇਰ ਦਾ ਬਹੁਤ ਨਜ਼ਾਰਾ, ਹਨਾ। ਤੇ ਉਹ ਤੋਂ ਬਾਅਦ ਫਿਰ ਜਦੋਂ ਕੋਈ ਸੀਰੀਅਸ ਵਰਕ ਆਉਂਦਾ ਆਪਣਾ ਆਰਟ ਦਾ, ਉਹਨੂੰ ਢੋਕ ਕੇ ਕਰੀਦਾ ਐਨ ਪੂਰਾ ਡੈਪਥ 'ਚ। ਸੀਰੀਅਸ ਕਸਟਮਰ, ਪ੍ਰਮਾਤਮਾ ਦੀ ਦਿਆਨ, ਆਪਾਂ ਨੂੰ ਸੋਹਣੇ ਦੇਵਤਿਆਂ ਵਰਗੇ NRI ਮਿਲ ਜਾਂਦੇ ਨੇ। ਆਪਾਂ ਉਹਨਾਂ ਦਾ ਕੰਮ ਦਿਲ ਲਾ ਕੇ ਕਰੀਦਾ, ਜਿੰਨਾ ਸਿੱਖਿਆ ਉਹਨਾਂ ਲਾਈਦਾ। ਮਾਸਟਰਪੀਸ ਆ, ਪੈਸੇ ਵੀ ਸੋਹਣੇ ਦਿੰਦੇ ਆ, ਠੀਕ ਹੈ ਨਾ। ਤੇ ਉਹਦੇ ਨਾਲ ਆਪਣਾ ਗੁਜ਼ਾਰਾ ਹੋ ਜਾਂਦਾ, ਕਿਉਂਕਿ ਆਪਣੀਆਂ ਲੋੜਾਂ ਵੀ ਬੇਸਿਕ ਹੀ ਰੱਖੀਆਂ ਹੋਈਆਂ। ਆਪਾਂ ਲੋੜਾਂ ਵੀ ਇਦਾਂ ਦੀਆਂ ਰੱਖੀਆਂ ਵੀ ਜਿਹੜੀਆਂ ਇਹ ਨਾ ਹੋਵੇ ਵੀ ਝੁੱਗਾ ਚੌੜ ਕਰਾ ਲਈਏ, ਵੀ ਚਾਦਰ ਦੇਖ ਕੇ ਪੈਰ ਪਸਾਰ ਕੇ ਉਹਦੇ ਹਿਸਾਬ ਨਾਲ ਚੱਲੀਏ, ਉਹਦੇ ਹਿਸਾਬ ਚੱਲਣਾ ਚਾਹੀਦਾ। ਤੇ ਬਾਕੀ ਇਹ ਆ ਵੀ 96 ਤੋਂ ਮੈਂ ਵੈਸਟਰਨ ਕੰਟਰੀਆਂ 'ਚ ਗੇੜੇ ਦਿੰਦਾ। ਅੱਛਾ। ਉਹ ਫਿਰ ਹਿਸਾਬ ਜਿਹਾ ਬੰਦੇ ਨੂੰ ਆ ਜਾਂਦਾ। ਪਹਿਲੀ ਕਿਹੜੇ ਮੁਲਕ ਗਏ? ਮੈਂ ਸਭ ਤੋਂ ਪਹਿਲਾਂ ਜਹਾਜ਼ ਫੜਿਆ ਜੀ 1996 'ਚ, ਸਿੱਧਾ ਹੀ ਲਾਸ ਐਂਜਲਸ ਆਏ ਸੀ ਅਮਰੀਕਾ। ਕਹਾਣੀ ਦੱਸੋ ਕੀ ਹੈ? ਕਹਾਣੀ ਕੀ, ਬਸ ਵੀਜ਼ੇ ਦੀ ਟਰਾਈ ਕਰਦੇ ਹੁੰਦੇ ਸੀ ਦਿੱਲੀ ਜਾ ਕੇ, ਉਹਨਾਂ ਨੇ ਨਾ ਕਰ ਦੇਣੀ। ਅੱਛਾ। ਨਾ ਤਾਂ ਕਰਨੀ ਹੋਈ ਆ। ਹਾਂ, ਨਾ ਤਾਂ ਲੋਕਾਂ ਨੂੰ ਰਿਸ਼ਤਿਆਂ ਤੋਂ ਹੋ ਜਾਂਦੀ ਹੈ 25 ਦਾ ਵੀਜ਼ਾ। ਇਹਦਾ ਵੀਜ਼ਾ ਜਿਹੜਾ ਸੁਣਨ ਵਾਲੇ ਦੇਖਣਾ ਤਾਂ ਕਈਆਂ ਨੂੰ ਹੋਈ ਹੋਣੀ ਆ। ਕਈਆਂ ਨੂੰ ਹੋਈ ਹੋਣੀ ਆ। ਲੈ ਵੀਜ਼ੇ ਚੰਗੇ ਪਰਿਵਾਰ ਨਾ ਕਰ ਜਾਂਦੇ। ਉਹ ਦਿੱਲੀ ਜਾਣਾ, ਘਰਦਿਆਂ ਨੇ ਕਹਿਣਾ ਗਿਆ ਦਿੱਲੀ, ਨਾ ਨੂੰ ਕਰਾ ਕੇ ਫੇਰ ਆ ਜਾਊਗਾ। ਚੱਲ ਇੰਗਲੈਂਡ ਦੀ ਨਾ, ਚੱਲ ਡੈਨਮਾਰਕ ਦੀ ਨਾ, ਆਸਟ੍ਰੇਲੀਆ ਦੀ ਨਾ, ਚੱਲ ਅਮਰੀਕਾ ਦੀ ਨਾ, ਏਦਾਂ। ਕਿੰਨੀ ਕੁ ਉਮਰ ਸੀ ਉਦੋਂ? ਮੇਰੀ 23-24 ਸਾਲ ਉਮਰ ਸੀ। ਏਦਾਂ ਹੀ ਕਿਤੇ ਅਮਰੀਕਾ ਦੀ ਮੈਸੇਜ, ਬਸ ਗੱਲਾਂ ਚੱਲਦੀਆਂ ਸੀ ਉਹਨਾਂ ਨਾਲ। ਨਹੀਂ, ਇਹ ਜਾਣ ਦੀ ਇੱਛਾ ਕਿੱਦਾਂ ਆਈ? ਇੱਛਾ ਆਈ ਸੀ ਵੀ ਯਾਰ ਚੱਲੀਏ ਹੁਣ, 20-22 ਸਾਲ ਘਰੇ ਕੱਟ ਲਏ, 23 ਸਾਲ। ਅੱਛਾ। ਬੰਦਾ ਕਹਿੰਦਾ 23 ਸਾਲ ਕੱਟ ਲਏ ਯਾਰ ਆਪਣੇ ਸ਼ਹਿਰ 'ਚ, ਇੱਥੇ ਜੰਮੇ ਆ, ਚਲੋ ਚੱਲੀਏ ਕਿਤੇ। ਹੁਣ ਅਗਲੇ 23 ਸਾਲ ਕਿਤੇ ਹੋਰ ਕੱਟ ਲਈਏ। ਏਦਾਂ ਹੀ ਹੋਣਾ ਚਾਹੀਦਾ। ਅੱਛਾ।
ਤੇ ਕੋਈ ਗੱਲ ਨਹੀਂ, ਆਪਣੇ ਘਰ ਆਉਣ ਤੋਂ ਕਿਹੜਾ ਕੋਈ ਰੋਕਦਾ। ਇਹ ਤੇ ਹੈ ਘਰ ਤਾਂ ਇਦਾਂ ਖੜਾ, ਆ ਜਾ ਓਏ ਆ ਜਾ ਜੀ ਓਏ, ਆਇਆਂ ਨੂੰ ਹਨਾ। ਫਿਰ ਮੈਂ ਇਦਾਂ ਹੀ ਕਿਤੇ ਬਸ ਤੁੱਕਾ ਲੱਗ ਗਿਆ। ਐਮਬੈਸੀ 'ਚ ਮੇਰੇ ਤੋਂ 20 ਕਿੰਨੀਆਂ ਕੁ ਨਾਵਾਂ ਹੋਈਆਂ? ਪੁੱਠੇ ਸਿੱਧੇ ਕੁਐਸਚਨ, ਮੈਂ 7-8 ਨਾਵਾਂ ਕਰਾ ਲੀਆਂ ਸੀ। ਅੱਛਾ। ਬੁਲਗਾਰੀਆ ਦਾ ਵੀਜ਼ਾ ਵੀ ਲੈ ਗਿਆ ਸੀ ਮੈਂ, 264 ਰੁਪਏ ਦਾ ਸਿਰਫ? ਉਹ $500 ਦਿਖਾਓ ਦੇ ਦਿੰਦੇ ਸੀ ਉਹ। ਹਾਂ। ਤੇ ਪਰ ਮੈਂ ਗਿਆ ਨਹੀਂ, ਮੇਰੇ ਰਿਸ਼ਤੇਦਾਰ ਨੇ ਰੋਕਤਾ, ਕਹਿੰਦਾ ਬੜੀ ਬੁਰੀ ਹਾਲਤ ਆ ਬੁਲਗਾਰੀਆ, ਯੂਗੋਸਲਾਵੀਆ, ਬੜੇ ਮੁੰਡੇ ਫਸੇ ਆ। ਉਹਨੇ ਚੰਗਾ ਕੀਤਾ ਮੈਨੂੰ ਰੋਕਤਾ, ਅੱਛਾ, ਬਚਾਅ ਹੋ ਨਹੀਂ ਗਿਆ। ਤਾਂ ਮੈਂ ਨਰਕ 'ਚ ਵੜ ਜਾਣਾ ਸੀ ਉਹ ਵਾਲੇ 'ਚ, ਜੇ ਉੱਥੇ ਫਸ ਜਾਂਦੇ ਤਾਂ। ਹਾਂ। ਤੇ ਅਮਰੀਕਨ ਐਮਬੈਸੀ ਵਾਲੇ ਪੁੱਛੀ ਜਾਣ, ਤੇਰੇ ਕੋਲੇ ਪ੍ਰਾਪਰਟੀ ਪੇਪਰ, ਬੈਂਕ ਬੈਲੈਂਸ। ਮੈਂ ਕਿਹਾ ਮੈਂ ਆਰਟਿਸਟ ਬੰਦਾ, ਮੇਰੇ ਕੋਲ ਕੀ ਆ। ਉਹ ਗੋਰੀ ਚੰਗੀ ਸੀ, ਮੈਂ ਗੋਰੀ ਨੂੰ ਕਿਹਾ ਤੂੰ ਮੇਰੀਆਂ ਪੇਂਟਿੰਗਾਂ ਦੇਖ ਲੈ ਓਰੀਜਨਲ। ਕਹਿੰਦੀ ਚੱਲ ਪੇਂਟਿੰਗਾਂ ਤਾਂ ਦੇਖੀਏ। ਅੱਛਾ। ਉਹ ਦੇਖਦੀ ਮੋਨਾਲਿਜ਼ਾ ਆਈ, ਕਹਿੰਦੀ ਹੂ ਡਿਡ ਮੋਨਾਲਿਜ਼ਾ, ਮੈਂ ਕਿਹਾ ਲਿਓਨਾਰਡੋ। ਵੇਅਰ ਇਟ ਸਿਚੁਏਟਡ, ਮੈਂ ਕਿਹਾ ਲੂਵਰ ਪੈਰਿਸ। ਕਰਦੀ ਐਂਡ ਤੇ ਮਦਰ ਟੈਰੇਸਾ ਦਿਖਾਤੀ ਵੀ, ਉਹਨੇ ਸਾਰੀ ਐਮਬੈਸੀ ਨੂੰ ਦਿਖਾਈ। ਹਾਂ। ਐਮਬੈਸੀ ਦਾ ਜਿਹੜਾ ਵੱਡਾ ਗੋਰਾ ਸੀ, ਉਹਨੇ ਪਤਾ ਨਹੀਂ ਉਹਨੂੰ ਐਂ ਜੇ ਕੀ ਕਿਹਾ, ਅੰਗੂਠਾ ਕਰਤਾ ਤਾਂ ਬਸ ਉਹ ਆਈ ਕਹਿੰਦੀ ਯੂ ਆਰ ਅਲਾਊਡ ਟੂ ਗੋ ਟੂ ਸਟੇਟਸ ਮਿਸਟਰ ਸਿੰਘ, ਠਾ ਐਂ ਜੇ, ਹਨਾ ਠੱਪਾ ਜਾ ਮਾਰਤਾ। ਆਹੋ। ਉਹ ਮੈਂ ਕਿਹਾ ਯਾਰ ਇੰਨੀ ਕੀ ਗੱਲ ਹੁੰਦੀ ਆ ਬਸ। ਲੋਕ ਯਾਰ 70 ਲੱਖ 80 ਲੱਖ, ਕੋਈ ਕਿਤੇ ਨਾ ਵਿਆਹ ਕਰੋ, ਕੁਛ ਕਰ, ਐਂ ਕਰ, ਕੋਈ ਜੋੜ ਤੋੜ ਕਰਦਾ, ਕੋਈ ਮੈਕਸੀਕੋ ਤੋਂ ਟੱਪਦਾ, ਕੋਈ ਐ। ਯਾਰ ਇੰਨੀ ਕੀ ਗੱਲ ਸੀ। ਮੈਂ ਕਹਿੰਦਾ ਪੁੱਛਣਾ, ਉਸ ਦਿਨ ਮੈਂ ਦਿੱਲੀ ਨਾ 7 ਫੁੱਟ ਦਾ ਹੋ ਗਿਆ ਸੀ। ਮੈਂ ਤਾਂ ਐ ਤੁਰਾਂ ਦਿੱਲੀ 'ਚ ਵੀ, ਹਟ ਜਾਓ ਪਰੇ ਵੀ ਮੈਂ ਇਕੱਲਾ ਹੀ ਸੀ ਕਿ ਚੱਲਾ ਸੀ। ਉਦੋਂ ਮੈਂ 5 ਰੁਪਏ ਮੇਰੇ ਕੋਲ ਫਟੇ ਹੋਏ ਰਹਿ ਗਏ ਸੀ, ਸਾਰੀ ਫੀਸ ਫੂਸ ਘਟ ਗਈ ਸੀ। ਬਸ ਜਿਹੜੀ ਕਿੰਨੀ ਸੀ ਫੀਸ ਉਦੋਂ? 2600। ਕਿੰਨੇ ਸੀ ਜੇਬ 'ਚ? 2400। ਤੇ ਫਿਰ 200 ਕਿਤੋਂ ਪੂਰਾ ਕੀਤਾ? 200 ਬਾਈ ਲੱਭੇ ਨਾ, ਮੇਰੇ ਤਾਂ ਹੰਝੂ ਨਿਕਲ ਗਏ ਸੀ। ਚੋਰ ਜੇਬ 'ਚ ਨਵੇਂ ਨੋਟ ਸੀ, ਉਹ ਲੱਭ ਗਏ। ਅੱਛਾ। ਦੇ ਕੇ ਪਰ 5 ਰੁਪਏ ਫਟੇ ਜੇ ਸੀ। ਛੱਲੀ ਵਾਲੇ ਨੂੰ ਕਿਹਾ ਛੱਲੀ ਪਾਉਂਦੇ, ਹਾਂ। ਉਹਨੇ ਛੱਲੀ ਭੁੰਨੀ, ਨਾਲੇ ਗਾਣਾ ਲਾਇਆ, ਮੇਰੇ ਦਿਲ ਨੇ ਜੋ ਮੰਗਾ ਮਿਲ ਗਿਆ, ਲਤਾ ਦਾ। ਮੈਂ ਅੱਜ ਮੌਕੇ ਤੇ ਮੈਂ ਕਹਿੰਦਾ ਉਹਨੇ ਮੇਰੇ ਰੇਡੀਓ ਐਂ ਘੁਮਾਇਆ, ਇਹੀ ਚੱਲਿਆ ਗਾਣਾ। ਮੈਂ ਅੱਜ ਵੀ ਸੁਣਦਾ ਗਾਣਾ, ਸਵਾਦ ਆ ਜਾਂਦਾ। ਤੇ ਉੱਥੇ ਪਹੁੰਚ ਜਾਂਦੇ ਰੇਡੀਓ ਵਾਲੇ ਕੋ। ਦੁਨੀਆ ਦੀ ਉਦੋਂ ਸਵਾਦ ਛੱਲੀ ਸੀ ਸਭ ਤੋਂ। ਉਹ ਜੀ ਛੱਲੀ ਫੇਰ ਨਹੀਂ ਖਾਦੀ, ਪੰਜਾਂ ਵਾਲੀ ਛੱਲੀ ਨਹੀਂ ਲੱਭੜੀ ਕਿਤੇ ਹੈ। ਬਾਅਦ ਛੱਡ ਦੇ ਗੱਲਾਂ। ਅੱਛਾ, ਏਦਾਂ ਫਿਰ ਅਮਰੀਕਾ ਆਏ? ਬਸ ਫਿਰ ਅਮਰੀਕਾ ਆਉਣਾ ਹੀ ਸੀਗਾ ਜੀ, ਜੇ ਵੀਜ਼ਾ ਲੱਗ ਗਿਆ। ਜੇ ਕੇਲੇ ਦਾ ਛਿੱਲੜ ਪਿਆ, ਤਿਲਕਣਾ ਤਾਂ ਪੈਣਾ ਹੀ ਆ। ਨਹੀਂ, ਝੀਲ ਪਈ ਤਾਂ ਛਾਲ ਮਾਰਨੀ ਪੈਣੀ ਆ। ਬਸ ਐਂ ਹੀ ਆ ਯਾਰ, ਕੌਣ ਨਹੀਂ ਆਊਗਾ। ਹਾਂ। ਮੈਂ ਕਹਿੰਦਾ ਲੱਤਾਂ ਵੱਡੀਆਂ ਹੋਣ ਬੰਦਾ ਤਾਂ ਅਮਰੀਕਾ ਆ ਜੂ। ਸੱਚੀ ਗੱਲ ਆ। ਜਦ ਵੀਜ਼ਾ ਹੀ ਮਿਲ ਗਿਆ, ਹਨਾ। ਫਿਰ ਕਿੱਦਾਂ ਦਾ ਰਿਹਾ ਪਹਿਲੀ ਦੀ ਆ ਕੇ ਇੱਥੇ? ਆ ਕੇ ਪਹਿਲਾਂ ਤਾਂ ਦਿਮਾਗ ਸੀ ਨਾ ਵੀ ਉਹ ਹੋਇਆ ਅਮਰੀਕਾ, ਸੋਟੀ ਮਾਰਨੀ ਆ, ਦਰਖਤ ਤੋਂ ਡਾਲਰ ਡਿੱਗਣੇ ਆ, ਹਨਾ। ਅੱਛਾ, ਕੀ ਸੜਕਾਂ ਤੇ ਹਨੇਰੀ ਆਉਣੀ ਆ, ਡਾਲਰ ਉਹ ਜਾਣ, 100 ਦਾ ਉਹਨੂੰ ਜਾਣਾ, 50 ਦਾ ਉਹਨੂੰ ਜਾਣਾ, ਝੋਲਾ ਲੈ ਲੈਣਾ ਵਾ, ਚੱਕੀ ਜਾਣੇ, ਹਨਾ। ਨਹੀਂ, ਦਿਮਾਗ 'ਚ ਇਹ ਨਹੀਂ ਸੀ ਵੀ ਅਮੀਰ ਬਣਨਾ। ਸਭ ਤੋਂ ਵੱਡਾ ਜੋਸ਼ ਸੀ ਵੀ ਅਮਰੀਕਾ ਦੇਖਣਾ। ਤੇ ਹਾਥੀ ਕੇ ਪਾਉ ਮੈਂ ਸਭ ਕਾ ਪਾਉ, ਵੀ ਅਮਰੀਕਾ ਹੱਥ ਪੈ ਗਿਆ, ਹੁਣ ਬਾਕੀ ਮੁਲਕ ਕੀ ਨੇ, ਬਾਕੀ ਕੀ ਚੀਜ਼। ਸਹੀ ਗੱਲ। ਤੇ ਉਹ ਉੱਤਰ ਕੇ ਮੈਨੂੰ 2-3 ਦਿਨ ਤਾਂ ਮੈਂ ਬੜਾ ਹੈਰਾਨ ਹੋਇਆ, ਕਾਰਾਂ ਤੋਂ, ਫਰੀਵੇ, ਹਾਈਵੇ। ਮੈਂ ਕਿਹਾ ਬੱਲੇ ਬੱਲੇ ਬੱਲੇ। ਕੋਈ ਜਾਣਕਾਰ ਸੀ ਇੱਥੇ ਉਦੋਂ? ਨਹੀਂ, ਏਦਾਂ ਤਾਂ ਆਪਣੇ ਬੜੇ ਵਧੀਆ ਰਿਸ਼ਤੇਦਾਰ ਕਲੋਜ਼ ਸੀ। ਠੀਕ ਹੈ। ਉਹਨਾਂ ਕੋਲੇ ਜਾਣਦਾ ਤਾਂ ਕੋਈ ਨਾ ਕੋਈ ਹੁੰਦਾ ਹੀ ਹੈ ਸਭ ਦਾ। ਹਾਂ। ਲਾਸ ਐਂਜਲਸ ਉਤਰਿਆ ਸੀ, ਤੇ ਉਹ ਨਾ ਇੱਕ ਸੁਰਜਿਆ ਨਾ ਹੋਵੇ ਮਨ। ਹਾਂ। ਹਾਲੀਵੁੱਡ ਵੀ ਗਿਆ, ਇੱਧਰ ਉੱਧਰ ਦੇਖਿਆ, ਲੋਕਾਂ ਨੂੰ ਮਿਲਿਆ, ਗੱਲ ਹੀ ਬਣੀ ਨਾ। ਅੱਛਾ। 2-3 ਮਹੀਨੇ 'ਚ ਬੜਾ ਉਚਾਟ ਜਾ ਗਿਆ। ਯੂਬਾ ਸਿਟੀ ਵੀ ਗਿਆ, ਮੈਂ ਕਿਹਾ ਫਰੂਟ ਫਰਾਟ ਤੋੜ ਲਈਏ। ਉੱਥੇ ਵੀ ਨਗਰ ਕੀਰਤਨ ਤੇ ਤਾਂ ਬੜੀ ਰੌਣਕ। ਨਗਰ ਕੀਰਤਨ ਖਤਮ ਹੋ ਗਿਆ, ਸਾਰੇ ਕਾਂ ਬੋਲਣ ਉੱਥੇ ਕੁਛ ਵੀ ਨਾ। ਹਾਂ, 2-4 ਤਸਵੀਰਾਂ ਉੱਥੇ ਵੇਚੀਆਂ, ਖਰਚਾ ਜਿਹਾ ਸੈੱਟ ਕੀਤਾ। ਫੇਰ ਹੁਣ ਲੋਕ ਕਹਿਣ ਹਜਾਮਤ ਕਰਾ ਲਾ, ਵਧੀਆ ਤੈਨੂੰ ਕੰਮ ਲਵਾ ਦਈਏ, ਕੋਈ ਕਵੇ ਤੈਨੂੰ ਕੁੜੀ ਲੱਭ ਦਿੰਨੇ ਆ, ਐਂ ਕਰ ਦਿੰਨੇ ਆ, ਉਹ ਕਰ ਦਿੰਨੇ ਆ। ਉਹ ਮੈਂ ਕਿਹਾ ਯਾਰ ਅਮਰੀਕਾ ਆਉਣ ਦਾ ਸੁਪਨਾ ਹੁੰਦਾ, ਉਹ ਤਾਂ ਪੂਰਾ ਹੋ ਗਿਆ। ਹੁਣ ਮੈਂ ਹੋਰ ਪੰਗੇ ਕੀ ਲਵਾਂ। ਹੋਰ ਮੈਂ ਉਧਰ ਗੋਰੇ ਸਿੰਘਾਂ ਦੀ ਕੁੰਡਲਾਨੀ ਯੋਗਾ ਜਾਗਾ ਦੇਖਣ ਚਲਿਆ ਗਿਆ, ਉਧਰ ਵੀ ਗਿਆ ਸਾਰੇ ਕਿਤੇ। ਉਹ ਐਂ ਕਰਦੇ ਕਰਾਉਂਦੇ ਜੀ, ਵੀਜ਼ਾ ਐਕਸਟੈਂਡ ਕਰਾ ਲਿਆ, ਐਂ ਕਰਾ ਲਿਆ, ਚੱਲੀ ਚੁੱਲੀ ਗਿਆ। ਕਿੰਨੇ ਚਿਰ ਰਹੇ ਫਿਰ? ਮੈਂ ਰਿਹਾ ਸੋਹਣਾ 1.5-2 ਸਾਲ ਰਿਹਾ ਇੱਥੇ। ਅੱਛਾ, ਵੀਜ਼ਾ ਐਕਸਟੈਂਡ ਮੈਂ ਛੜਾ ਬੰਦਾ ਸੀ ਯਾਰ, ਕੱਲਾ ਬ੍ਰਦਰ ਸੀ ਮੇਰੇ, ਕੋਈ ਹੈ ਮਤਲਬ ਘਰ ਦੇ ਵੀ ਕੁਝ ਨਹੀਂ ਸੀ ਕਹਿੰਦੇ ਠੀਕ ਆ, ਜੇ ਤੇਰਾ ਕੋ ਬਣਦਾ ਬਣਾ ਲਾ, 4-5 ਸਾਲ ਲਾ ਲਾ ਜ਼ੋਰ। ਫਿਰ ਘੁੰਮਦੇ ਰਹੇ, ਕੰਮ ਵੀ ਕਰਦਾ ਰਿਹਾ ਆਰਟ ਦਾ ਮੈਂ। ਅੱਛਾ। ਫਿਰ ਮੇਰਾ ਬੇ ਏਰੀਏ ਦੋਸਤ ਲੈ ਗਿਆ ਸੀ, ਉੱਥੇ ਮੇਰਾ ਕੰਮ ਥੋੜਾ ਸੈੱਟ ਆ ਗਿਆ ਸੀ। ਠੀਕ ਆ। ਮੈਂ ਰੈਸਟੋਰੈਂਟ ਨੂੰ ਡਿਜ਼ਾਈਨ ਕੀਤਾ, ਲੋਕਾਂ ਦੇ ਪੋਰਟਰੇਟ ਬਣਾ ਕੇ ਦਿੱਤੇ। ਬਰਕਲੇ ਯੂਨੀਵਰਸਿਟੀ ਛੋਟੀ ਜਿਹੀ ਐਗਜ਼ੀਬਿਸ਼ਨ ਵੀ ਲਾਈ ਸੀ। ਅੱਛਾ, ਉਦੋਂ 90s ਦੇ ਵਿੱਚ। ਫਿਰ 98 'ਚ ਮੇਰਾ ਮਨ ਵਿਚਲ ਗਿਆ ਯਾਰ। ਉਹ ਮੈਂ ਕਿਹਾ ਯਾਰ ਕੀ ਹੁਣ ਇੱਥੇ ਟੱਕਰਾਈਆਂ ਮਾਰੀ ਇਹਨਾਂ, ਦਫਾ ਕਰ, ਚੱਲੀਏ ਯਾਰ ਘਰੇ। ਅੱਛਾ, ਪਸੰਦ ਨਹੀਂ ਆਇਆ ਫਿਰ ਅਮਰੀਕਾ? ਮਨੋਂ ਲੈ ਗਿਆ? ਉਹੀ ਲੈ ਗਿਆ। ਆਰਟਿਸਟ ਦਾ ਮਨ ਇਹੋ ਜਿਹਾ ਹੀ ਹੁੰਦਾ, ਕਦੋਂ ਵੀ ਬਦਲ ਜਾਂਦਾ। ਮੈਂ ਜਨਵਰੀ 98 ਮੈਂ ਚੱਲੀਏ ਯਾਰ, ਚੁੱਪ ਕਰਕੇ ਜਹਾਜ਼ ਫੜਿਆ। ਮੇਰੇ ਦੋਸਤ ਕਹਿੰਦੇ ਉਹ ਰਹਿਣ ਦੇ ਅਮਰੀਕਾ ਛੱਡਣ ਲੱਗਿਆ, ਓਏ ਏਦਾਂ ਹੋਣ ਲੱਗੀ ਉਹਨਾਂ ਨੂੰ। ਉਹ ਮੈਂ ਕਿਹਾ ਯਾਰ ਮੈਂ ਆਪਦੇ ਘਰੇ ਚੱਲਿਆ। ਉਹ ਕਹਿੰਦੇ ਤੈਨੂੰ ਨਹੀਂ ਪਤਾ, ਇੱਥੇ ਫੇਰ ਨਹੀਂ ਆ ਹੋਣਾ, ਉਹ ਇੱਥੇ ਰੋਜ਼ ਕਿਹੜਾ ਆਉਂਦਾ, ਇੱਥੇ ਤਾਂ ਇਹਦਾ ਕੋਲਗੇਟ ਦੀ ਟਿਊਬ ਆ, ਨਿਕਲ ਗਈ, ਇਹ ਵਾਪਸ ਨਹੀਂ ਪੈਣੀ। ਬੜੇ ਡਾਇਲੌਗ ਮਾਰੇ ਹੋਏ, ਹਨਾ। ਉਹ ਵੀ ਉਹਨਾਂ ਦੀਆਂ ਗੱਲਾਂ ਸਹੀ ਸੀ, ਪਰ ਮੇਰੀਆਂ ਗੱਲਾਂ ਮੇਰੇ ਵੱਲੋਂ ਸਹੀ ਸੀ। ਤੁਸੀਂ ਆਪਣੇ ਪੱਖ ਤੋਂ ਮੈਂ ਕਿਹਾ ਯਾਰ ਐਡੀ ਗੱਲ ਨਹੀਂ, 2600 ਰੁਪਏ ਚ ਅੱਗੇ ਵੀ ਆਏ ਆ।
ਤੇ ਮੈਂ ਚੜ ਗਿਆ ਬਾਈ ਘਰ ਨੂੰ। ਹਾਂ। ਤੇ ਸਾਰੇ ਮੈਨੂੰ ਕਹਿਣ ਮੁੰਡਾ ਅਮਰੀਕਾ ਤੋਂ ਆਇਆ, ਮੁੰਡਾ ਅਮਰੀਕਾ। ਮੈਂ ਗੱਲ ਸੁਣ ਲਓ, ਮੈਂ ਆਇਆ ਓਏ, ਮੈਂ ਜਾਣਾ ਨਹੀਂ। ਅੱਛਾ। ਕਹਿੰਦੇ ਕਿਉਂ? ਮੈਂ ਕਿਹਾ ਇੱਕ ਤਾਂ ਹੁੰਦਾ ਨਾ ਅਮਰੀਕਾ ਤੋਂ ਆਇਆ, ਫਿਰ ਉਹ ਲੈ ਕੇ ਜਾਂਦਾ ਕਿਸੇ ਨੂੰ। ਹਾਂ। ਮੈਂ ਕਿਹਾ ਮੈਂ ਉਹ ਨਹੀਂ ਹੈਗਾ, ਮੈਂ ਸਿਰਫ ਵੇਖ ਕੇ ਆ ਗਿਆ। ਆਹੋ। ਉਹ ਫਿਰ ਰਿਸ਼ਤੇ ਆਉਣ ਲੱਗ ਗਏ, ਆਏ ਹੋਣ ਗਿਆ। ਕੋਈ ਉਸ ਤੋਂ ਬਾਅਦ ਵਿਆਹ ਹੋਇਆ। ਉਹ ਕਹਿੰਦੇ ਆਰਟ ਨੂੰ ਕੋਈ ਪਸੰਦ ਨਹੀਂ। ਅਗਲਾ ਕਹਿੰਦਾ ਆਰਟ ਊਟ ਕੀ ਹੈ, ਉਹ ਛੱਡ ਹਨਾ। ਇਹ ਕਿਹੜਾ ਕੈਰੀਅਰ ਆ। ਆਹੋ ਨਹੀਂ, ਫਿਰ ਕਰਾ ਕਰੂ ਕੇ ਵਿਆਹ ਆਪਾਂ ਵਧੀਆ ਸਿੰਪਲ ਜ਼ਿੰਦਗੀ ਸ਼ੁਰੂ ਕਰਤੀ। ਫਿਰ ਠੀਕ ਆ। ਕਹਿੰਦੇ ਹੁਣ ਅਮਰੀਕਾ ਕਿਵੇਂ ਜਾਏਗਾ? ਮੈਂ ਕਿਹਾ ਯਾਰ ਕੀ ਜ਼ਰੂਰੀ ਹੈ ਇੱਕ ਅਮਰੀਕਾ ਹੀ ਜਾਣਾ ਹੁੰਦਾ ਬੰਦੇ ਨੇ? ਹਾਂ। ਦੁਨੀਆ ਦੇ ਹੋਰ ਕੰਟਰੀ ਵੀ ਨੇ। ਠੀਕ ਆ। ਫਿਰ ਦੂਜੀ ਗੱਲ, ਲੈ ਤੂੰ ਉੱਥੋਂ ਆ ਗਿਆ। ਉਹ ਮੈਂ ਕਿਹਾ ਉਹ ਬਰਫ਼ ਦੀ ਸੇਲ ਅਮਰੀਕਾ ਵੀ ਦਿਨੋਂ ਦਿਨ ਖੁਰੀ ਜਾਂਦੀ ਹੈ, ਮੇਰੇ ਜਾਂਦੇ ਨੂੰ ਖਤਮ ਹੋ ਜਾਊਗੀ। ਉਹ ਮੈਂ ਕਿਹਾ ਉੱਥੇ ਹੀ ਰਹਿਣਾ ਅਮਰੀਕਾ ਨੇ, ਫਿਰ ਚੱਲ ਜਾਾਂਗੇ। ਕਹਿੰਦੇ ਹੁਣ ਕੀ ਕਰੇਗਾ? ਮੈਂ ਹੁਣ ਬਾਕੀ ਦੀ ਦੁਨੀਆ ਦੇਖਾਂਗੇ। ਬਾਅਦ ਚ ਫਿਰ ਰਸ਼ੀਆ ਤੋਂ ਸ਼ੁਰੂ ਹੋਏ। ਉਦੋਂ ਤੱਕ ਤੁਹਾਡਾ ਆਰਟਿਸਟ ਦਾ ਕੰਮ ਨਹੀਂ ਚੱਲ ਮੇਰਾ ਚੁੱਕਾ ਠੀਕ ਸੀ। ਸੀਗਾ। ਉਹ ਮੈਨੂੰ ਬਾਹਰੋਂ ਬੁਰੋਂ ਕੰਮ ਆ ਕਿਹੜੇ ਸਾਲ ਤੋਂ ਕਿੰਨੀ ਉਮਰ ਸੀਗੀ ਜਦੋਂ ਆਰਟਿਸਟ ਤੁਸੀਂ ਵੀ ਕਰੀਅਰ ਇਸੇ ਨੂੰ ਬਣਾਉਣਾ? ਮੈਂ 85 ਤੋਂ ਪੇਂਟਿੰਗਾਂ 84 ਤੋਂ ਵੇਚਦਾ ਆ ਰਿਹਾ। ਠੀਕ ਮੈਂ ਲੇਡੀ ਸੂਟ ਪੇਂਟ ਕਰਨ ਲੱਗ ਗਿਆ ਸੀ ਸ਼ੁਰੂ ਚ ਹੀ, ਛੋਟਾ ਹੁੰਦਾ। ਠੀਕ ਆ। ਮੈਂ ਅੰਦੜੀਆ ਜਿਹਾ ਸੀ, ਮੜੀ ਦਾੜੀ ਆਈ ਸੀ ਉਦੋਂ। ਮਿੱਟੀ ਦੇ ਪੌਟ ਵੇਚਣੇ, ਲੇਡੀ ਸੂਟ ਵੇਚਣੇ, ਉਹਨਾਂ ਨਾਲ ਮੇਰਾ ਚੱਲ ਜਾਂਦਾ ਸੀ ਯਾਰ। ਉਹਦੇ ਨਾਲ ਮੈਂ ਨਾ, ਇਹ ਐਵਰੀਡੇ ਇਹ ਜਲਦੀ ਚ ਵਿਕਣ ਵਾਲੀਆਂ ਚੀਜ਼ਾਂ ਨੇ। ਆਰਟਿਸਟ ਨੂੰ ਪਹਿਲਾਂ ਉਹ ਪੇਂਟ ਕਰਨਾ ਚਾਹੀਦਾ ਜੋ ਜਲਦੀ ਵਿਕਦਾ। ਲੇਡੀ ਸੂਟ ਕਿਵੇਂ ਨਹੀਂ ਵਿਕਦਾ? ਬੈੱਡ ਸ਼ੀਟਾਂ ਮੈਂ ਪੇਂਟ ਕਰਦਾ ਸੀ, ਕਿਵੇਂ ਨਹੀਂ ਵਿਕਦੀਆਂ? ਖਰਚਾ ਚਲਾਉਣ ਲਈ ਨਾ ਪਹਿਲੇ 10-12 ਸਾਲ ਤਾਂ ਬੰਦਾ ਸਿੱਖਦਾ ਹੀ ਆਰਟ। ਇਹ ਪਹਿਲੇ 10-12 ਸਾਲ ਜੇ ਬੰਦਾ ਕਹੇ ਮੇਰੀਆਂ ਪੇਂਟਿੰਗਾਂ ਵਿਕ ਜਾਣਗੀਆਂ, ਨਾ। ਮੈਂ ਆਰਟ ਸਕੂਲਾਂ 'ਚ ਟ੍ਰੇਨਿੰਗ ਦਿੰਦਾ ਸੀ ਬੱਚਿਆਂ ਨੂੰ, ਪੇਂਟਿੰਗਾਂ ਠੀਕ ਕਰਦਾ ਸੀ ਉਹਨਾਂ ਦੀਆਂ, ਐਵਰੀਡੇ ਉਹਨਾਂ ਤੋਂ ਪੈਸੇ ਲੈਂਦਾ ਸੀ। ਉਹਦਾ ਨਾ ਖਰਚਾ ਤਾਂ ਚੱਲੇ ਨਾ ਬੰਦੇ ਦਾ। ਇਹ ਤਾਂ ਹੈ ਹੀ। ਮੈਂ ਆਪਣਾ ਖਰਚਾ, ਮੈਂ ਆਪਣੀ ਜੌਬ ਕ੍ਰੀਏਟ ਆਪ ਹੀ ਕਰ ਲਈ ਸੀਗੀ। ਐਵਰੀਡੇ ਉਹਨਾਂ ਤੋਂ ਲੈਂਦਾ ਸੀ ਠੀਕ ਕਰਨ ਦੇ ਪੈਸੇ, ਤੇ ਸੂਟ ਮੈਂ ਦਾ ਪੇਂਟ ਕਰਨ ਦੇ ਪੈਸੇ ਲੈਂਦਾ ਸੀ। ਸੂਟ ਲਿਆਓ ਪੇਂਟ ਕਰਾ ਲਓ, ਮਿੱਟੀ ਦੇ ਪੌਟ ਵੇਚਦਾ ਸੀ। ਆਈ ਮੀਨ ਮੈਂ ਛੋਟੀ ਟੁਕੜੀਆਂ ਚੋਂ ਜਾਣੀ ਕਹੀ ਨਾ ਪੈਸੇ ਕੱਢੇ। ਪਹਿਲੀ ਵੱਡੀ ਪੇਂਟਿੰਗ ਫਿਰ ਕਦੋਂ ਵਿਕੀ? ਉਹ ਪਹਿਲੀ ਤਾਂ ਮੈਂ 1984 ਐਂਡ ਜਿਹਾ ਸੀਗਾ, ਮੈਂ ਸੋਹਣੀ ਮੇਵਾਲ ਬਣਾਈ। ਅੱਛਾ। ਕੋਈ ਕੁੜੀ ਦਾ ਦਾਜ ਚੱਲਿਆ ਸੀ, ਉਹਨੇ ਮੇਰੇ ਤੋਂ 13 ਰੁਪਏ ਦੀ ਲੈ ਲਈ। ਅੱਛਾ। ਮੈਂ ਕਿਹਾ 13 ਬਾਬੇ ਨਾਨਕ ਵਾਲੇ। ਹਾਂ। ਹਨਾ, ਮੈਨੂੰ ਸੀ ਮੈਂ ਮਟੀਰੀਅਲ ਦੁਬਾਰਾ ਲੈ ਆऊं। ਹਾਂ। ਮੁੜ ਕੇ ਬਥੇਰਾ। ਕਿੰਨੀ ਵੱਡੀ ਪੇਂਟਿੰਗ ਸੀ ਉਹ? ਛੋਟੀ ਜੀ ਸੀ ਸੋਹਣੀ। ਮੈਂ ਮੁੜ ਕੇ ਮੈਂ ਬਾਅਦ ਚ ਬੜੀਆਂ ਮਹਿੰਗੀਆਂ ਵੀ ਵੇਚੀਆਂ। ਅੱਛਾ। ਪੂਰੀ ਡੰਜ ਲਾਈ ਮੈਂ, ਜਿਵੇਂ ਬੰਦਾ ਕਹਿੰਦਾ ਨਹੀਂ ਹੁੰਦਾ ਵੀ ਇੰਨੇ ਦੀ ਵਿਕੀ ਆ, ਉਹ ਆਪਾਂ ਸਾਰਾ ਕਰਕੇ ਦੇਖਿਆ ਹੋਇਆ ਜੀ ਗੱਲ ਨਹੀਂ। ਅੱਛਾ। ਹਾਂ ਲੈ, ਸਸਤੇ ਤੋਂ ਲੈ ਕੇ ਮਹਿੰਗੀ ਤੱਕ ਮੈਂ ਕਿਹਾ ਪੂਰਾ ਕਈ ਇੱਕ ਦੋ ਵਾਰੀ ਤਾਂ ਮੈਂ ਆਪ ਹੈਰਾਨ ਹੋ ਗਿਆ ਸੀ। ਮੈਂ ਕਿਹਾ ਯਾਰ ਠੀਕ ਆ, ਕੋਈ ਗੱਲ ਨਹੀਂ। ਕੀ ਨੰਬਰ ਸੀ ਉਹ? ਬਸ ਐਂ ਤਾਂ ਕੀ ਹੁੰਦਾ ਵੀ ਆਪਾਂ ਐਂ ਵੀ ਆਪਣੀ ਗੱਡੀਆਂ ਗੁੱਡੀਆਂ ਲੈਣ ਜੋਗੇ ਹੋ ਗਏ। ਅੱਛਾ, ਠੀਕ ਆ। ਉਹ ਤਾਂ ਕੋਈ ਗੱਲ ਨਹੀਂ, ਉਹ ਤਾਂ ਨਾਲ ਦੀ ਨਾਲ ਅੱਜ ਕੱਲ ਤਾਂ ਜਿੰਨੇ ਮਰਜ਼ੀ ਜੋ ਵੀ ਆ ਸਾਰਿਆਂ ਦੇ ਥੋੜੇ ਹੀ ਰਹਿੰਦੇ ਨੇ। ਕਿ ਕਾਹਦੇ ਤੇ ਵਰਕ ਕਰਨਾ ਤੁਹਾਨੂੰ ਪਸੰਦ ਆ? ਆਇਲ ਪੇਂਟਿੰਗ? ਪਹਿਲਾਂ ਮੈਂ ਆਇਲ ਹੀ ਕੀਤਾ। ਠੀਕ ਆ। 30-35 ਸਾਲ ਆਇਲ ਕੀਤਾ। ਪਿਛਲੇ 5-7 ਸਾਲ ਤੋਂ ਐਕ੍ਰਿਲਿਕ ਤੇ ਆਇਆ। ਅੱਛਾ। ਐਕ੍ਰਿਲਿਕ ਮੋਟਾ ਟੱਚ ਹੁੰਦਾ, ਜਲਦੀ ਸੁੱਕਦੇ ਆ। ਨਾਲ ਦੀ ਨਾਲ ਲੇਅਰਸ ਐਂਡ ਲੇਅਰਸ ਲਾਈ ਚੱਲੋ। ਆਇਲ ਬਹੁਤ ਪੇਸ਼ੈਂਸ ਚਾਹੀਦੀ ਆ, ਬਹੁਤ ਟਾਈਮ ਚਾਹੀਦਾ। ਪਹਿਲਾਂ ਮੇਰੇ ਕੋਲ ਬਹੁਤ ਟਾਈਮ ਹੁੰਦਾ ਸੀ। ਅੱਛਾ। ਟਾਈਮ ਹੁਣ ਵੀ ਬੜਾ, ਪਰ ਕਸਟਮਰ ਕਾਲੀ ਕਰਦੇ ਨੇ, ਜਲਦੀ। ਆਇਲ ਤੁਹਾਨੂੰ ਕਹਿੰਦਾ ਮਹੀਨਿਆਂ ਬੱਧੀ ਕਿਤੇ ਬਹਿ ਜਾ, ਮੈਂ ਅੱਗੇ ਬਹਿ ਜਾਂਦਾ ਹੁੰਦਾ ਸੀ। ਹੁਣ ਜ਼ਿੰਦਗੀ ਸਭ ਦੀ ਇੰਨੀ ਤੇਜ਼ ਹੋ ਗਈ, ਹਰ ਕੋਈ ਰਿਜ਼ਲਟ ਜਲਦੀ ਭਾਲ ਦੋ। ਐਕ੍ਰਿਲਿਕ ਹੀ ਦੇ ਸਕਦੇ ਆ। ਖਾਸ ਕਰ ਟਰੈਵਲ 'ਚ ਤਾਂ ਚੱਲਦਾ ਹੀ ਐਕ੍ਰਿਲਿਕ ਆ। 1970 'ਚ ਅਮਰੀਕਾ 'ਚ ਬਣੇ ਸੀ ਐਕ੍ਰਿਲਿਕਸ। ਟਾਈਮ ਬਚਾਉਣ ਲਈ ਉਹ ਬਣਾਏ ਸੀ ਅਮਰੀਕਾ ਨੇ। ਅੱਛਾ। ਤੇ ਉਦੋਂ ਦੇ ਆਇਲ ਪੁਰਾਣੀਆਂ ਸਦੀਆਂ ਦੀਆਂ ਗੇਮਾਂ ਨੇ, ਪਰ ਹਜੇ ਵੀ ਆਇਲ ਬੜੇ ਲੋਕਾਂ ਦਾ ਫੇਵਰੇਟ ਆ। ਸਭ ਤੋਂ ਵੱਡੀ ਪੇਂਟਿੰਗ ਕਿਹੜੀ ਬਣਾਈ ਹੁਣ ਤੱਕ? ਪੇਂਟਿੰਗ ਇੱਦਾਂ ਤਾਂ ਮੈਂ ਕਿਸੇ ਬੌਜੀ ਦਾ ਬਣਾਇਆ ਸੀ, ਇੱਦਾਂ ਪੂਰੇ ਕੱਦ ਦਾ ਪੋਰਟਰੇਟ, ਲੰਬਾ ਖੜੇ ਆ। ਉਸ ਤੋਂ ਬਾਅਦ ਮੈਂ ਬਣਾਈ ਆ ਮਹਾਰਾਜਾ ਰਣਜੀਤ ਸਿੰਘ ਦਾ ਦਰਬਾਰ 7-8-9 ਫੁੱਟ ਤੱਕ। ਕੁਝ ਖੇਤਾਂ ਦੇ ਸੀਨ 8-9 ਫੁੱਟ ਤੱਕ ਬਣਾਏ ਆ। ਦੇਖੋ ਬਣਾ ਤਾਂ ਮੈਂ ਇਸ ਤੋਂ ਵੱਡੀ ਵੀ ਦਊਂ, 15 ਫੁੱਟ ਦੀ ਵੀ। ਉਹਨੂੰ ਟਰਾਂਸਪੋਰਟ ਕਰਨਾ, ਸੰਭਾਲਣਾ ਔਖਾ ਹੋ ਜਾਂਦਾ। ਲਾਵਾਂਗੇ ਕਿੱਥੇ? ਜਿੱਥੇ ਬਣਵਾਉਣੀ, ਜੇ ਉੱਥੇ ਬਣੇ ਤਾਂ ਹਾਂ ਉਹ ਕੰਧ ਤੇ ਬਣ ਸਕਦੀ ਆ, ਮਿਊਰਲ ਟਾਈਪ। ਹਾਂ ਉਹ ਤਾਂ ਬਣ ਜੂਗੀ। ਜਿਹੜਾ ਬੰਦਾ ਐਡੀ ਪੇਂਟਿੰਗ ਬਣਾ ਲੂ ਨਾ, ਉਹ 20 ਫੁੱਟ ਦੀ ਵੀ ਬਣਾ ਲੂਗਾ। ਵੱਡੀ ਬਣਾਉਣੀ ਸੌਖੀ ਕਿ ਛੋਟੀ? ਦੇਖੋ ਹੁਣ ਟਰੱਕ ਠੀਕ ਕਰਨਾ ਸੌਖਾ ਕਿ ਘੜੀ? ਘੜੀ ਵਾਲਾ। ਕਈ ਵਾਰੀ ਛੋਟੀ ਪੇਂਟਿੰਗ ਬਸ ਕਰਾਉਂਦੀ ਆ 000 ਦੇ ਬ੍ਰਸ਼ ਦੇ ਨਾਲ। ਇੰਨੀ ਗੋਲਡਨ ਟੈਂਪਲ ਛੋਟੇ ਬਣਾਏ, ਮਿਨੀਏਚਰ ਆਰਟ। ਹਾਂਜੀ। ਕਈ ਵਾਰੀ ਐਡੀ ਵੱਡੀ ਪੇਂਟਿੰਗ ਐਂ ਬਣਦੀ ਜਾਂਦੀ ਆ ਸੌਖੀ। ਹਾਂ ਅਸਲ 'ਚ ਵੱਡੀ ਦੀ ਟਾਈਮ ਹੀ ਵੱਧ ਲੱਗਣਾ, ਏਰੀਆ ਜ਼ਿਆਦਾ, ਛੋਟੀ ਜਿਹੀ ਬਰੀਕੀ ਜ਼ਿਆਦਾ ਹੁੰਦੀ ਆ। ਪਰ ਆਪਣੇ ਬੰਦਿਆਂ ਨੂੰ ਹੁੰਦਾ ਕਿ ਵੱਡੀ ਚੀਜ਼ ਦੇ ਵੱਡਾ ਮੁੱਲ, ਵੱਡੀ ਚੀਜ਼ ਤੇ ਆਪਾਂ ਹਮੇਸ਼ਾ ਹੀ ਮਰਦੇ ਆਏ ਆ। ਹਨਾ, ਕਿੱਦਾਂ ਦੀ ਪੇਂਟਿੰਗ ਬਣਾਉਣੀ ਜ਼ਿਆਦਾ ਪਸੰਦ ਤੁਹਾਨੂੰ? ਵੈਸੇ ਤਾਂ ਨੇਚਰ ਦੀਆਂ ਵਧੀਆ ਲੱਗਦੀਆਂ, ਲੈਂਡਸਕੇਪ ਹੋਵੇ, ਵਾਟਰਫਾਲ ਹੋਵੇ, ਜਾਂ ਖੇਤਾਂ ਦਾ ਸੀਨ ਹੋਵੇ, ਹਰਾ ਹਰਾ ਤੁਹਾਨੂੰ ਉਵੇਂ ਲੱਗਣ ਲੱਗ ਜੇ। ਹਿਊਮਨ ਫੇਸ ਪਹਿਲਾਂ ਵਧੀਆ ਲੱਗਦੇ ਸੀ, ਹੁਣ ਇੰਨੇ ਨਹੀਂ ਵਧੀਆ ਲੱਗਦੇ। ਬੰਦਾ ਬੰਦੇ ਤੋਂ ਅੱਕਿਆ ਤਾਂ ਪਿਆ। ਕੀ ਹੁਣ ਕੀ ਕਿਸੇ ਦਾ ਮੂੰਹ ਬਣਾਈ ਜਾਵੇ ਬੰਦੇ ਦਾ? ਉਹਦੇ ਨਾਲ ਚੀਤਾ ਬਣਾਉਣਾ ਜ਼ਿਆਦਾ ਵਧੀਆ ਲੱਗਦਾ। ਸ਼ੇਰ, ਜੰਗਲੀ ਜਾਨਵਰ। ਹਾਂ ਬਣਾਏ ਮੈਂ ਉਹ ਵੀ ਕੀਨੀਆ ਜਾ ਕੇ। ਅੱਛਾ। ਉਹ ਵੀ ਬਣਾਏ ਮੈਂ।
ਬੰਦੇ ਦਾ ਫੇਸ ਹੁਣ ਅਪੀਲ ਨਹੀਂ ਕਰਦਾ ਮੈਨੂੰ, ਇੰਨਾ ਨਹੀਂ ਹੈ। ਨੋ ਨੋ ਨੋ, ਬਿਲਕੁਲ ਵੀ ਨਹੀਂ। ਨਹੀਂ ਹੁਣ ਨਹੀਂ ਕਰਦਾ ਬੰਦੇ ਦਾ ਫੇਸ ਅਪੀਲ। ਹੁਣ ਜੇ ਕੋਈ ਤੁਹਾਨੂੰ ਕਹੇ ਵੀ ਮੇਰੇ ਲਈ, ਸਾਡੇ ਲਈ ਜਾਂ ਸਾਡੇ ਪਰਿਵਾਰ ਲਈ ਪੋਰਟਰੇਟ ਬਣਾ ਨਹੀਂ, ਦਿਓ, ਮੇਰਾ ਨਾ ਕਰ ਇੰਨਾ ਦਿੰਦੇ ਮਨ ਜਿਹਾ ਨਹੀਂ ਹੁੰਦਾ। ਹਾਂ, ਮੈਨੂੰ ਕੋਈ ਇਦਾਂ ਦੇ ਖਾਸ ਰੀਜ਼ਨ ਕਰਕੇ, ਜਿਵੇਂ ਕਿਸੇ ਨੇ ਕਹਿਤਾ ਵੀ ਆਹ ਮਾਡਲ ਦੀ ਤਸਵੀਰ ਬਣਾਉਣੀ ਆਪਾਂ ਗਾਣੇ 'ਚ ਲੈਣੀ ਆ, ਚੱਲ ਇਹਦਾ ਰੀਜ਼ਨ ਆ, ਚੱਲ ਦੇ ਦਿੰਦੇ। ਤੁਸੀਂ ਬਣਾਈ ਵੀ ਆ ਹੁਣ? ਮੈਂ ਬਣਾਈ ਸੀ, ਹਾਂ ਜੀ ਬਣਾਈ ਸੀ, ਹਾਂ। ਕਾਕੇ ਦਾ ਕੋਈ ਗਾਣਾ ਸੀਗਾ? ਹਾਂ, ਉਹ ਜਿਹੜਾ ਸੀਗਾ ਹੋਮ ਸਿੱਖ ਮੈਂ ਮੁੜ ਕੇ ਪੰਜਾਬ ਆਉਣਾ ਹੈ, ਉਹ 'ਚ ਕੁੜੀ ਨੂੰ ਗਿਫਟ ਕਰਦਾ ਪੇਂਟਿੰਗ। ਹਾਂ, ਅੱਛਾ, ਤੁਹਾਡੀ ਬਣਾਈ ਹੋਈ? ਉਹ ਮੈਂ ਬਣਾਈ ਆ, ਉਹਨਾਂ ਨੇ ਮੇਰੇ ਤੋਂ ਬਣਵਾਈ ਸੀਗੀ, ਮੈਂ ਬਣਾਤੀ। ਠੀਕ ਆ। ਏਦਾਂ ਤਾਂ ਹੁਣ ਚਿਹਰਾ ਤਾਂ ਕਿਸੇ ਦਾ ਵੀ ਬਣਾ ਦਾਂਗੇ, ਕੋਈ ਏਡਾ ਔਖਾ ਨਹੀਂ। ਹਿਊਮਨ ਫੇਸ ਹੁੰਦਾ ਕੀ ਆ, ਉਹੀ ਅੱਖਾਂ, ਨੱਕ, ਕਿੱਦਾਂ ਮਾੜੀ ਮੋਟੀ ਸ਼ਕਲ ਫਰਕ ਆ। ਹਾਂ, ਆਪਾਂ ਥੋੜੀ ਸ਼ਕਲ ਦੇ ਫਰਕ ਨਾਲ ਹੀ ਤੁਰੇ ਫਿਰਦੇ ਆ, ਇਦਾਂ ਹੀ। ਨਹੀਂ ਤਾਂ ਤੁਹਾਡੇ ਪਾਸਪੋਰਟ ਤੇ ਮੈਂ ਚੜ ਜਾ, ਮੇਰੇ ਤੇ ਤੁਸੀਂ ਚੜ ਜਾਓ। ਸਹੀ ਗੱਲ ਆ, ਇਹ ਤਾਂ ਆਪਣਾ ਥੋੜਾ ਹੀ ਫਰਕ ਆ, ਉਹੀ ਫਰਕ ਸਾਰੀ ਦੁਨੀਆ 'ਚ ਦੇਖ ਲਓ। ਕੀ ਤਕਨੀਕ ਜਿਹੜੀ ਆ ਤੁਸੀਂ ਯੂਜ਼ ਕਰਦੇ ਆ, ਕਿਤੋਂ ਸਭ ਤੋਂ ਜ਼ਿਆਦਾ ਤੁਸੀਂ ਪ੍ਰਭਾਵਿਤ ਰਹੇ? ਪ੍ਰਭਾਵਿਤ ਤਾਂ ਦੁਨੀਆ 'ਚ ਬੜੇ ਆਰਟਿਸਟ ਨੇ, ਉਹ ਪੁਰਾਣੇ। ਅੱਜ ਕੱਲ ਅਕਿਆਨਾ ਹੈਗੀ ਇੱਕ ਆਰਟਿਸਟ, ਬੜਾ ਵਧੀਆ, ਅਮਰੀਕਾ 'ਚ ਕਰਦੀ ਆ। ਇੱਕ ਰਸ਼ੀਅਨ ਆਰਟਿਸਟ ਆ ਯਾਰ, ਮੇਰਾ ਕੀ ਨਾਂ ਉਹਦਾ, ਵੈਗੋਵ ਪਤਾ ਨਹੀਂ ਕੀ ਏਦਾਂ ਦਾ, ਉਹ ਬੜਾ ਵਧੀਆ ਕੰਮ ਕਰ ਰਿਹਾ। ਤੇ ਆਪਣੇ ਉੱਥੇ ਜੀ.ਐਸ. ਸੋਹਣ ਸਿੰਘ ਜੀ ਦਾ ਕੰਮ ਬੜਾ ਬਰੀਕ ਆ। ਤੇ ਜਿਹੜਾ ਕਿਰਪਾਲ ਸਿੰਘ ਜੀ ਨੇ ਕੰਮ ਕੀਤਾ ਨਾ, ਅਰਦਾਸ ਪੇਂਟ ਕੀਤੀ ਹੈ ਜਿਹੜੀ ਉਹਨਾਂ ਨੇ, ਉਹ ਕੋਈ ਸੋਚ ਹੀ ਨਹੀਂ ਸਕਦਾ। ਤੇ ਬਾਕੀ ਇਹ ਆ ਵੀ ਤੁਸੀਂ ਆਪਣਾ ਕੰਮ ਆਪ ਹੀ ਨਿਖੇਰਨਾ ਹੁੰਦਾ, ਇੰਸਪਾਇਰੇਸ਼ਨ ਥੋੜੀ ਬਹੁਤੀ ਇੱਧਰੋਂ ਉੱਧਰੋਂ ਲੈਣੀ ਹੁੰਦੀ ਆ, ਪਰ ਫਿਰ ਕਰਨਾ ਤਾਂ ਰਿਆਜ਼ ਤੁਹਾਨੂੰ ਹੀ ਪੈਣਾ ਨਾ। ਬ੍ਰਸ਼ ਤਾਂ ਤੁਸੀਂ ਚਲਾਉਣਾ। ਹਾਂ, ਤੁਸੀਂ ਚਲਾਉਣਾ ਨਾ। ਸੋ ਉਸਤਾਦ ਤਾਂ ਇੱਕ ਦਿਨ ਮਿਲ ਜੇ ਬੜਾ ਹੁੰਦਾ। ਤੁਹਾਡਾ ਕੌਣ ਉਸਤਾਦ ਰਿਹਾ? ਉਸਤਾਦ ਜਿੱਦਾਂ ਦਿਆਲ ਸਿੰਘ ਜੀ ਹੁੰਦੇ ਸੀਗੇ, ਉਹ ਉਸਤਾਦ ਮੇਰੇ ਬਣੇ ਨਹੀਂ ਸੀ, ਮੈਂ ਧੱਕੇ ਨਾਲ ਉਹਨਾਂ ਨੂੰ ਬਣਾਉਂਦਾ ਸੀ। ਅੱਛਾ, ਫਿਰ? ਤੇ ਉਹ ਪੇਂਟਿੰਗ ਦਿਖਾਉਂਦੇ ਨਹੀਂ ਸੀ ਹੁੰਦੇ, ਕਿਸੇ ਨੂੰ ਘੁਮਾ ਲੈਂਦੇ ਹੁੰਦੇ ਸੀ, ਰੰਗ ਵੀ ਸ਼ੇਡਿੰਗ ਪਲੇਟ ਪਰੇ ਕਰ ਲੈਂਦੇ ਸੀ। ਮੈਂ ਜੂਸ ਜਸ ਪਿਲਾ ਕੇ ਉਹਨਾਂ ਦੇ ਪਿੱਛੇ ਬਹਿਣ ਲੱਗ ਗਿਆ, ਮੈਨੂੰ ਫਿਰ ਮੈਨੂੰ ਇਜਾਜ਼ਤ ਦੇਤੀ ਵੀ ਬਹਿ ਜਾ ਕਰ। ਅਨਪੜ੍ਹ ਸੀਗੇ ਪਰ ਉਹ ਪੋਰਟਰੇਟ 'ਚ ਜਾਨ ਪਾ ਆਉਂਦੇ ਸੀ। ਹਾਂ, ਤੇ ਉਹਨਾਂ ਤੋਂ ਮੈਂ ਥੋੜਾ ਜਿਹਾ ਗੁਣ ਕੈਚ ਕਰ ਗਿਆ ਸੀ। ਫਿਰ ਥੋੜਾ ਜਿਹਾ ਜੀ.ਐਸ. ਸੋਹਣ ਸਿੰਘ ਦੀਆਂ ਪੇਂਟਿੰਗਾਂ ਦੇਖੀਆਂ, ਉਹਨਾਂ ਤੋਂ ਵੀ ਸਰਦਾਰ ਸਾਹਿਬ ਤਾਂ ਮੈਨੂੰ ਕੁਝ ਡਿਫਰੈਂਟ ਲੱਗਿਆ ਵੀ ਇਹ ਕਾਪੀ ਨਹੀਂ ਹੋ ਸਕਦਾ। ਅੱਛਾ, ਉਹਨਾਂ ਦੇ ਕੰਮ ਨੂੰ ਕੋਈ ਕਾਪੀ ਨਹੀਂ ਕਰ ਸਕਦਾ, ਜਿੰਨਾ ਮਰਜ਼ੀ ਜ਼ੋਰ ਲਾ ਲਵੇ। ਨੋ ਨੋ ਨੋ, ਉਹ ਤਾਂ ਸੁਪਨੇ ਪੇਂਟ ਕਰ ਦਿੰਦੇ ਸੀ। ਅੱਛਾ, ਇੰਨੀ ਕ੍ਰੀਏਟੀਵਿਟੀ। ਓਏ ਬ੍ਰਹਮ ਬੂਟਾ ਮਾਰਕੀਟ ਦੇਖੋ ਜਾ ਕੇ, ਉਹਨਾਂ ਦੀ ਆਰਟ ਗੈਲਰੀ ਆ, ਤੁਸੀਂ ਹੈਰਾਨ ਹੋ ਜਾਓਗੇ। ਤੇ ਕਿਰਪਾਲ ਸਿੰਘ ਨੇ ਜਿਹੜੀ ਡਰਾਇੰਗ ਕੀਤੀ ਆ ਨਾ, ਵੀ ਚਰਖੜੀਆਂ ਦੇ ਚੜੇ ਆ ਰਹੇ ਨੇ, ਜਿਹੜਾ ਤਰੀਕਾ ਦਿਖਾਇਆ ਸਾਨੂੰ, ਗਲਾਂ 'ਚ ਹਾਰ ਪਾਏ, ਕੋਈ ਸੋਚ ਨਹੀਂ ਸਕਦਾ। ਸਿੱਖਾਂ ਦੇ ਲਿਓਨਾਰਡੋ ਕਹਿੰਦਾ ਮੈਂ ਉਹਨਾਂ ਨੂੰ। ਕਿਰਪਾਲ ਸਿੰਘ ਜੀ, ਕਿਉਂਕਿ ਅੱਜ ਹੁਣ ਜਦੋਂ ਵੀ ਆਪਾਂ ਅਰਦਾਸ ਕਰਦੇ ਆ ਜਾਂ ਬੋਲਦੇ ਆ ਜਾਂ ਦੇਖਦੇ, ਉਹ ਨਾਲ ਦੇ ਨਾਲ ਉਹ ਚਿੱਤਰ ਸਾਹਮਣੇ ਆ ਜਾਂਦੇ। ਚਿੱਤਰ ਆਪਾਂ ਨੂੰ ਟੈਕਨੀਕਲੀ ਸਹੀ ਦੱਸਿਆ ਉਹਨਾਂ ਨੇ ਵੀ ਇਦਾਂ ਚਰਖੜੀਆਂ ਘੁੰਮਦੀਆਂ ਸੀ, ਇਦਾਂ ਆਰੇ 'ਚ ਇਦਾਂ ਬੰਨ ਕੇ ਇਦਾਂ ਫੱਟੇ ਲਾਏ ਗਏ ਸੀ। ਆਪਾਂ ਨੂੰ ਟੈਕਨੀਕਲੀ ਨਹੀਂ ਸੀ ਕਦੇ ਵੀ ਪਤਾ ਲੱਗਣਾ ਜੇ ਉਹ ਨਾ ਦੱਸਦੇ। ਉਹਨਾਂ ਨੇ ਕਿਉਂਕਿ ਆਪਣੇ ਦਿਮਾਗ 'ਚ ਆਪੇ ਚਿੱਤਰ ਜੇ ਬਣੀ ਜਾਣੇ ਸੀ ਵੀ ਐਂ ਹੋ ਗਿਆ ਹੋਣਾ, ਪਰ ਉਹ ਜਿਹੜਾ ਉਹਨਾਂ ਨੇ ਟੈਕਨੀਕ ਦੱਸੀ ਨਾ ਵੀ ਇਦਾਂ ਬੰਦੇ ਨੂੰ ਬੰਨਿਆ ਜਾਂਦਾ, ਫਿਰ ਐਂ ਚੀਰਿਆ ਜਾਂਦਾ, ਉਹ ਜਿਹੜਾ ਟੈਕਨੀਕ ਦਾ ਜਿਹੜਾ ਆਪਣੇ ਸਾਹਮਣੇ ਪੂਰੀ ਡਰਾਇੰਗ ਆ ਗਈ, ਉਹ ਆਪਾਂ ਨੂੰ ਸਮਝ ਆ ਗਈ ਗੇਮ। ਉਹ ਉਦਾਂ ਆਪਾਂ ਇਹ ਨਹੀਂ ਕਹਿੰਦੇ ਵੀ ਚਿੱਤਰਾਂ ਨੂੰ, ਤਸਵੀਰਾਂ ਨੂੰ ਧੂਫਾਂ ਦਿਓ, ਚਿੱਤਰਾਂ ਨੂੰ ਪੂਜੋ, ਤਾਂ ਆਪਣੇ ਮਨਾਂ ਨੇ। ਮਨਾ ਬਿਲਕੁਲ, ਮੂਰਤੀ ਪੂਜਾ ਮਨਾ, ਮੂਰਤੀ ਪੂਜਾ ਬਿਲਕੁਲ ਮਨਾ ਵਾ। ਪਰ ਬੱਚਿਆਂ ਨੂੰ ਦੱਸਣ ਲਈ ਹੁਣ ਸਾਹਿਬਜ਼ਾਦੇ ਨੀਹਾਂ 'ਚ ਕਿਵੇਂ ਖੜੇ, ਕਿੱਦਾਂ, ਉਹ ਦੱਸਣ ਲਈ ਚਿੱਤਰ ਠੀਕ ਆ। ਪਰ ਜੇ ਕਹੀਏ ਸਵੇਰੇ ਉੱਠ ਕੇ ਚਿੱਤਰ ਨੂੰ ਧੂਫ ਦੇ ਦਿਓ, ਉਹ ਗਲਤ ਆ, ਉਹ ਟੋਟਲੀ। ਹਾਂ, ਬਸ। ਤੁਸੀਂ ਗੁਰਦੁਆਰਾ ਸਾਹਿਬ ਦੀ, ਦਰਬਾਰ ਸਾਹਿਬ ਦੀਆਂ ਵੀ ਬਹੁਤ ਸਾਰੀਆਂ ਬਹੁਤ ਬਣਾਈਆਂ ਮੈਂ। ਗੋਲਡਨ ਟੈਂਪਲ ਨੂੰ 35 ਐਂਗਲਾਂ ਤੋਂ ਬਣਾਇਆ, ਗੋਲਡਨ ਟੈਂਪਲ ਨੂੰ, ਛੋਟੀਆਂ ਪੇਂਟਿੰਗਾਂ 'ਚ। ਹਰ 5 ਕਦਮ ਬਾਅਦ ਗੋਲਡਨ ਟੈਂਪਲ ਦਾ ਦ੍ਰਿਸ਼ ਬਦਲ ਜਾਂਦਾ, ਹਰ 5 ਕਦਮ ਤੁਸੀਂ ਤੁਰਦੇ ਹੋ ਬਦਲ ਜਾਂਦਾ। ਤੇ ਉਹਨੂੰ ਮੈਂ ਸਾਰੀ ਪਰਿਕਰਮਾ 'ਚੋਂ ਕਿਵੇਂ ਦਿਖਦਾ, ਬੁੰਗਿਆਂ 'ਚੋਂ ਕਿਵੇਂ ਦਿਖਦਾ, ਬਾਬਾ ਟਲ ਤੋਂ ਕਿਵੇਂ ਦਿਖਦਾ, ਸਾਰੇ ਐਂਗਲ ਤੇ ਸਰੋਵਰ 'ਚ ਕਿਵੇਂ ਇਸ਼ਨਾਨ ਕਰਦੇ ਨੇ, ਕਿਵੇਂ ਪੱਤੇ ਸਾਫ਼ ਕਰਦੇ ਆ ਨੈੱਟ ਨਾਲ, ਕਿਵੇਂ ਅੰਦਰ ਏਕਮਕਾਰ ਬਣਾਉਂਦੇ ਆ ਗੇਂਦੇ ਦੇ ਫੁੱਲਾਂ ਦਾ, ਸਵੇਰੇ ਨਰਸਿੰਘਾ ਕਿਵੇਂ ਵੱਜਦਾ, ਇਦਾਂ ਕਿੰਨੇ ਹੀ ਸੀਨ ਸੀ ਮੈਂ ਕੀਤੇ ਬੜੇ। ਏਰੀਅਲ ਵਿਊ, ਬਰਡ ਵਿਊ ਵੀ ਬਣਾਇਆ। ਸਭ ਬਰਡ ਵਿਊ ਮੇਰਾ ਬਹੁਤ ਪਸੰਦ ਕੀਤਾ ਗਿਆ। ਹਾਂਜੀ, ਬਹੁਤ ਵਧੀਆ ਲੱਗਦਾ, ਕਿਉਂਕਿ ਉੱਥੇ ਅਕਾਲ ਤਖਤ ਸਾਹਿਬ, ਸਾਰੇ ਜਿਹੜੀਆਂ ਬੇਰੀਆਂ, ਉਹ ਸਾਰਾ ਉੱਪਰੋਂ ਪੰਛੀ ਉੱਪਰੋਂ ਲੰਘਦਾ, ਉਹਨੂੰ ਕਿਵੇਂ ਦਿਖਦਾ, ਉਹ ਆ ਨਾ ਉਹ। ਸੋ ਤੁਸੀਂ ਪੰਛੀ ਬਣੇ ਉਦੋਂ? ਪੰਛੀ ਬਸ ਕਹਿ ਲਓ ਜੀ, ਪੰਛੀ ਕਿੱਥੇ ਬੰਦਾ ਬਣ ਜੂ, ਜਿਹੜੇ ਨਜ਼ਾਰੇ ਪੰਛੀ ਲੈਂਦਾ ਹਨਾ। ਪੱਲੇ ਰਿਜਕ ਨਾ ਬੰਨ ਦੇ ਪੰਛੀ ਤੇ ਦਰਵੇਸ਼। ਆਪਾਂ ਤਾਂ ਫਰਿੱਜਾਂ ਭਰੀ ਫਿਰਦੇ ਆ, ਪਤਾ ਨਹੀਂ 7 ਦਿਨਾਂ ਨੂੰ ਕੀ ਖਾਣਾ। ਹਾਂ, ਆਪਣਾ ਤਾਂ ਸਵੇਰ ਦੀ ਖਾ ਕੇ ਸ਼ਾਮ ਦੀ, ਤਾਂ ਸ਼ਾਮ ਨੂੰ ਕੀ ਬਣਾਉਣਾ, ਫਿਰ ਜਿਵੇਂ ਕਾਲ ਪੈਣ ਲੱਗਿਆ ਹੁੰਦਾ ਹਨਾ। ਆਪਾਂ ਤਾਂ ਬਹੁਤ ਇਨਸਿਕਿਉਰਿਟੀ 'ਚ ਆ। ਪੰਛੀ ਉਨਾ ਕੀ ਟਾਹਣੀ ਤੋਂ ਲਊਗਾ ਜਿੰਨੀ ਕੁ ਲੋੜ ਆ, ਗਾਂ ਉੱਡ ਜੂਗਾ ਹਨਾ। ਆਪਣੇ ਪੂਰੀ ਰੂਟੀਨ 'ਚ ਚੱਲਦਾ। ਲੈ, ਟਾਈਮ ਸਿਰ ਸੌਣਾ, ਟਾਈਮ ਸਿਰ ਜਾਗਣਾ, ਆਪਣਾ ਕੋਈ ਹਿਸਾਬ। ਧੱਕੇ ਦੇ ਨਾਲ ਦਿਨ ਬਣਾ ਲਈਦਾ, ਧੱਕੇ ਨਾਲ ਰਾਤ ਬਣਾ ਲਈਦੀ। ਦਿਨ 24 ਘੰਟੇ ਦਾ ਗੁਰੂ ਨਾਨਕ ਦੇਵ ਜੀ ਵੇਲੇ ਵੀ ਉਦਾਂ ਹੀ ਸੀਗਾ। ਬਾਬੇ ਨਾਨਕ ਵੇਲੇ ਕੀ ਸੀ ਵੀ 24 ਘੰਟਿਆਂ ਦੇ ਦਿਨ 'ਚੋਂ 365 ਦਿਨਾਂ ਦੇ ਸਾਲ 'ਚੋਂ ਉਹਨਾਂ ਨੇ ਕਿੰਨੇ ਦਿਨ ਮਹੀਨੇ ਚੁਰਾ ਲਏ, ਕਿੰਨੀਆਂ ਯਾਤਰਾਵਾਂ ਕਰ ਲਈਆਂ। ਲੈ ਹੁਣ ਲੋਕਾਂ ਤੋਂ ਟੁੱਟੀ ਜਿਹੀ ਯਾਤਰਾ ਨਹੀਂ ਕਰ ਹੁੰਦੀ, ਕਿਉਂਕਿ ਟਾਈਮ ਹੈ ਨਹੀਂ। ਉਹਨਾਂ ਨੇ ਵੀ ਤਾਂ ਉਹਦੇ 'ਚੋਂ ਕੱਢਿਆ ਸਭ ਕੁਛ ਹਨਾ, ਸਭ ਕੁਝ ਕਰਕੇ ਦਿਖਾਇਆ ਉਹਨਾਂ ਨੇ। ਹਾਂ, ਮਹੀਨਿਆਂ ਹਫ਼ਤਿਆਂ ਦੀ ਚੋਰੀ ਕਰਨ ਦਾ ਵਾਲ ਆਉਣਾ ਚਾਹੀਦਾ, ਇਹ ਸਭ ਤੋਂ ਵਧੀਆ ਚੋਰੀ ਆ। ਆਪਣੇ ਲਈ ਥੋੜੇ ਸਾਈਡ ਤੇ ਤਾਂ ਕਰੋ, ਹਫ਼ਤੇ ਆਪਣੇ ਲਈ ਟਾਈਮ ਕੱਢੋ।
ਬਿਲਕੁਲ ਕੱਢਣਾ ਚਾਹੀਦਾ, ਹੂੰ, ਕਿਉਂ ਨਹੀਂ। ਤੁਸੀਂ ਉੱਤਮ ਖੇਤੀ ਵੀ ਬਣਾਈ ਕਰਤਾਰਪੁਰ ਸਾਹਿਬ ਦੀ। ਹਾਂ, ਮੈਂ ਤਾਂ ਬਣਾਈ ਸੀ ਕਿ ਗੁਰੂ ਨਾਨਕ ਦੇਵ ਜੀ ਦਾ ਅਸਲੀ ਮੈਸੇਜ ਤਾਂ ਸੀ ਉੱਤਮ ਖੇਤੀ, ਹੂੰ ਆਰਗੈਨਿਕ ਫਾਰਮਿੰਗ। ਹੂੰ ਹੂੰ ਹੁਣ ਉਹਨੂੰ ਅਸੀਂ ਜੇ ਕਹੀਏ ਵੀ ਪੱਥਰਾਂ ਥੱਲੇ ਦੱਬ ਕੇ ਇਕੱਲੇ ਗੁਰਦੁਆਰੇ ਖੜੇ ਕਰਨੇ ਆ, ਫਿਰ ਉਹ ਚੀਜ਼ ਸਾਨੂੰ ਕੀ ਮੈਸੇਜ ਦਊਗੀ। ਗੁਰੂ ਨਾਨਕ ਦੇਵ ਜੀ ਦਾ ਆਰਗੈਨਿਕ ਫਾਰਮ ਹੋਵੇ, ਉਹਦੇ 'ਚ ਆਰਗੈਨਿਕ ਫਾਰਮ ਦੀਆਂ ਟੈਕਨੀਕਾਂ ਸਿੱਖੀਆਂ ਜਾਣ, ਵਲੰਟੀਅਰ ਕੰਮ ਕਰਨ ਤੇ ਸਬਜ਼ੀ ਭਾਜੀ ਲੰਗਰ ਲਈ ਜਾਵੇ, ਫਿਰ ਮੈਂ ਮੰਨਦਾ ਵੀ ਕਰਤਾਰਪੁਰ ਸਕਸੈਸਫੁਲ ਆ। ਹੈ ਨਾ। ਤੇ ਜੇ ਇਕੱਲੀਆਂ ਬਿਲਡਿੰਗਾਂ ਦੇ ਕੰਸੈਪਟ ਨਾਲ ਤਾਂ ਨਹੀਂ, ਬਿਲਡਿੰਗਾਂ ਨੂੰ ਤਾਂ ਗੁਰੂ ਨਾਨਕ ਦੇਵ ਜੀ ਨੇ ਨਹੀਂ ਮੰਨਿਆ ਕਦੇ। ਉਹਨਾਂ ਨੇ ਕਦੇ ਬਿਲਡਿੰਗਾਂ ਬਣਾਈਆਂ ਜਾਂ ਉਹਨਾਂ ਨੇ ਕਿਹਾ ਵੀ ਇੰਨੇ ਗੁਰਦੁਆਰੇ ਫੜਾ ਕੇ ਇੰਨਾ ਚੱਕ ਦਿਓ ਫੱਟੇ। ਨੋ ਨੋ ਨੋ, ਇਹ ਸਾਰਾ ਬਿਲਡਿੰਗ ਕੰਸੈਪਟ ਇਕੋ ਫਰੈਂਡਲੀ ਨਹੀਂ ਹੈਗਾ, ਸਸਟੇਨੇਬਲ ਨਹੀਂ ਹੈਗਾ। ਜਿੱਥੇ ਵੀ ਇੱਕ ਵਾਰੀ ਬਿਲਡਿੰਗ ਬਣ ਜਾਂਦੀ ਉੱਥੇ ਖੇਤੀ ਨਹੀਂ ਹੋ ਸਕਦੀ ਦੁਬਾਰਾ। ਸੀਮੈਂਟ ਬਜਰੀਆਂ ਜਿਹੜੀਆਂ ਚੀਜ਼ਾਂ ਨੇ ਇਹ ਪੈ ਜਾਂਦੀਆਂ। ਖੇਤੀਬਾੜੀ ਜ਼ਮੀਨ ਜਿਹੜੀ ਵਾਹੀਯੋਗ ਜ਼ਮੀਨ ਆ ਨਾ, ਉਹਨੂੰ ਖਰਾਬ ਨਹੀਂ ਕਰਨਾ ਚਾਹੀਦਾ। ਹਰਾ ਤਾਂ ਹਰਾ ਹੀ ਰਵੇ। ਮੈਂ ਤਾਂ ਕਹਿੰਦਾ ਇਹ ਗੌਰਮੈਂਟ ਨੂੰ ਨਾ ਰੋਕਾਂ ਲਾਉਣੀਆਂ ਚਾਹੀਦੀਆਂ ਵੀ ਜਿਹੜੀ ਜ਼ਮੀਨ ਖੇਤੀ ਦੇ ਯੋਗ ਹੈਗੀ ਆ ਉਹ ਸਦਾ ਖੇਤੀ ਯੋਗ ਹੀ ਰਹੇ। ਘਰ ਨਾ ਬਣਨੀਆਂ ਕੁਛ ਥਾਂ ਕਲੋਨੀਆਂ ਕੱਟ ਜਿਹੜੇ ਬਿਲਡਿੰਗਾਂ ਬਣਾ ਕੀ ਫਾਇਦਾ ਉਹਦਾ। ਮਤਲਬ ਜਿੱਥੇ ਵੀ ਬਿਲਡਿੰਗ ਬਣਦੀ ਹੁੰਦੀ ਆ ਮੈਨੂੰ ਤਾਂ ਐਂ ਲੱਗਦਾ ਹੁੰਦਾ ਯਾਰ ਮੂੰਹ ਪਰੇ ਨੂੰ ਕਰ ਲਓ। ਅੱਛਾ, ਬਾਕੀ ਆਪਣਾ ਆਪਣਾ ਸੁਭਾਅ ਜੀ। ਹਾਂਜੀ, ਦੇਖੋ ਕੋਈ ਬਾਗ ਆ, ਤੁਹਾਨੂੰ ਕੋਈ ਕਵੇ ਆਜੋ ਬਾਗ 'ਚ ਚੱਲੀਏ, ਫੀਲ ਤੁਸੀਂ ਬਾਗ 'ਚ ਜਾਂਦੇ, ਫਰੂਟ ਲੱਗੇ, ਪੰਛੀ ਬੋਲਦੇ ਆ, ਦਿਲ ਬਾਗੋ ਬਾਗ ਹੋ ਜਾਂਦਾ। ਨਹੀਂ ਤਾਂ ਹੀ ਤਾਂ ਬਾਗੋ ਬਾਗ ਕਹਿੰਦੇ, ਤਾਂ ਹੀ ਬਾਗੋ ਬਾਗ ਕਹਿੰਦੇ ਨੇ, ਹਨਾ। ਚਲੋ ਹੈ ਤਾਂ ਹੁਣ ਬੜਾ ਕੁਛ ਇੱਧਰ ਉੱਧਰ ਗਲਤ ਚੱਲੀ ਜਾਂਦਾ। ਹਰ ਬੰਦਾ ਚਾਹੁੰਦਾ ਤਾਂ ਹੈ ਕੋਵਿਡ ਦੇ ਵਿੱਚ, ਪਰ ਇਹ ਲੋਕਾਂ ਨੂੰ ਪਤਾ ਲੱਗ ਗਿਆ ਵੀ ਨਹੀਂ ਇਹ ਬਾਗ ਬੂਗ ਖੁੱਲਾਪਣ, ਇਹ ਹਰਿਆਲੀ ਬਹੁਤ ਜ਼ਰੂਰੀ ਹੈ। ਕੋਵਿਡ ਨੇ ਅਕਲ ਬੜੀ ਦਿੱਤੀ। ਮੈਂ ਤਾਂ ਕੋਵਿਡ 'ਚ ਆਪਣੇ ਕੋਲ ਤਾਂ ਕੰਮ ਸੀਗਾ। ਹਾਂ, ਲੋਕਾਂ ਲਈ ਲੋਕਡਾਊਨ ਸੀ, ਸਾਡੇ ਲਈ ਲੁੱਕਡਾਊਨ ਸੀਗਾ। ਵੀ ਥੱਲੇ ਦੇ ਕੇ ਬਣਾਈ ਮੈਂ ਬਸ ਲੁੱਕਡਾਊਨ ਸੀ, ਥੱਲੇ ਦੇਖ ਕੇ ਆਪਣੇ ਪੇਂਟਿੰਗਾਂ ਕਰੀ ਗਿਆ। ਮੈਂ ਕਿਹਾ ਲੋਕੀ ਕਹਿੰਦੇ ਲੋਕਡਾਊਨ ਲੱਗ ਗਿਆ, ਮੈਂ ਕਿਹਾ ਸਾਡਾ ਤਾਂ ਲੋਕਡਾਊਨ ਕਦੋਂ ਦਾ ਲਾਇਆ ਹੋਇਆ। ਕਹਿੰਦੇ ਵਰਕਿੰਗ ਹੌਲੀਡੇਜ਼ ਚੱਲ ਪਈਆਂ, ਮੈਂ ਕਿਹਾ ਸਾਡੀਆਂ ਵਰਕਿੰਗ ਹੌਲੀਡੇਜ਼ ਤਾਂ ਚੱਲਦੀਆਂ ਨੇ 1985 ਦੀਆਂ, ਘਰੋਂ ਹੀ ਕੰਮ ਕਰੀਦਾ ਸੀ ਤਾਂ, ਜਦੋਂ ਦਾ ਸੋਹਣੀ ਮਹਿਵਾਲ ਬਣਾਉਣ ਲੱਗੇ। ਹਾਂ, ਆਪਾਂ ਕਦੇ ਕੁੱਲੂ, ਤੁਸੀਂ ਸਭ ਕੁਝ ਹੀ ਬਣਾਇਆ। ਮੈਂ ਕੁੱਲੂ ਮਨਾਲੀ ਬਹਿ ਕੇ ਬਹੁਤ ਪੇਂਟਿੰਗਾਂ ਬਣਾਈਆਂ, ਜੰਗਲ 'ਚ ਘਰ ਲੈ ਲੈਂਦਾ ਹੁੰਦਾ ਸੀ ਮੈਂ ਕਿਸੇ ਜਰਮਨ ਤੋਂ। ਠੀਕ ਆ। ਉਹ ਤੋਂ ਬਾਅਦ ਕੇਰਲਾ ਬਹਿ ਕੇ ਵੀ ਬਹੁਤ ਬਣਾਈਆਂ। ਮੈਂ ਅਕੋਰਡਿੰਗ ਟੂ ਵੈਦਰ ਮੂਵ ਕਰਦਾ ਰਹਿੰਦਾ ਸੀ। ਜਿੱਥੇ ਠੰਡਾ ਠੰਡਾ ਰਵੇ, ਹਾਂ ਵੀ ਤੁਹਾਡੇ ਅਨੁਸਾਰ ਵੈਦਰ ਹੋਵੇ, ਜਿੱਥੇ ਤੁਹਾਨੂੰ ਪਸੰਦ ਕਰਦੇ। ਹਾਂ। ਤੇ ਪੇਂਟਿੰਗ ਵਧੀਆ ਬਣਨੀ ਚਾਹੀਦੀ ਆ। ਦੂਜਾ ਬੰਦਾ ਪੁੱਛਦਾ ਕਿੱਥੇ ਬਹਿ ਕੇ ਬਣਾਈ ਆ, ਇਹ ਤਾਂ ਹੈ ਹੀ। ਬਸ ਅਗਲੇ ਦੇ ਐਡਰੈਸ ਤੇ ਚੀਜ਼ ਚਲੀ ਗਈ। ਹਾਂ, ਠੀਕ ਹੈ ਨਾ, ਚੀਜ਼ ਪਰਫੈਕਟ ਬਣ ਗਈ। ਮਾਹੌਲ ਦਾ ਅਸਰ ਪੈਂਦਾ, ਤੁਹਾਡੇ ਆਲੇ ਦੁਆਲੇ ਚਿੱਟੇ ਪਹਾੜ ਹੋਣ, ਤੁਸੀਂ ਵਧੀਆ ਇੱਕ ਸਾਫ਼ ਸੁਥਰੇ ਉੱਚੇ ਹਾਈਟ ਤੇ ਬੈਠੇ ਹੋਵੋ, ਠੀਕ ਆ, ਕੁਦਰਤ ਦੇ ਨਾਲ ਹੋਵੋ, ਹਾਂ, ਤੁਹਾਡੇ ਖਾਣ ਪੀਣ ਸਿੰਪਲ ਹੋਵੇ ਤੇ ਤੁਸੀਂ ਆਰਾਮ ਨਾਲ ਬਿਨਾਂ ਕੋਈ ਮਿੱਟੀ ਨਹੀਂ ਉੱਡਦੀ, ਕੋਈ ਤੁਹਾਨੂੰ ਡਿਸਟਰਬ ਕਰਨ ਵਾਲਾ ਨਹੀਂ, ਤੁਹਾਡੇ ਕੰਮ 'ਚ ਪਰਫੈਕਸ਼ਨ ਆਊਗੀ। ਠੀਕ ਆ। ਹਾਂ, ਸ਼ਹਿਰਾਂ 'ਚ ਸਾਨੂੰ ਵੀ ਆਉਣਾ ਪੈਂਦਾ ਉੱਤਰ ਕੇ, ਸਦਾ ਹੀ ਨਹੀਂ ਇੱਕ ਜਗ੍ਹਾ ਰਿਹਾ ਜਾਂਦਾ। ਖੱਚ 'ਚ ਸਾਨੂੰ ਵੀ ਲੁਧਿਆਣੇ ਦੇ ਟ੍ਰੈਫਿਕ 'ਚ ਫਸਣਾ ਪੈਂਦਾ। ਪਰ ਸਾਲ ਦੇ ਕੁਝ ਮਹੀਨੇ ਤੁਸੀਂ ਫਸ ਸਕਦੇ ਹੋ, ਪਰ ਕੁਝ ਮਹੀਨੇ ਨੇਚਰ ਲਈ, ਕੁਛ ਆਪਣੇ ਲਈ, ਕੁਛ ਹੋਰ ਟਰੈਵਲ ਲਈ ਵੀ ਰੱਖੋ ਨਾ। ਡਿਵਾਈਡ ਕਰੋ ਨਾ 365 ਦਿਨਾਂ ਨੂੰ ਤਰੀਕੇ ਨਾਲ। ਕਿਸਾਨੀ ਸੰਘਰਸ਼ ਤੇ ਵੀ ਬਣਾਈ ਸੀ ਤੁਸੀਂ? ਹਾਂਜੀ ਹਾਂ, ਉਹ ਜਿਵੇਂ ਵੀ ਕਿੱਦਾਂ ਉਹ ਸਾਰਾ ਹੋਇਆ, ਕੀ ਘਟਨਾਵਾਂ ਹੋਈਆਂ, ਕਿਵੇਂ ਉਹ ਸਾਰਾ ਡਿਫਾਈਨ ਕੀਤਾ ਸੀਗਾ। ਜਿਹੜੀ ਮੌਕੇ ਤੇ ਚੋਟ ਹੁੰਦੀ ਹੈ ਨਾ, ਉਹ ਵੀ ਕਰਨੀ ਪੈਂਦੀ ਹੈ। ਉਹਦੇ ਨਾਲ ਹੁੰਦਾ ਕਿ ਕਰੰਟ ਇਸ਼ੂ ਕੀ ਆ, ਉਹਨੂੰ ਵੀ ਪੇਂਟ ਕਰੋ। ਹਾਂ, ਨਹੀਂ ਉਹ ਵਧੀਆ ਰਿਹਾ, ਬਿਲਕੁਲ ਬਹੁਤ ਪਸੰਦ ਕੀਤਾ। ਭਗਤ ਪੂਰਨ ਸਿੰਘ ਪਿੰਗਲਵਾੜਾ ਦੀ ਲਾਈਫ ਪੂਰੀ ਪੇਂਟ ਕੀਤੀ ਆ। ਹਾਂ, ਠੀਕ ਹੈ ਜੀ, ਪੂਰੀ ਇੱਕ ਕੈਨਵਸ ਤੇ ਵੀ ਕਿਵੇਂ ਉਹਦਾ ਪਿੰਗਲੇ ਨੂੰ ਲੈ ਕੇ ਆਏ ਬਾਰਡਰ ਟੱਪ ਕੇ, ਉਹ ਆਪਣੇ 47 'ਚ। ਉਹ ਤੋਂ ਬਾਅਦ ਕਿਵੇਂ ਪਿੰਗਲਵਾੜਾ ਹੋਂਦ 'ਚ ਆਇਆ, ਕਿਵੇਂ ਉਹਨਾਂ ਦੀ ਐਂਬੂਲੈਂਸ ਰੇੜਾ ਸੀ, ਸਾਈਕਲ ਤੇ ਕਿਵੇਂ ਜਾਂਦੇ ਸੀ, ਢਾਬਿਆਂ ਤੋਂ ਰੋਟੀਆਂ ਇਕੱਠੀਆਂ ਕਰਕੇ ਕਿਵੇਂ ਰਾਤ ਨੂੰ ਉਹਨਾਂ ਨੂੰ ਖਵਾਉਂਦੇ ਸੀ, ਕਿੰਨੇ ਜਣਿਆਂ ਨੂੰ ਸੰਭਾਲੀ ਰੱਖਿਆ ਉਹਨਾਂ ਨੇ, ਫਿਰ ਕਿਵੇਂ ਉਹਨਾਂ ਨੂੰ ਗਵਰਨਮੈਂਟ ਨੇ ਉਠਾਤਾ ਉੱਥੋਂ, ਤੁਹਾਡੇ ਕੋਲ ਕਿਹੜਾ ਰਜਿਸਟਰੀ ਆ, ਫਿਰ ਉਹਨਾਂ ਨੂੰ ਉੱਥੇ ਜਗ੍ਹਾ ਦਿੱਤੀ ਪੁਲ ਥੱਲੇ, ਫਿਰ ਵੀ ਵਿਚਾਰਾ ਉਹਨਾਂ ਨੇ ਵਧੀਆ ਚਲਾਇਆ ਹਨਾ। ਖੜ ਕੇ ਸਾਹਿਤ ਵੰਡਦੇ ਹੁੰਦੇ ਸੀ ਵੀ ਦਰਖਤ ਲਾਓ, ਆਹ ਕਰੋ, ਕਿੰਨੇ এনवायरमेंटलिस्ट ਸੀਗੇ ਉਹ। ਭਗਤ ਜੀ ਨੇ ਬਹੁਤ ਵਧੀਆ ਕੰਮ ਕੀਤਾ। ਕੂੜਾ ਜਿੱਥੇ ਦਿਸਦਾ ਹਰ ਬੱਚੇ ਨੂੰ ਉਹਨਾਂ ਬਾਰੇ ਪੜ੍ਹਨਾ ਚਾਹੀਦਾ ਤੇ ਸਾਨੂੰ ਪੜ੍ਹਾਉਣਾ ਚਾਹੀਦਾ। ਤੇ ਮਹਾਰਾਜਾ ਰਣਜੀਤ ਸਿੰਘ ਬਾਰੇ ਵੀ ਹਰ ਬੱਚੇ ਨੂੰ ਪਤਾ ਹੋਣਾ ਚਾਹੀਦਾ ਵੀ ਉਹਨਾਂ ਦਾ ਰਾਜ ਕਿੱਦਾਂ ਦਾ ਸੀ, ਕਿਵੇਂ ਰਿਹਾ ਸਾਰਾ ਸਿਸਟਮ। 골ਡਨ ਪੀਰੀਅਡ ਸੀਗਾ ਸਾਡਾ। ਨਹੀਂ ਤਾਂ ਜਵਾਕ ਕੀ ਕਹਿਣਗੇ, ਡੈਡੀ ਭੁੱਖ ਲੱਗੀ ਆ, ਸ਼ੇਰੇ ਪੰਜਾਬ ਢਾਬੇ ਚੱਲੀਏ। ਸ਼ੇਰੇ ਪੰਜਾਬ ਢਾਬਾ ਹੀ ਰਹਿ ਗਿਆ ਯਾਰ। ਉਹ ਸ਼ੇਰੇ ਪੰਜਾਬ ਤਾਂ ਬਾਈ ਬਹੁਤ ਵੱਡੀ ਚੀਜ਼ ਸੀ, ਰਾਜ ਸੀਗਾ ਹਨਾ, ਉਹ ਤਾਂ ਰਾਜਾ ਸੀ। ਉਹਦੇ ਬਾਰੇ ਜੇ ਹੁਣ ਅਸੀਂ ਜਿਹੜੀਆਂ ਪੇਂਟਿੰਗਾਂ ਬਣਾਉਂਦੇ ਆ ਉਹਨਾਂ ਨੂੰ ਡਿਫਾਈਨ ਕਰਦੇ ਆ, ਬੱਚੇ ਸੁਣਦੇ ਆ, ਉਹਨਾਂ ਨੂੰ ਚੇਟਕ ਲੱਗਦੀ ਆ। ਬਾਕੀ ਫਿਰ ਹੋਰ ਕਿਤਾਬਾਂ ਪੜ੍ਹ ਲੈਣਗੇ ਅੱਗੇ। ਇੱਕ ਵਾਰ ਚੇਟਕ ਜੀ ਤਾਂ ਲੱਗੇ, ਚਿੱਤਰ ਚੇਟਕ ਲਾ ਦਿੰਦਾ ਇੱਕ ਵਾਰੀ। ਚਿੱਤਰ ਦੇਖ ਕੇ ਬੰਦਾ, ਤੁਸੀਂ ਕਿਸੇ ਨੂੰ ਪੰਜਾਬ ਦਾ ਸੋਹਣਾ ਦ੍ਰਿਸ਼ ਦਿਖਾਓ, ਹਰਾ ਸਰੋਂ ਦੇ ਫੁੱਲ ਐ, ਖੇਤ ਖੂਤ ਹੋਣ, ਕੋਈ ਅੰਗਰੇਜ਼ ਦੇਖੇ ਕਿਹੜਾ ਏਦਾਂ ਦਾ ਯਾਰ ਪੰਜਾਬ, ਮੈਂ ਯਾਰ ਜਾ ਕੇ ਆਊਂਗਾ, ਮੈਂ ਤੇਰੇ ਕੋਲ ਆਊਂਗਾ। ਚਿੱਤਰ ਕਿਸੇ ਵੀ ਚੀਜ਼ ਦੀ ਚੇਟਕ ਲਾ ਸਕਦਾ ਕਿਸੇ ਨੂੰ। ਸਭ ਤੋਂ ਪਹਿਲਾਂ ਆਪਾਂ ਤਾਜ ਮਹਿਲ ਦੀ ਚਿੱਤਰ ਹੀ ਦੇਖਦੇ ਆ। ਸਹੀ ਗੱਲ। ਫੇਰ ਹੀ ਆਪਾਂ ਕਹਿੰਦੇ ਯਾਰ ਜਾ ਕੇ ਆਈਏ, ਦੇਖੀਏ। ਚਿੱਤਰ 'ਚ ਬਹੁਤ ਤਾਕਤ ਹੁੰਦੀ ਆ। ਤੁਸੀਂ ਉਹ ਵੀ ਪਿਕਚਰ ਇਜ਼ ਇਕੁਅਲ ਟੂ 1000 ਵਰਡਸ ਕਹਿੰਦੇ ਆ ਨਾ। ਬਿਲਕੁਲ ਉਹ ਗੱਲ ਆ। ਸੋ ਤੁਸੀਂ ਉਹ ਵੀ ਪੰਜਾਬ ਬਣਾਇਆ ਜਦੋਂ ਪੋਲ ਨਹੀਂ ਸੀ ਹੁੰਦੇ, ਬਿਜਲੀ ਨਹੀਂ ਸੀ ਹੁੰਦੇ, ਉਹ ਵਾਲਾ ਦ੍ਰਿਸ਼ ਵੀ ਆ। ਉਹ ਹਾਂ, ਮੈਂ ਬੜੇ ਬਣਾਏ। ਮੈਨੂੰ ਸੀ ਕਿ ਮੈਂ ਕੋਈ ਵਿੱਚ ਪੋਲਟਰੀ ਫਾਰਮ ਨਾ ਆਵੇ, ਕੋਈ ਟਾਵਰ ਨਾ ਆਵੇ, ਹਰਾ ਸਮੁੰਦਰ ਹੋਵੇ, ਹਰਾ
ਤੇ ਉਹ ਚ ਲੋਕ ਹੱਥ ਨਾਲ ਮੈਨੂਅਲ ਖੇਤੀ ਕਰਦੇ ਹੁਣ, ਵਾਢੀ ਹੋਵੇ ਤੇ ਬਲਦਾਂ ਵਾਲੀ ਗੇਮ ਹੋਵੇ। ਹੁਣ ਉਹ ਮੈਂ ਪੇਂਟ ਕੀਤਾ ਬਹੁਤ, ਬਲਦਾਂ ਨੂੰ ਬਹੁਤ ਪੇਂਟ ਕੀਤਾ। ਠੀਕ ਹੈ। ਬਲਦਾਂ ਨਾਲ ਕਿਸਾਨ ਦਾ ਰਿਸ਼ਤਾ ਜਦੋਂ ਦਾ ਟੁੱਟਿਆ ਨਾ, ਉਦੋਂ ਦਾ ਹੀ ਦੁੱਖ ਭਰਿਆ। ਦੇਖੋ ਬਲਦਾਂ ਨਾਲ ਪੁੱਤਾਂ ਵਾਂਗੂ ਹੁੰਦੇ ਸੀ ਬਲਦ, ਨਾਂ ਰੱਖਣੇ ਉਹਨਾਂ ਦੇ ਤੇ ਉਹਨਾਂ ਨੂੰ ਸਜਾਉਣਾ। ਸਵੇਰੇ ਬਲਦ ਟੱਲੀਆਂ ਮਾਰਦੇ ਜਾਂਦੇ ਹੁੰਦੇ ਸੀ, ਕੋਈ ਪੈਸਟੀਸਾਈਡ ਨਹੀਂ ਸੀ ਪਤਾ ਕਿਸੇ ਨੂੰ, ਹਨਾ। ਆ ਝਾੜ ਦੇ ਰੌਲੇ 'ਚ ਸਭ ਕੁਝ ਹੀ ਖਰਾਬ ਕਰ ਲਿਆ। ਲੋਕ ਸ਼ਲਗਮਾਂ ਮੂਲੀਆਂ ਨਾਲ ਹੀ ਖੁਸ਼ ਹੋ ਜਾਂਦੇ ਸੀ, ਗੰਨਿਆਂ ਨਾਲ, ਹਨਾ। ਝਾੜ ਵਧਾਉਣ ਦੇ ਚੱਕਰ 'ਚ ਕੀ ਕੁਆਲਿਟੀ ਕੰਟਰੋਲ ਤੇ ਕੁਆਂਟੀਟੀ ਵਾਲੀ ਗੇਮ ਚੱਲੀ। ਉਹ ਮੇਰਾ ਦੋਸਤ ਕਹਿੰਦਾ ਹੁੰਦਾ ਫ੍ਰੈਂਚ, ਇਟ ਵਾਜ਼ ਨਾਟ ਏ ਗ੍ਰੀਨ ਰੈਵੋਲੂਸ਼ਨ, ਇਟ ਵਾਜ਼ ਏ ਗਰੀਡ ਰੈਵੋਲੂਸ਼ਨ। ਲਾਲਚ ਦਾ ਹੀ ਸੀਗਾ। ਹੁਣ ਧਰਤੀ ਕੈਂਸਰ ਉਗਲਦੀ ਆ, ਕਿਹਦੀ ਮਾਂ ਨੂੰ ਮਾਸੀ ਗਈ ਏ। ਸਹੀ ਹੈ। ਤੁਸੀਂ ਤੇ ਉਹ ਸ਼ੇਰ ਵੀ ਬਣਾਇਆ ਜਿਹੜਾ ਵਿਚਾਰਾ ਕੈਂਸਰ ਨਾਲ ਉੱਥੇ ਮਰ ਗਿਆ। ਲੁਧਿਆਣੇ ਨਾ ਸ਼ੇਰ ਰੱਖੇ ਹੋਏ ਆ ਉਹ ਓਪਨ 'ਚ, ਲੁਧਿਆਣੇ ਦੇ ਬਾਹਰ ਉਹੀ ਥੋੜਾ ਰਿਜ਼ਰਵ ਜਿਹਾ, ਉਹ ਤੁਹਾਨੂੰ ਗੱਡੀ ਲੈ ਜਾਂਦੀ ਆ, ਦਿਖਾਉਂਦੀ ਆ। ਉਹ 4-6 ਸੀਗੇ। ਉਹ ਜਦੋਂ ਪੁੱਛਣਾ ਉਹ ਕਿੱਥੇ ਆ ਜੀ, ਹੁਣ ਤਾਂ ਕੈਂਸਰ ਹੋ ਗਿਆ ਜੀ, ਇਹਨੂੰ ਵੀ ਕੈਂਸਰ ਹੋ ਗਿਆ ਜੀ। ਤੇ ਉਹ ਮੈਂ ਪੇਂਟ ਕੀਤਾ ਉਹਨਾਂ ਨੂੰ ਵੀ ਟਾਈਗਰਸ ਨੇ ਉਹ। ਬਾਕੀ ਕੀਨੀਆ ਜਾ ਕੇ ਵੀ ਸ਼ੇਰ ਸ਼ੂਰ ਬਣਾਏ ਮੈਂ, ਉਹ ਸ਼ੇਰ ਚੀਤੇ ਬਣਾ ਕੇ ਵੀ ਬੜੇ ਵਧੀਆ ਲੱਗਿਆ। ਹੁਣ ਕਿਹੜੀ ਇੱਛਾ ਹੈ ਤੁਹਾਨੂੰ, ਕਿਹੜੀ ਵੀ ਆ ਮੈਂ ਪੇਂਟਿੰਗ ਖੁਦ ਆਪਣੇ ਲਈ, ਚਲੋ ਕੋਈ ਕੰਮ ਦਿੰਦਾ ਉਹ ਡਿਫਰੈਂਟ ਗੱਲ ਆ, ਆਪਣੇ ਲਈ ਕਿਹੜੀ ਚੀਜ਼ ਬਣਾਉਣ ਦੀ ਇੱਛਾ ਹੈ? ਵੈਲ ਹੁਣ ਨਵੇਂ ਟੌਪਿਕ ਹੁੰਦੇ ਆ ਕਈ। ਮੈਂ ਚਾਹੁੰਦਾ ਸੀ ਮੈਂ ਇੱਕ ਪੁਰਾਣੀ ਬਰਾਤ ਬਣਾਵਾਂ, ਜਿਹ 'ਚ ਨਾ ਘੋੜੀ ਤੇ ਲਾੜਾ ਆ ਰਿਹਾ ਤੇ ਅੱਗੇ ਉਹਦੇ ਦੋਸਤ ਨੱਚਦੇ ਆਉਂਦੇ ਨੇ, ਤੇ ਉਹ ਨਾ ਫਿਰ ਦੋਸਤ ਜੋ ਸਰਕਲ ਬਣਾ ਕੇ ਨੱਚਦੇ ਆ, ਬਾਜਾਂ ਵਾਲੇ ਦੁਆਲੇ ਪੁਰਾਣਾ ਦੇਸੀ, ਤੇ ਉਹ ਪੀਪਣੀ ਨੇ ਰੁਮਾਲ ਦੀ ਬਣਾਉਂਦੇ ਸੀਗੇ। ਤੇ ਉਹ ਦੋਸਤ ਉੱਤੋਂ ਪੈਸੇ ਵਾਰੇ ਜਾ ਰਿਹਾ, ਲਾੜੇ ਦੀਆਂ ਭੈਣਾਂ ਘੋੜੀ ਨੂੰ ਛੋਲੇ ਖਵਾਉਂਦੀਆਂ, ਤੇ ਉਹ ਮੈਸਡਰ ਕਾਰ ਤੋਂ ਪੈਸੇ ਵਾਰੇ ਜਾਂਦੇ ਆ। ਉਹ ਸੀਨ ਪੇਂਟ ਕਰਨ ਨੂੰ ਵੀ ਮੇਰਾ ਜੀਅ ਕਰਦਾ, ਤੇ ਨਿਆਣੇ ਪੈਸੇ ਲੁੱਟਦੇ ਆ, ਹਨਾ। ਏਦਾਂ ਦਾ ਸੀਨ ਵੀ ਕਦੇ ਬਣਾਵਾਂਗੇ। ਠੀਕ ਆ। ਏਦਾਂ ਦੇ ਮੇਰੇ ਨਾ ਜਿਹੜੇ ਜੁਬਲੀਏਟ ਜਿਹੇ ਸੀਨ ਸੀ, ਜਦੋਂ ਬੰਦਾ ਮੈਸਡਰ ਕਾਰ ਦੇ ਉੱਤੋਂ ਪੈਸੇ ਡਿੱਗਦੇ ਸੀ ਤੇ ਬੰਦਾ ਅਠਿਆਨੀ ਤੇ ਪੈਰ ਕੱਢ ਦਿੰਦਾ ਸੀ, ਕਹਿੰਦਾ ਕੋਈ ਨਾ ਹਿੱਲਣਾ ਨਹੀਂ ਅਜੇ, ਪੈਰ ਥੱਲੇ ਕਿੰਨੀ ਵੈਲਿਊ ਸੀ। ਉਹ ਚੀਜ਼ ਪੇਂਟ ਕਰਨ ਨੂੰ ਵੀ ਜੀਅ ਕਰਦਾ। ਏਦਾਂ ਦੇ ਹੋਰ ਵੀ ਬੜੇ ਮੂਵਮੈਂਟ ਨੇ। ਇੱਕ ਮੈਂ ਉਹ ਲੈ ਕੇ ਆਂਦਾ ਜਿਹੜਾ ਉਹ ਹੁੰਦਾ ਨੀ ਲੈਮਨ ਬੰਟਾ, ਉਹਦੀਆਂ ਬੋਤਲਾਂ ਲਿਆਂਦੀਆਂ ਪਿੱਛੇ ਜੇ, ਠੀਕ ਆ, ਘਰੇ ਦੋਸਤਾਂ ਨੂੰ ਪਿਲਾਈਆਂ, ਤੇ ਮੈਂ ਉਹ ਰੱਖੀਆਂ ਹੋਈਆਂ ਖਾਲੀ। ਮੈਂ ਉਹ ਵੀ ਪੇਂਟ ਕਰਨਾ ਜਦੋਂ ਨਾਲ ਵਿੱਚੋਂ ਨਿਕਲਦੀ ਤੇ ਨਾਲ ਨਿੰਬੂ ਪਾ ਕੇ ਨਾ, ਉਹ ਐ ਪਤਾ ਵਿੱਚ ਬੰਟਾ ਹਿੱਲਦਾ ਹੁੰਦਾ ਸੀ। ਅਸੀਂ ਕਹਿਣਾ ਯਾਰ ਜੇ ਬੋਤਲ ਟੁੱਟ ਗਈ ਬੰਟਾ ਵਾਲਾ ਮੈਂ ਕੱਢ ਲੈਣਾ। ਬੰਟੇ ਬੜੇ ਖੇਡੇ, ਬੰਟੇ ਵੀ ਪੇਂਟ ਕੀਤੇ ਮੈਂ। ਅੱਛਾ। ਵੇ ਪੁੱਤ ਜਾਂਟੇ ਦੇਖ ਤੇਰੇ ਬੰਟੇ। ਨਹੀਂ ਕਿ ਬਹੁਤ ਸਾਰੇ ਤੁਸੀਂ ਸੱਭਿਆਚਾਰਕ ਖੇਡਾਂ ਵੀ ਤੁਸੀਂ ਕੀਤੀਆਂ, ਬਚਪਨ ਦੀਆਂ ਖੇਡਾਂ ਬਹੁਤ ਪੇਂਟ ਕੀਤੀਆਂ। ਹੁਣ ਉਹ ਆਪਾਂ ਖੇਡਾਂ ਗਵਾ ਲਈਆਂ, ਸੈਂਸਿਸ ਵੀ ਗਵਾਚ ਗਏ ਨੇ। ਸਿੱਖ ਫਾਊਂਡੇਸ਼ਨ ਕੈਲੀਫੋਰਨੀਆ ਪਾਲੋ ਆਲਟੋ ਵਾਲਿਆਂ ਨੇ ਮੇਰੀ ਕਿਤਾਬ ਵੀ ਕੱਢੀ ਸੀ, ਠੀਕ ਆ ਜੀ, ਗੇਮਸ ਵੀ ਲੋਸਟ। ਉਹਦੇ 'ਚ ਸੀਗੀਆਂ ਖੇਡਾਂ, ਮੈਂ ਟੋਟਲ 20-25 ਖੇਡਾਂ ਬਣਾਈਆਂ। ਬਾਂਦਰ ਕਿੱਲਾ, ਘੋੜੀ ਛੜੱਪਾ, ਪਿੱਠੂ ਗਰਮ, ਭੰਡਾ ਭੰਡਾਰੀਆ, ਕਿੰਨਾ ਕੁ ਭਾਰ, ਗੀਟੇ, ਸਟਾਪੂ, ਹਨਾ। ਤੇ ਉਹਦੇ 'ਚ ਬਾਂਦਰ ਕਿੱਲੇ ਦੀਆਂ ਜੁੱਤੀਆਂ ਬਣਾ ਕੇ ਬੜਾ ਮਜ਼ਾ ਆਇਆ, ਬੰਟੇ ਬਣਾ ਕੇ ਬਹੁਤ ਵਧੀਆ ਲੱਗਿਆ, ਗੁੱਲੀ ਡੰਡਾ। ਇਹ ਖੇਡਾਂ ਕਿਉਂ ਜ਼ਰੂਰੀ ਸੀ ਤੁਹਾਨੂੰ ਲੱਗਦਾ? ਆਪਾਂ ਹੁਣ ਮਿਸ ਕਰਦੇ। ਇਹ ਖੇਡਾਂ ਖੇਡਣ ਵਾਲੇ ਬਹੁਤ ਸਖਤ ਜਾਨ ਸੀਗੇ। ਗੁੱਲੀ ਡੰਡੇ ਨੂੰ ਟੁੱਲ ਮਾਰਨਾ, ਪਹਿਲਾਂ ਗੁੱਲੀ ਦੇਸੀ ਤਰਖਾਣ ਤੋਂ ਕਢਾਉਣੀ, ਫਿਰ ਉਹ ਖੇਡਣ ਜਾਣਾ, ਟੁੱਲ ਮਾਰਨਾ, ਉਹ ਗੁੱਲੀ ਕਿੱਥੇ ਚੜਾ ਦੇਣੀ, ਤੇ ਫਿਰ ਘੋੜੀ ਛੜੱਪਾ, ਇੱਕ ਦੂਜੇ ਦੇ ਛਾਲਾ ਮਾਰ ਗਰਦਨ ਤੇ ਡਿੱਗਣਾ। ਤੇ ਫਿਰ ਉਸ ਤੋਂ ਬਾਅਦ ਤੁਸੀਂ ਦੇਖੋ ਬਾਂਦਰ ਕਿੱਲੇ ਦੀਆਂ ਜੁੱਤੀਆਂ, ਪਿੱਛੇ ਕੌਣ ਗੱਡੀ ਜੁੱਤੀਆਂ ਮਾਰਦੇ ਸੀ ਇੱਕ ਦੂਜੇ ਤੇ, ਕੋਈ ਸ਼ਿਕਾਇਤ ਨਹੀਂ ਸੀ ਲਾਉਂਦਾ ਕਿਸੇ ਦੀ ਘਰੇ। ਹੁਣ ਦੇ ਜਵਾਕ ਇੱਕ ਦੂਜੇ ਨੂੰ ਮਾੜਾ ਜਿਹਾ ਉਂਗਲ ਲੱਗ ਜੇ, ਚੀਕਾਂ ਪੈਂਦੀਆਂ, ਘਰ ਦੇ ਲੜ ਪੈਂਦੇ ਨੇ ਵੀ ਮੁੰਡੇ ਨੂੰ ਸਾਨੂੰ ਕਿਹਾ ਕਿਵੇਂ ਕੁਛ। ਅੱਗੇ ਜਵਾਕਾਂ 'ਚ ਏਕਾ ਹੁੰਦਾ ਸੀ ਵੀ ਜਿੰਨਾ ਮਰਜ਼ੀ ਖੇਡੋ ਲੜੋ, ਘਰੇ ਨਹੀਂ ਦੱਸਣਾ। ਤੇ ਬਾਂਦਰ ਕਿੱਲੇ ਦੀਆਂ ਜੁੱਤੀਆਂ ਪਤਾ ਕੋਈ ਸੀਰੀਅਸ ਕੁੱਟ ਪੈਂਦੀ ਹੁੰਦੀ ਸੀ, ਬਣਾ ਕੇ ਸਿਰਾਂ 'ਚ। ਸਹੀ ਗੱਲ। ਤੇ ਜਿਨ੍ਹਾਂ ਨੇ ਉਹ ਕੁੱਟਾਂ ਖਾਧੀਆਂ ਉਹਨਾਂ ਨੇ ਹੋਰ ਕੁੱਟਾਂ ਵੀ ਖਾ ਲਈਆਂ, ਵੱਡੇ ਹੋ ਕੇ ਕਾਮਯਾਬ ਨੇ, ਡਰੇ ਨਹੀਂ ਉਹ। ਤੇ ਉਸੇ ਤਰ੍ਹਾਂ ਹੀ ਜਿੱਦਾਂ ਨਹਿਰਾਂ 'ਚ ਨਹਾਉਣਾ, ਸੂਇਆਂ ਤੇ, ਹਨਾ, ਦਰਖਤਾਂ ਤੇ ਚੜ ਜਾਣਾ ਐਡਿਆਂ ਤੇ, ਉਹ ਜਵਾਕ ਸੀ, ਲੋਹੇ ਦੇ ਥਣ ਸੀ ਉਹ। ਹੁਣ ਦੇ ਬੱਚੇ ਕਿੱਥੇ? ਹੁਣ ਦੇ ਬੱਚੇ ਨੂੰ ਅਸੀਂ ਹੁਣ ਦੇ ਬੱਚੇ ਨੂੰ ਆਪਾਂ ਵੈਨ 'ਚੋਂ ਲਾਉਨੇ, ਆ ਜਾ ਅੰਦਰ ਆ ਜਾ, ਲੁਕ ਜਾ ਖੜੀ ਜਿਹੜਾ ਬਾਹਰ ਨਹੀਂ ਜਾਣਾ, ਖੇਤ ਰੋਟੀ ਦੇ ਹੱਲ ਹੈ, ਇਹਦੇ ਲੜ ਜੂ ਕੁਛ, ਕੋਈ ਨਹੀਂ ਕਿਤੇ ਭੇਜਣ ਦਾ। ਜਵਾਕਾਂ ਨੂੰ ਸੋਹਲ ਬਣਾ ਲਿਆ, ਅੰਦਰ ਲਕੋ ਲੇ, ਰਾਜਕੁਮਾਰ ਬਣਾ ਲੇ, ਰਾਜਕੁਮਾਰ। ਮਿੱਟੀ ਤੋਂ ਦੂਰ ਕਰਕੇ, ਮਿੱਟੀ ਤੋਂ ਦੂਰ ਕੀ, ਉਹ ਵਿਚਾਰਾ ਦਾਦਾ ਖੇਤਾਂ 'ਚ ਡੀਕਦਾ ਵੀ ਕੋਈ ਆਊਗਾ ਰੋਟੀ ਲੈ ਕੇ, ਹਨਾ। ਤੇ ਭੇਜੋ ਜਵਾਕ ਨੂੰ, ਮਾੜਾ ਮੋਟਾ ਦੇਖੇ। ਉਹ ਤਾਂ ਆਪ ਸਾਰੇ YouTube ਤੇ ਲੱਗੇ ਹੋਏ ਆ। YouTube ਤੇ ਸਾਰਾ ਕੁਝ ਜਿਹੜਾ ਉਹ ਸਾਡਾ ਖੇਤਾਂ ਨਾਲ ਰਿਲੇਸ਼ਨ ਟੁੱਟ ਗਿਆ ਯਾਰ, ਹਨਾ। ਪਰ ਇੱਥੇ ਆ ਕੇ ਪਤਾ ਨਹੀਂ ਤਾਂਗ ਜੀ ਜਾਗਦੀ ਸਾਰਿਆਂ ਦੀ ਵੀ ਖੇਤ ਲਈਏ। ਜਦੋਂ ਬੰਦਾ ਬਹੁਤ ਜ਼ੋਰ ਲਾ ਲੈਂਦਾ ਨਾ, ਵਾਪਸ ਫਿਰ ਉਹ ਜੜਾਂ ਵੱਲ ਨੂੰ ਦੇਖਦਾ। ਪੱਥਰ ਚੱਟ ਕੇ ਮੱਛੀ ਫੜਨ ਵਾਲੀ ਗੱਲ। ਹੁਣ ਇੱਥੇ ਕਈ ਬਜ਼ੁਰਗ ਸਾਨੂੰ ਮਿਲਦੇ ਆ ਜਾਂ ਜਿਨ੍ਹਾਂ ਨੇ ਜ਼ੋਰ ਲਾ ਲਿਆ, ਉਹ ਕਹਿਣਗੇ ਯਾਰ ਜੀ ਕਰਦਾ ਪੰਜਾਬ ਜਾ ਕੇ ਦੁਬਾਰਾ ਖੇਤੀ ਕਰੀਏ। ਇੱਥੇ ਵੀ ਕਈਆਂ ਨੇ ਬੜੀ ਸਫਲ ਖੇਤੀ ਕੀਤੀ ਆ, ਅੰਦਰ ਜੀਨ ਤੇ ਟਰੈਵਲ ਕਰਦਾ, ਹਨਾ।
ਸੋ ਚੰਗੀ ਗੱਲ ਆ ਖੇਤੀ ਕਰਨੀ, ਹੈਨਾ, ਹੂੰ। ਜਾਂ ਫਿਰ ਕੋਈ ਕਲਾਤਮਕ ਕੰਮ ਕਰਨਾ, ਉਹ ਵੀ ਵਧੀਆ, ਰਾਗ ਤੇ ਰੰਗ ਨਾਲ ਜੁੜਨਾ। ਸੂਖਮ ਕਲਾਵਾਂ ਆਰਟ ਦੇ ਨਾਲ ਜੁੜਨ ਦਾ ਮਾਪੇ ਚਲੋ ਇਦਾਂ ਕੈਂਪਾਂ 'ਚ ਘੱਲਦੇ ਆ, ਪਤਾ ਲੱਗਦਾ ਆ, ਕਿੱਦਾਂ ਨੌਲੇਜ ਕਿੱਦਾਂ ਆਵੇ ਮਾਪਿਆਂ ਨੂੰ, ਕਦੋਂ ਪਤਾ ਲੱਗਦਾ ਵੀ ਹਾਂ ਇਹਦੇ ਵਿੱਚ ਕੋਈ ਆਰਟਿਸਟਿਕ ਚੀਜ਼ ਆ, ਕੱਲੀ ਆਰਟ ਵਾਲੇ ਪਾਸਿਓਂ ਨਹੀਂ, ਮਿਊਜ਼ਿਕ ਵਾਲੇ ਪਾਸਿਓਂ ਹੋ ਸਕਦੀ ਆ, ਖੇਡਾਂ ਵਾਲੇ ਪਾਸਿਓਂ ਹੋ ਸਕਦੀ ਆ। ਮਾਪੇ ਕਈ ਵਾਰੀ ਦੌੜ 'ਚ ਹੀ ਰਹਿ ਜਾਂਦੇ, ਮੈਂ ਆਹ ਵੀ ਕਰਾ ਦਈਏ, ਆਹ ਵੀ ਕਰਾ ਦਈਏ, ਉਹ ਵੀ ਕਰਾ ਦਈਏ। ਐਜ਼ ਏ ਆਰਟਿਸਟ ਤੁਸੀਂ ਕਿੱਦਾਂ ਦੇਖਦੇ ਵੀ ਕੋਈ ਛਣ ਹੁੰਦਾ ਹੈ, ਕੋਈ ਪਲ ਹੁੰਦੇ ਆ ਜਦੋਂ ਪਛਾਣ ਹੋ ਜਾਂਦੀ ਹੈ? ਪਹਿਲੇ 5 ਸਾਲ ਇੱਕ ਤਾਂ ਮਦਰ ਟੰਗ ਨਾਲ ਜੋੜਨਾ ਵੀ ਵਧੀਆ ਗੱਲ ਆ, ਵੀ ਜੁੜਿਆ ਰਵੇ। ਉਹਨੂੰ ਕਹੋ ਵੀ ਇੱਕ ਅੱਧੀ ਲੈਂਗੁਏਜ ਹੋਰ ਵੀ ਸਿੱਖ ਲਾ, ਆਪਸ਼ਨਲ ਸਪੈਨਿਸ਼ ਸਿੱਖ ਲਾ, ਜਰਮਨ ਸਿੱਖ ਲਾ, ਵੀ ਵਧੀਆ ਗੱਲ ਆ। ਦੂਜੀ ਗੱਲ ਆ, ਬੱਚੇ 'ਚ ਆਰਟ ਹਮੇਸ਼ਾ ਹੀ ਹੁੰਦਾ, ਦੁੱਧ 'ਚ ਮੱਖਣ ਲੁਕਿਆ ਹੁੰਦਾ, ਰਿੜਕਣਾ ਹੁੰਦਾ, ਤੇ ਉਹ ਨਿਆਣੇ ਨੂੰ ਮਟੀਰੀਅਲ ਲੈ ਕੇ ਤਾਂ ਦਿਓ ਯਾਰ। ਉਹਦਾ ਇੱਕ ਆਰਟ ਕਾਰਨਰ ਬਣਾਓ, ਈਜ਼ਲ ਲੈ ਦਿਓ ਉਹਨੂੰ, ਰੰਗ ਲੈ ਦਿਓ, ਕੈਨਵਸ ਲੈ ਦਿਓ, ਜੋ ਜੀ ਕਰਦਾ ਐਕਸਪ੍ਰੈਸ ਕਰ। ਤੇ ਕੋਈ ਸਾਜ਼ ਲੈ ਦਿਓ ਯਾਰ, ਸਾਲ 2 ਸਾਲ ਭੇਜੋ ਕਿਸੇ ਤਬਲੇ ਵਾਲੇ ਕੋਲੇ, ਕਿਸੇ ਸਾਜੀ ਕੋਲੇ, ਕਲਿੱਕ ਕਰ ਗਿਆ ਤਾਂ ਕਰ ਗਿਆ, ਨਹੀਂ ਤਾਂ ਤੁਸੀਂ ਤਾਂ ਟਰਾਈ ਕੀਤਾ ਨਾ। ਕਈ ਤਾਂ ਲੈ ਕੇ ਨਹੀਂ ਜਾਂਦੇ, ਕਹਿੰਦੇ ਮੈਨੂੰ ਵੀ ਕੁਛ ਨਹੀਂ ਸੀ ਆਉਂਦਾ, ਇਹਨੂੰ ਵੀ ਨਹੀਂ ਆਉਣਾ, ਮੇਰੇ ਮੁੰਡਾ। ਏਦਾਂ ਨਹੀਂ, ਤੁਸੀਂ ਕਹੋਗੇ ਤਾਂ ਬੜਾ ਔਖਾ, ਐ ਨਹੀਂ ਨਾ ਔਖਾ, ਤੁਸੀਂ ਬੱਚੇ ਨੂੰ ਲਾਓ ਤਾਂ ਸਹੀ। ਤੇ ਜੇ ਬੱਚਾ ਕਲਿੱਕ ਕਰ ਗਿਆ, ਬਾਂਸਰੀ ਸਿੱਖ ਗਿਆ, ਸਿਤਾਰ ਸਿੱਖ ਗਿਆ, ਕਿੰਨਾ ਵਧੀਆ। ਆਪਣੀ ਪੜ੍ਹਾਈ ਲਿਖਾਈ ਵੱਖਰੀ ਕਰੂਗਾ, ਪਰ ਵਿਹਲੇ ਟਾਈਮ ਆਪਣਾ ਸਾਜ਼ ਵਜਾਊਗਾ। ਹੋਰ ਹੈਰਾਨੀ ਦੀ ਗੱਲ ਆ, ਸਿੱਖ ਗੁਰੂਆਂ ਨੂੰ ਸਾਰੇ ਸਾਜ਼ ਆਉਂਦੇ ਸੀ। ਤਾਂ ਹੀ ਤਾਂ ਦੇਖੋ ਰਾਗਾਂ 'ਚ ਆਪਣੀ ਸਾਰੀ ਤੇ ਉਹਨਾਂ ਨੂੰ ਗੱਤਕਾ ਟਾਈਪ ਸਾਰੇ ਯੁੱਧ ਨਾਦ ਉਹ ਵੀ ਸਾਰੇ ਆਉਂਦੇ ਸੀ। ਮਾਰਸ਼ਲ ਆਰਟ ਦੇ ਵੀ ਲਿਖਾ ਪੜ੍ਹੀ ਉਹਨਾਂ ਦੀ ਵਧੀਆ ਸੀ, ਪਰਫੈਕਟ ਸੀ ਨਾ। ਤੇ ਆਈ ਮੀਨ ਉਹਨਾਂ ਦੇ ਚੇਲੇ ਵੀ ਉਦਾਂ ਦੇ ਸੀ। ਹੌਲੀ ਹੌਲੀ ਇਹ ਚੀਜ਼ਾਂ ਸਾਡੇ ਚੋਂ ਗਾਇਬ ਹੋ ਗਈਆਂ, ਮਨਫੀ ਹੋ ਗਿਆ। ਸ਼ੁਕਰ ਆ ਜਿਵੇਂ ਨਿਹੰਗ ਸਿੰਘਾਂ 'ਚ ਇਹ ਕਲਾ ਹੈ, ਘੋੜੇ ਨਾਲ ਜੁੜ ਕੇ ਰਹਿਣਾ। ਦੂਜੇ ਪਾਸੇ ਨਾਮਧਾਰੀ ਸਿੰਘ ਨੇ ਸਾਜ਼ ਨਾਲ ਕਿੰਨੇ ਜੁੜੇ ਹੋਏ ਆ। ਕੋਈ ਵੀ ਵਧੀਆ ਸਾਜ਼ ਜਾਂ ਵਧੀਆ ਤੁਸੀਂ ਲੈਣਾ ਹੋਵੇ ਜਾਂ ਸੁਣਨਾ ਹੋਵੇ, ਨਾਮਧਾਰੀ ਸਿੰਘਾਂ ਕੋਲੇ ਹੁੰਦਾ ਉਹ ਕਲਾ। ਤੇ ਉਹਨਾਂ ਨੇ ਵੀ ਤਾਂ ਮਿਹਨਤ ਕੀਤੀ ਆ, ਠੀਕ ਹੈ ਨਾ। ਤੇ ਇਦਾਂ ਮੈਂ ਚਾਹੁੰਦਾ ਵੀ, ਮੈਨੂੰ ਲੱਗਦਾ ਇਹ ਤਾਂ ਹੁਣ ਲੋਕਾਂ ਦੇ ਮਨ 'ਚੋਂ ਸ਼ੱਕ ਜਾਂ ਇਹ ਚੀਜ਼ ਦੂਰ ਹੋ ਜਾਣੀ ਚਾਹੀਦੀ ਵੀ ਆਰਟ ਨਾਲ ਕੰਮ ਨਹੀਂ ਚੱਲਦਾ। ਲੈ ਸਭ ਚੱਲਦਾ, ਵੈਸਟਰਨ ਕੰਟਰੀਆਂ 'ਚ ਤਾਂ ਬੜਾ ਸੋਹਣਾ ਚੱਲਦਾ। ਚਲੋ ਕਿਸੇ ਨੇ ਕੀ ਕਿਹਾ ਤੁਹਾਨੂੰ ਵੀ ਪੇਂਟਿੰਗਾਂ ਵੇਚ ਕੇ ਰੋਟੀ ਖਾਓ, ਜਾਂ ਸਿਤਾਰ ਵਜਾ ਕੇ ਰੋਟੀ ਮਿਲੂਗੀ, ਉਹ ਵੀਕਐਂਡ ਲਈ ਰੱਖ ਲਓ ਯਾਰ, ਆਪਣੇ ਲਈ ਰੱਖ ਲਓ। ਹੋਰ ਕੰਮ ਕੋਈ ਬੈਨ ਥੋੜੀ ਨੇ ਵੀ ਜੇ ਤੁਸੀਂ ਸਿਤਾਰ ਵਜਾਉਂਦੇ ਤੁਸੀਂ ਟਰੱਕ ਨਹੀਂ ਚਲਾ ਸਕਦੇ, ਜਾਂ ਜੇ ਤੁਸੀਂ ਪੇਂਟਿੰਗ ਕਰਦੇ ਹੋ ਤੁਸੀਂ ਸਕੂਲ ਟੀਚਰ ਨਹੀਂ ਹੋ ਸਕਦੇ, ਜਾਂ ਤੁਸੀਂ ਕੋਈ ਆਪਣੇ ਸਟੋਰ ਤੇ ਨਹੀਂ ਖੜ ਸਕਦੇ, ਟੈਕਸੀ ਨਹੀਂ ਚਲਾ ਸਕਦੇ। ਆਈ ਮੀਨ ਹੋਰ ਕੰਮ ਵੀ ਨਾਲ ਕੀਤਾ ਜਾ ਸਕਦਾ, ਇਹੋ ਜਿਹੀ ਗੱਲ ਨਹੀਂ। ਮੈਂ ਤਾਂ ਚਲੋ ਮੇਰਾ ਤਾਂ ਇੱਕ ਐਕਸੈਪਸ਼ਨਲ ਕੇਸ ਆ ਵੀ ਮੇਰਾ ਗੁਜ਼ਾਰਾ ਉਹਦੇ ਨਾਲ ਆਰਟ ਨਾਲ ਹੋ ਗਿਆ, ਨਹੀਂ ਤਾਂ ਬਹੁਤੇ ਆਰਟਿਸਟਾਂ ਦਾ ਹੁੰਦਾ ਨਹੀਂ, ਉਹਨਾਂ ਨੂੰ ਹੋਰ ਵੀ ਕੰਮ ਕਰਨਾ ਪੈਂਦਾ। ਹਾਂਜੀ ਮੈਨੂੰ ਵੀ ਇਦਾਂ ਦੀ ਨੌਬਤ ਆਉਂਦੀ, ਮੈਂ ਵੀ ਨਾਲ ਕੋਈ ਹੋਰ ਕੰਮ ਕਰ ਲੈਂਦਾ ਸੀ। 100% ਆਰਟ ਦੇ ਉੱਤੇ ਹੀ ਆ। ਮੈਂ 100% ਆਰਟ ਤੇ ਹੀ ਹਾਂ। ਚਲਾ ਲਿਆ ਆਪਾਂ, ਚੱਲ ਗਿਆ 55 ਸਾਲ ਦੇ, ਜੇ ਹੁਣ ਤੱਕ ਚੱਲ ਗਿਆ ਅੱਗੇ ਵੀ ਚੱਲੂ, ਅੱਗੇ ਵੀ ਚੱਲੂ। ਉਹਨੇ ਹੁਣ ਤਾਂ ਡਰ ਡੁਰ ਜਾ ਨਹੀਂ ਰਿਹਾ। ਪਹਿਲਾਂ ਕਦੇ ਕਦੇ ਮਾੜਾ ਮੋਟਾ ਡਰ ਲੱਗਣ ਲੱਗ ਜਾਂਦਾ ਸੀ, ਅੱਛਾ ਵੀ ਐਵੇਂ ਨਾ ਕਿਤੇ ਹੋਰ ਹੀ ਜਲੂਸ ਕਢਾ ਲਈਏ, ਰੋਲੀ ਨਾ ਜਾਈਏ। ਰੋਲਣਾ ਰਾਲਣਾ ਕੀ ਹੁੰਦਾ, ਐਵੇਂ ਤੁਹਾਨੂੰ ਛੋਟੇ ਹੁੰਦੇ ਤੋਂ ਡਰਾਇਆ ਹੁੰਦਾ, ਐ ਹੋ ਜੂ ਸੜਕ ਤੇ ਆ ਜਾਏਗਾ, ਐ ਹੋ ਜੂ, ਏਦਾਂ ਹੋ ਜੂ। ਕੁਛ ਨਹੀਂ ਹੈ, ਸਭ ਫਜ਼ੂਲ ਗੱਲਾਂ, ਐਵੇਂ ਡਰ ਹੋਣੇ ਨਹੀਂ ਚਾਹੀਦੇ ਬੰਦੇ ਦੇ ਅੰਦਰ, ਖਿੱਚ ਕੇ ਕਰਨਾ ਚਾਹੀਦਾ। ਡਰਿਆ ਹੋਇਆ ਬੰਦਾ ਕਿਸੇ ਕੰਮ ਦਾ ਨਹੀਂ ਯਾਰ, ਚਿਹਰਾ ਹੀ ਕੁਛ ਨਹੀਂ ਹੁੰਦਾ ਯਾਰ ਉਹ। ਤੇ ਡਰ ਕੱਢਣਾ ਕਿੱਦਾਂ? ਡਰ ਮਹਾਰਾਜ ਨੂੰ ਅਰਦਾਸ ਕਰੋ, ਬਾਕੀ ਸੋਚ ਵਿਚਾਰ ਕਰਕੇ ਸਾਰਾ ਕੁਝ ਕਰੋ। ਤੇ ਕੋਈ ਇਦਾਂ ਦਾ ਪੰਗਾ ਨਾ ਲਓ ਜਿਹੜਾ ਨਾਲ ਵੇਟ ਹੋਵੇ, ਰੀਲ ਵਾਂਗੂ। ਤੇ ਬਾਕੀ ਜਿੱਥੇ ਜਾਇਜ਼ ਆ ਉੱਥੇ ਆਪਣੇ ਨਿਡਰਤਾ ਦਿਖਾਓ, ਠੀਕ ਹੈ ਨਾ। ਤੇ ਜੇ ਹੁਣ ਕੋਈ ਸਾਬਤ ਹੀ ਕਰਨਾ, ਫਿਰ ਚੰਗੀ ਤਰ੍ਹਾਂ ਪਹਾੜ ਚੜੋ, ਸਾਈਕਲਾਂ ਤੇ ਜਾਓ ਕੇਰਲਾ ਤੱਕ। ਜੇ ਆਪਣੇ ਆਪ ਸਾਬਤ ਹੀ ਕਰਨਾ, ਐਵੇਂ ਕਿਸੇ ਦਾ ਜਵਾਕ ਕੁੱਟੀ ਜਾਣਾ, ਉਹ ਕਾਹਦੀ ਬਹਾਦਰੀ ਆ। ਜੇ ਕਹੀਏ ਵੀ ਮੈਂ ਉਈਆਂ ਹੀ ਪਿੰਡ 'ਚ ਮੁੱਛਾਂ ਖੜੀਆਂ ਕਰਕੇ ਸਾਰਿਆਂ ਨੂੰ ਡਰਾ ਲੂੰਗਾ, ਮੈਂ ਤਾਂ ਉਹ ਕਹਿੰਦਾ ਵੀ ਬਹਾਦਰੀ ਦਿਖਾਉਣ ਲਈ ਹੋਰ ਬੜੇ ਤਰੀਕੇ ਆ, ਉਹ ਲਾ ਲਓ, ਹਨਾ। ਨਹੀਂ ਬਿਲਕੁਲ, ਬਹੁਤ ਵਧੀਆ। ਸੋ ਆਪਣੇ ਜਿਹੜੇ ਸਰੋਤੇ ਦਰਸ਼ਕਾਂ ਨੂੰ ਦੱਸ ਦਈਏ, ਸੁਖਪ੍ਰੀਤ ਸਿੰਘ ਆਰਟਿਸਟ, ਇਹਨਾਂ ਦੀ ਐਗਜ਼ੀਬਿਸ਼ਨ ਚੱਲ ਰਹੀ ਆ 21-25 ਨਾਰਥ ਬਾਰਟਨ ਐਵੀਨਿਊ ਫਰੈਜ਼ਨੋ ਦੇ ਵਿੱਚ, ਜਿੱਥੇ ਸਾਹਿਬਜ਼ਾਦਿਆਂ ਦੀਆਂ, ਗੁਰੂ ਘਰਾਂ ਦੀਆਂ, ਦਰਬਾਰ ਸਾਹਿਬ ਦੀਆਂ, ਨੇਚਰ ਦੀਆਂ ਜਿਹੜੀਆਂ ਤਸਵੀਰਾਂ, ਪੇਂਟਿੰਗਸ ਆ, ਉਹ ਇੱਥੇ ਪਈਆਂ ਨੇ। ਉਸ ਦੇ ਨਾਲ ਕਾਮਿਆਂ ਦੀਆਂ ਵੀ ਆ, ਟਰੱਕਾਂ ਵਾਲਿਆਂ ਦੀ ਵੀ, ਤੇ ਇੱਕ ਮੋਚੀ ਦੀ ਵੀ ਤੁਸੀਂ ਪੇਂਟਿੰਗ ਬਣਾਈ। ਹਾਂ, ਮੋਚੀ ਮੇਰੇ ਬੂਟ ਪਾਲਿਸ਼ ਕਰਦਾ ਹੁੰਦਾ ਸੀ, ਜਲ ਸਾਹਿਬ ਹੈ, ਮੈਂ ਉਹਦੀ ਵੀ ਬਣਾਈ। ਮੈਂ ਗਰੀਬ ਲੋਕਾਂ ਦੀ ਬਹੁਤ ਬਣਾਈਆਂ ਪਹਿਲਾਂ ਮੈਂ ਸਟਰੀਟ ਲਾਈਫ ਪੇਂਟ ਕਰਦਾ ਹੁੰਦਾ ਸੀ। ਟਰੱਕ ਵਾਲੀ ਮੈਂ ਤਾਂ ਬਣਾਈ ਸੀ ਵੀ ਉਹ ਦੇਸੀ ਟਰੱਕ ਦਿਖਾਇਆ, ਉਹਦੇ 'ਚ ਪਿਓ ਪੁੱਤ ਦੀ ਗੱਲਬਾਤ ਦਿਖਾਈ ਹੈ ਟਰੱਕ ਦੇ ਨਾਲ, ਹਨਾ। ਤੇ ਉਹ ਮਾਹੌਲ ਇਦਾਂ ਦਾ, ਜੇਬ ਖਾਲੀ ਆ, ਇਦਾਂ ਦਾ ਦਿਖਾਇਆ। ਅੱਜ ਕੱਲ੍ਹ ਦੇ ਹਾਲਾਤ ਇੱਥੇ ਟਰੱਕਾਂ ਵਾਲਿਆਂ ਦੇ ਇਦਾਂ ਦੇ ਬਣੇ ਪਏ ਉੱਦਾਂ। ਚਲੋ ਕੋਈ ਨਹੀਂ, ਉੱਪਰ ਉਤਾਰ ਚੜਾਵਾ ਕਿਸੇ ਵੇਲੇ। ਤੇ ਸਟਰੀਟ ਆਰਟ ਦੁਬਾਰਾ ਪੇਂਟ ਕਰਨ ਨੂੰ ਜੀ ਨਹੀਂ ਕਰਦਾ?
ਸਟਰੀਟ ਆਰਟ ਕਰਾਂਗੇ ਯਾਰ। ਕਈ ਵਾਰੀ ਐ ਹੁੰਦਾ ਨਾ, ਕੋਈ ਤੁਹਾਨੂੰ ਬੱਚੇ ਵੱਡੇ ਹੋ ਜਾਂਦੇ, ਉਹਨਾਂ ਦੀ ਲੋੜਾਂ ਥੋੜ੍ਹੀਆਂ ਜਿਹੀਆਂ ਇੱਦਾਂ ਹੋ ਜਾਂਦੀਆਂ ਵੀ ਚੱਲ ਯਾਰ ਫਿਲਹਾਲ ਇਸ ਟਾਈਪ ਦਾ ਕੰਮ ਕਰ ਲਈਏ, ਨਿਆਣਿਆਂ ਦੀ ਫੀਸ ਫੂਸ ਦੇ ਦਈਏ ਅਤੇ ਹੋਰ ਮਾੜਾ ਮੋਟਾ ਖਰਚਾ ਪਾਣੀ ਸੈੱਟ ਜਿਹਾ ਕਰ ਲਈਏ ਗੁਜ਼ਾਰੇ ਜੋਗਾ। ਫਿਰ ਇੱਕ ਟਾਈਮ ਆ ਜਾਂਦਾ ਜਦੋਂ ਤੁਸੀਂ ਕਹਿੰਦੇ ਹੋ ਚੱਲ ਹੁਣ ਤਾਂ ਫਰੀ ਜਿਹੀ ਆ, ਹੁਣ ਆਪਣੀ ਮਨ ਮਰਜ਼ੀ ਦੀਆਂ ਪੇਂਟਿੰਗਾਂ ਬਣਾ ਲੈਂਦੇ ਹਾਂ। ਕਈ ਵਾਰੀ ਕਸਟਮਰ ਵੀ ਤੁਹਾਨੂੰ ਉੱਦਾਂ ਦੀ ਚੀਜ਼ ਚਲਜਾ ਲੈਂਦਾ ਵੀ ਸਾਡੇ ਲਈ ਆਹੀ ਬਣਾ, ਤੁਹਾਨੂੰ ਫਿਰ ਉਹ ਕਰਨੀ ਪੈਂਦੀ ਹੈ ਵੀ ਚੱਲ ਯਾਰ ਆਹੀ ਕਰ ਦਈਏ ਹੁਣ ਯਾਰ। ਪ੍ਰੋਸੈਸ ਕੀ ਰਹਿੰਦਾ ਫਿਰ ਤੁਹਾਡਾ, ਕ੍ਰੀਏਟਿਵ ਪ੍ਰੋਸੈਸ ਕੀ ਰਹਿੰਦਾ? ਕਿੱਦਾਂ ਜਦੋਂ ਕੋਈ ਕਹਿੰਦਾ ਆ ਉਹ ਐਗਜ਼ੈਕਟਲੀ ਉੱਦਾਂ ਕਰਦੇ ਆ, ਆਪਣਾ ਟਵਿਸਟ ਦਿੰਦੇ ਆ ਕਿੱਦਾਂ? ਨਹੀਂ, ਅਸੀਂ ਵੀ ਉਹਨੂੰ ਦੱਸੀਦਾ ਵੀ ਇਹਦੇ 'ਚ ਇਹ ਵੀ ਇੱਦਾਂ ਵੀ ਹੋ ਸਕਦਾ ਯਾਰ, ਐਂ ਕਰਾ ਲਾ, ਥੋੜ੍ਹਾ ਜਿਹਾ ਆਹ ਐਡ ਕਰ ਦਿੰਦੇ ਆ, ਕੁਛ ਉਹਦੀਆਂ ਕੁਛ ਸਾਡੀਆਂ, ਕੁਛ ਉਹਦੀਆਂ ਮੰਨਣੀਆਂ ਪੈਂਦੀਆਂ, ਕੁਛ ਆਪਣੀਆਂ ਬਣਾਉਣੀਆਂ ਪੈਂਦੀਆਂ, ਰਲ ਮਿਲਾ ਕੇ ਚਿੱਤਰ ਇੱਕ ਪੁਆਇੰਟ ਪਿਆਰ ਦੇ ਨਾਲ ਹੀ ਕੰਮ ਚੱਲਦਾ ਹੈ। ਨਹੀਂ, ਸਾਡੀਆਂ ਮੰਨ ਹੀ ਲੈਂਦੇ ਨੇ ਯਾਰ, ਜਿਹੜੇ ਸਾਡੇ ਤੋਂ ਆਰਟ ਕਰਾਉਂਦੇ ਆ ਉਹ ਸਾਨੂੰ ਸਾਡੇ ਨਾਲ ਇੱਕ ਮਿੱਕ ਹੋ ਕੇ ਰਹਿੰਦੇ ਨੇ। ਹਾਂ, ਸਾਡੇ ਨਾਲ ਗਾਹਕ ਵਾਲਾ ਰਿਸ਼ਤਾ ਘੱਟ ਹੀ ਹੁੰਦਾ, ਐਡਮਾਇਰਰ ਵਾਲਾ ਹੀ ਹੁੰਦਾ, ਸ਼ੁਭ ਚਿੰਤਕ ਹੀ ਹੁੰਦੇ ਨੇ ਉਹ। ਤੇ ਅਸੀਂ ਵੀ, ਮੈਂ ਵੀ ਮਤਲਬ ਪੂਰੀ ਕੋਸ਼ਿਸ਼ ਕਰਦਾ ਨਾ, ਜਿੰਨਾ ਸਿੱਖਿਆ ਉਹਨਾਂ ਲਾ ਕੇ ਦਿਓ। ਆਰਟ 'ਚ ਤੁਸੀਂ ਧੋਖਾ ਨਹੀਂ ਕਰ ਸਕਦੇ, ਤੁਸੀਂ ਕਿਸੇ ਨੂੰ ਉੱਲੂ ਨਹੀਂ ਬਣਾ ਸਕਦੇ। ਹੁਣ ਰਾਗ ਆ, ਜੇ ਰਾਗ ਦੀਪਕ ਲਾਉਣਾ, ਮਲਹਾਰ ਲਾਉਣਾ ਤੇ ਲਾਓਗੇ ਤਾਂ ਮਲਹਾਰ ਲੱਗੂਗਾ, ਜੇ ਆਉਂਦਾ ਹੋਊਗਾ। ਤੁਸੀਂ ਕੀ ਠੱਗੀ ਕਰੋਗੇ ਰਾਗ ਨਾਲ? ਇਹਦੇ ਰੰਗ 'ਚ ਵੀ ਠੱਗੀ ਨਹੀਂ ਹੁੰਦੀ ਹੈਗੀ, ਚੀਜ਼ ਦਿਖੂਗੀ ਯਾਰ, ਰਿਜ਼ਲਟ ਆਊਗਾ ਸਾਹਮਣੇ, ਪਤਾ ਲੱਗ ਹੀ ਜਾਣਾ। ਕੋਸ਼ਿਸ਼ ਕਰੋ ਜਿੰਨਾ ਸਿੱਖਿਆ ਉਨਾ ਲਾਓ, ਬਾਰ-ਬਾਰ ਕਰੋ। ਜਦੋਂ ਤੁਸੀਂ ਪੂਰੇ ਰੱਜ ਜਾਓ ਵੀ ਹੁਣ ਮੈਂ ਇੰਨਾ ਹੀ ਕਰ ਸਕਦਾ ਸੀ, ਫਿਰ ਅਗਲੇ ਨੂੰ ਦਿਓ, ਹਨਾ। ਆਰਟਿਸਟ ਆਪਣੇ ਲਈ ਘੱਟ ਕਰਦਾ ਆ ਪੇਂਟ ਕਰਦਾ ਹੈ ਜਾਂ ਦੂਜਿਆਂ ਲਈ ਜ਼ਿਆਦਾ ਪੇਂਟ ਕਰਦਾ? ਡਿਪੈਂਡ ਕਰਦਾ ਯਾਰ ਤੁਹਾਡੇ ਹਾਲਾਤਾਂ ਤੇ, ਆਰਟਿਸਟ ਦੀ ਜਿੱਦ ਤੇ ਵੀ, ਤੇ ਆਪਣੀ ਸ਼ਰਤਾਂ ਤੇ ਜ਼ਿੰਦਗੀ ਜਿਉਣੀ ਹੈ ਜੇ, ਜਾਂ ਆਪਣੀਆਂ ਬਿਲਕੁਲ ਕਹੀਏ ਵੀ ਆਪਣੇ ਸ਼ਰਤਾਂ ਮਰਵਾਉਣੀਆਂ, ਫਿਰ ਥੋੜੇ ਬਹੁਤੇ ਘਾਟੇ ਵੀ ਖਾਣੇ ਪੈਣਗੇ। ਕਦੀ ਇਦਾਂ ਦਾ ਮੌਕਾ ਆਇਆ? ਕਈ ਵਾਰੀ ਤੁਹਾਡੇ ਤੋਂ ਐਡਮਾਇਰਰ ਵਧੀਆ ਕੰਮ ਕਰਵਾ ਲੈਂਦੇ ਆ। ਮੇਰੇ ਤੋਂ 5-7 ਪੇਂਟਿੰਗਾਂ ਇੱਕ ਬੰਦੇ ਨੇ ਇਹੋ ਜਿਹੀਆਂ ਬਣਵਾ ਲਈਆਂ ਜਿਹੜੀਆਂ ਕਿ ਮੈਂ ਨਹੀਂ ਸੀ ਬਣਾਉਣੀਆਂ ਕਦੇ ਵੀ। ਅੱਛਾ। ਉਹਨੇ ਸਬਜੈਕਟ ਇੰਨੇ ਵਧੀਆ ਚੁਣੇ ਤੇ ਮੈਨੂੰ ਪਹਿਲਾਂ ਡਰ ਲੱਗਿਆ ਵੀ ਨਹੀਂ ਆਹ ਤਾਂ ਬਣਾਉਣਾ ਬਹੁਤ ਔਖਾ, ਪਰ ਜਦੋਂ ਬਣ ਗਏ ਮੈਨੂੰ ਲੱਗਿਆ ਓਹੋ ਤਾਂ ਬਹੁਤ ਵਧੀਆ ਹੋ ਗਿਆ, ਮੈਂ ਤਾਂ ਸਟੋਰੀ ਟੈਲਰ ਬਣ ਗਿਆ। ਕਿਹੜੀ ਚੀਜ਼ ਸੀ ਉਹ? ਬਸ ਕੁਛ ਜਿਵੇਂ ਭਗਤ ਪੂਰਨ ਸਿੰਘ ਪਿੰਗਲਵਾੜਾ ਦੀ ਸੀ, ਕੋਵਿਡ ਦੀ ਸੀ, ਠੀਕ ਹੈ, ਹਨਾ, ਉਹ ਦੂਜੀ ਕਿਸਾਨਾਂ ਵਾਲੀ ਸੀ। ਉਹ ਇਦਾਂ ਹੁੰਦੀਆਂ, ਕਈ ਵਾਰੀ ਤੁਹਾਨੂੰ ਲੱਗਦਾ ਹੁੰਦਾ ਤੁਸੀਂ ਡਰ ਜਾਂਦੇ ਹੋ, ਜ਼ਿੰਦਗੀ 'ਚ ਮੌਕਾ ਆ ਜਾਂਦਾ, ਪਰ ਦੂਜਾ ਬੰਦਾ ਕਹਿੰਦਾ ਨਹੀਂ ਤੂੰ ਬਣਾ ਯਾਰ, ਬਣ ਜੂਗੀ, ਏਦਾਂ 'ਚ ਕਰਤਾ ਏਦਾਂ। ਪਰ ਜਦੋਂ ਹੋ ਜਾਂਦੀ ਹੈ ਤੁਹਾਨੂੰ ਲੱਗਦਾ ਕਿ ਯਾਰ ਚੰਗਾ ਹੋਇਆ ਯਾਰ, ਉਹ ਬੰਦੇ ਨੇ ਯਾਰ ਵਧੀਆ ਆਈਡੀਆ ਦਿੱਤਾ ਸੀ। ਏਦਾਂ ਜ਼ਰੂਰੀ ਨਹੀਂ ਨਾ ਕਿ ਸਾਡਾ ਹੀ ਮਾਈਂਡ ਪਰਫੈਕਟ ਆ, ਜੋ ਅਸੀਂ ਕਹਿੰਦੇ ਉਹੀ ਠੀਕ ਆ। ਦੂਜਾ ਵੀ ਕਈ ਵਾਰੀ ਤੁਹਾਨੂੰ ਆਪਣਾ ਆਰਟ ਦੀ ਆਪਣੀ ਉਹ ਪਛਾਣ ਨਹੀਂ ਆਉਂਦੀ ਹੁੰਦੀ, ਦੂਜੇ ਨੂੰ ਵੱਧ ਆਉਂਦੀ ਹੁੰਦੀ ਹੈ। ਆਈ ਬਿਊਟੀ ਇਜ਼ ਇਨ ਦੀ ਆਈ ਆਫ ਬੀਹੋਲਡਰ। ਹਾਂ ਬਿਲਕੁਲ, ਜਾਂ ਕਹੀਏ ਵੀ ਦੂਜੇ ਨੂੰ ਤੁਸੀਂ ਜ਼ਿਆਦਾ ਕਲੀਅਰ ਦੇਖਦੇ ਹੋ, ਮੈਨੂੰ ਆਪਣੇ ਫੇਸ ਦਾ ਘੱਟ ਪਤਾ। ਹਾਂ, ਆਪਾਂ ਸ਼ੀਸ਼ਾ ਦੇਖਾਂਗੇ ਤੇ ਪਤਾ ਲੱਗੂ। ਸ਼ੀਸ਼ਾ ਕਿੰਨੇ ਚਿਰ ਦੇਖ ਲਾਂਗੇ, ਮੈਂ ਤਾਂ ਉਹ ਵੀ ਨਹੀਂ ਦੇਖਦਾ। ਮੈਂ ਵੇਖਿਆ ਸੀ ਤੁਸੀਂ ਤਾਂ ਪੱਗ ਵੀ ਉਦੋਂ ਬੰਨ ਲੈਂਦੇ ਆ ਯਾਰ। ਮੈਂ ਵਿਆਹ ਤੋਂ ਬਾਅਦ ਦੇਖਿਆ ਹੀ ਨਹੀਂ ਸ਼ੀਸ਼ਾ, ਮੈਂ ਕਿਹਾ ਹੁਣ ਅਖੀਰਲੀ ਵਾਰੀ ਉਦੋਂ ਦੇਖਿਆ ਵਿਆਹ ਤੋਂ, ਬਸ। ਐਸਾ ਕੀ ਡਰ ਲੱਗਾ ਸ਼ੀਸ਼ੇ ਤੋਂ? ਉਹ ਯਾਰ ਸ਼ੀਸ਼ਾ ਨਾ, ਤੁਹਾਨੂੰ ਸਹੀ ਦੱਸਾਂ, 20-25 ਸਾਲ ਤੱਕ ਨਾ ਬੰਦਾ ਦਰਿਆ ਚੜ੍ਹਦਾ ਬੰਦੇ ਦਾ ਪੂਰਾ, ਕਿਨਾਰੇ ਭੰਦਾ ਬੰਦਾ, ਆਪਣੇ ਆਪ ਨੂੰ ਕਹਿੰਦਾ ਮੈਂ ਚੀਜ਼ ਆ, ਮੈਂ ਸੋਹਣਾ। ਫਿਰ ਇੱਕ ਪੁਆਇੰਟ ਆ ਜਾਂਦਾ ਡਾਊਨ ਜਾਣ ਲੱਗ ਜਾਂਦਾ, ਹਨਾ, ਕਿ ਨਿਮਰਤਾ ਆ ਜਾਂਦੀ, ਪਿਆਰ ਆ ਜਾਂਦਾ। ਵੈਸੇ ਤੁਸੀਂ ਹੁਣ ਡੇ ਬਾਈ ਡੇ ਮਤਲਬ ਕਹੀਏ ਵੀ ਯਾਰ ਸ਼ੀਸ਼ਾ ਮੈਨੂੰ ਲੱਗਦਾ ਜਨਾਨੀ ਵਾਲੀ ਬਣਿਆ। ਅੱਛਾ। ਬੰਦੇ ਦਾ ਕੀ ਹੁੰਦਾ ਯਾਰ, ਦਾੜੀ ਦੂੜੀ ਝਾੜ ਲਈ ਬਸ, ਕੁਛ ਲੱਗਿਆ ਤਾਂ ਨਹੀਂ, ਠੀਕ ਆ, ਤੇ ਪੱਗ ਜਿੰਨੀ ਸਿੱਧੀ ਜਿਹੀ ਹੋਵੇ ਮੈਨੂੰ ਤਾਂ ਉਹ ਵਧੀਆ ਲੱਗਦੀ ਆ, ਹਨਾ, ਤੇ ਸ਼ਕਲ ਤਾਂ ਉਹੀ ਰਹਿਣੀ ਹੈ ਚਾਹੇ ਸ਼ੀਸ਼ੇ ਮੂਹਰੇ 1000 ਘੰਟੇ ਬੈਠੇ ਰਹੋ। ਇਹ ਤਾਂ ਹੈ। ਪਰ ਇੱਕ ਸ਼ੇਰ ਆ ਗਾਲਿਬ ਦਾ, ਹਾਂਜੀ, ਇਰਸ਼ਾਦ, ਕਹਿੰਦਾ ਕਰੋੜੋਂ ਕਾ ਹੋ ਬੇਸ਼ੱਕ ਹੀਰਾ, ਹਨਾ, ਵੀ ਹੀਰਾ ਕਰੋੜਾਂ ਦਾ ਵੀ, हीरा पहनने के बाद आदमी जाता तो शीशे के पास ही है। शीशा चाहे 5 रुपए ਦਾ ਹੋਵੇ, शीशा चाहे 5 ਦਾ ਹੋਵੇ, ਸਹੀ ਗੱਲ ਆ। ਕਮਾਲ ਦੀਆਂ ਗੱਲਾਂ ਨੇ। ਸੋ ਦੇਖੋ, ਬੜੀ ਵਧੀਆ ਖੁੱਲ੍ਹ ਕੇ ਗੱਲਾਂ ਕੀਤੀਆਂ ਤੁਸੀਂ, ਬਹੁਤ ਮਜ਼ਾ ਆਇਆ ਗੱਲਬਾਤ ਜਿਹੜਾ ਉਹ ਕਰਨ ਦਾ। ਉਮੀਦ ਕਰਦੇ ਤੁਹਾਨੂੰ ਵੀ ਮਜ਼ਾ ਆ ਰਿਹਾ ਹੋਊਗਾ। ਆਰਟ ਕੈਂਪ ਦੇ ਨਾਲ ਐਗਜ਼ੀਬਿਸ਼ਨ ਜਿਹੜੀ ਉਹ ਚੱਲ ਰਹੀ ਆ। ਬਾਕੀ ਆਰਟ ਕੈਂਪ ਪੰਜਾਬੀ ਰੇਡੀਓ USA ਪੰਜਾਬੀ ਕਲਚਰ ਸੈਂਟਰ ਵੱਲੋਂ ਹਰ ਸਾਲ ਲੱਗਦਾ, 5ਵਾਂ ਇਸ ਵਾਰ ਆ। ਇਸ ਤੋਂ ਪਹਿਲਾਂ ਜਰਨੈਲ ਸਿੰਘ ਜੀ ਆਰਟਿਸਟ, ਪਰਮ ਸਿੰਘ ਜੀ, ਤੇ ਇਸ ਵਾਰ ਸੁਖਪ੍ਰੀਤ ਸਿੰਘ ਜੀ, ਉਹ ਆਪਣੇ ਨਾਲ ਜੁੜ ਕੇ ਇਹ ਬੱਚਿਆਂ ਨੂੰ ਸਿਖਲਾਈ ਜਿਹੜੀ ਉਹ ਦੇ ਰਹੇ ਆ। ਛੋਟੇ ਛੋਟੇ ਬੱਚਿਆਂ ਦੇ ਵਿੱਚ ਇਹ ਫਾਈਨ ਆਰਟ, ਸੂਖਮ ਕਲਾਵਾਂ ਦੀ ਇਹ ਪਿਰਤ ਪਵੇ ਤਾਂ ਵਧੀਆ ਆ, ਕਿਉਂਕਿ ਆਪਣੇ ਲਈ, ਕੌਮ ਦੇ ਲਈ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਪੇਸ਼ ਕਰਦੀਆਂ। ਸਟੋਰੀ ਟੈਲਰ ਜਿੱਦਾਂ ਤੁਸੀਂ ਕਿਹਾ ਵੀ ਉਹ ਬਣਨਗੇ ਅਤੇ ਨਵੀਆਂ ਚੀਜ਼ਾਂ ਜਿਹੜੀਆਂ ਉਹ ਆਪਣੇ ਸਾਹਮਣੇ ਆਉਣਗੀਆਂ। ਬੰਦਾ ਹਰ ਇੱਕ ਜਾਣਾ ਇੱਕ ਆਪਣੇ ਦਿਮਾਗ ਦੇ ਨਾਲ, ਆਪਣੀ ਚੀਜ਼ ਦੇ ਨਾਲ ਸੋਚਦਾ। ਜਿਹੜਾ ਆਰਟਿਸਟ ਦਾ ਦਿਮਾਗ ਆ ਜਾਂ ਆਰਟਿਸਟ ਦੀ ਜਿਹੜੀ ਕ੍ਰੀਏਟੀਵਿਟੀ ਆ, ਉਹ ਕਈਆਂ ਨੂੰ ਕਈ ਤਰੀਕੇ ਦੇ ਨਾਲ ਹੋਰ ਸੋਚਣ ਲਾ ਦਿੰਦੀ ਆ। 2 ਰੰਗ ਮਿਲ ਕੇ ਕभी ਹੋਤੇ ਨਹੀਂ ਹੈ ਜੁਦਾ। ਹਾਂ, 2 ਰੰਗ ਮਿਲਦੇ ਆ, ਤੀਜਾ ਬਣਦਾ। ਹਾਂ, ਇੱਦਾਂ ਰਾਗਾਂ ਦੇ ਉੱਪਰ ਰਾਗ ਆ, ਰੱਬ ਦੇ ਰੰਗ ਨੇ। ਸੋ ਬੱਚਾ ਟਿਊਬ 'ਚੋਂ ਰੰਗ ਕੱਢੂਗਾ, ਉਹਨੂੰ ਕਿਸੇ ਹੋਰ ਨਾਲ ਮਿਕਸ ਕਰੂਗਾ, ਨਵੀਂ ਕ੍ਰੀਏਟੀਵਿਟੀ ਹੋਊਗੀ।
ਮੈਂ 1-2 ਜਰਮਨ ਸੀ, ਉਹਨਾਂ ਨੂੰ 3 ਦਿਨ ਪੇਂਟਿੰਗ ਸਿਖਾਈ, ਬਜ਼ੁਰਗ ਸੀਗੇ, ਠੀਕ ਹੈ, ਪਹਾੜਾਂ 'ਚ ਕਿਤੇ ਮਿਲ ਗਏ। ਮੈਂ ਕਿਹਾ ਤੁਸੀਂ ਹੁਣ ਸਿੱਖ ਕੇ ਕੀ ਲੈਣਾ ਜਾਂ ਕੀ ਫਾਇਦਾ ਹੋਇਆ? ਹਾਂ ਕਹਿੰਦੇ ਯਾਰ ਪੇਂਟਿੰਗ ਇਹ ਨਹੀਂ ਕਿ ਅਸੀਂ ਕੋਈ ਆਰਟਿਸਟ ਬਣਨਾ ਸੀ, ਹਾਂ ਕਹਿੰਦੇ ਸਾਡੀ ਰੰਗਾਂ ਦੀ ਸਮਝ ਵੱਧ ਗਈ, ਸਾਨੂੰ ਹੁਣ ਪਤਾ ਲੱਗਣ ਲੱਗ ਗਿਆ ਕੋਬਾਲਟ ਬਲੂ, ਪ੍ਰਸ਼ੀਅਨ ਬਲੂ, ਨੇਵੀ ਬਲੂ ਤੇ ਰਾਇਲ ਬਲੂ, ਇੰਡੀਗੋ ਬਲੂ 'ਚ ਫਰਕ ਕੀ ਆ। ਇਹ ਵੱਡੀ ਵੈਸੇ ਪ੍ਰੋਬਲਮ ਆ, ਆਪਾਂ ਹੁਣ ਲੈਣ ਕੁਛ ਜਾਂਦੇ ਲੈ ਕੁਛ ਆਉਂਦੇ ਜਦੋਂ ਪੱਗ ਵੀ ਤੁਸੀਂ ਪੱਗ ਲੈਣ ਜਾਂਦੇ ਹੋ, ਲਾਈਟਾਂ ਜਗਦੀਆਂ ਹੁੰਦੀਆਂ, ਤੁਸੀਂ ਕਹਿੰਦੇ ਹੋ ਯਾਰ ਮੈਨੂੰ ਨਾ olive green ਦਿਖਾ, ਹਾਂ ਅਗਲਾ ਤੁਹਾਨੂੰ ਫੋਰੈਸਟ ਗ੍ਰੀਨ ਦੇ ਕੇ ਕੱਟ ਕੇ ਕੈਂਚੀ ਉਹ ਮਾਰਦਾ, ਤੁਸੀਂ ਘਰੇ ਜਾ ਕੇ ਧੋਗੇ ਤਾਰ ਤੇ ਪਾਣੀ, ਕਹਿੰਦੇ ਆਹ ਕੀ ਲੈ ਆਂਦਾ। ਰੰਗਾਂ ਦੀ ਸਮਝ ਹੋਣੀ ਚੰਗੀ ਗੱਲ ਆ। ਈਵਨ ਆਪਾਂ ਜਦੋਂ ਨਿਸ਼ਾਨ ਸਾਹਿਬ ਦਾ ਵੀ ਕੱਪੜਾ ਲੈਣ ਜਾਂਦੇ ਪਤਾ ਨਹੀਂ ਲੱਗਦਾ, ਬਸ ਆਈ ਹੈ, ਕੋਈ ਜਲੇਬੀ ਰੰਗਾ ਲਿਆਉਂਦਾ, ਕੋਈ ਲੱਡੂ ਰੰਗਾ, ਜਿਵੇਂ ਦੁਕਾਨਦਾਰ ਛੱਡਦਾ ਵਾ ਕਹਿੰਦਾ ਚੱਕਦੇ। ਕਿਉਂਕਿ ਰੰਗਾਂ ਦੀ ਸਮਝ ਹੋਣੀ ਚਾਹੀਦੀ ਹੈ ਬੰਦੇ ਨੂੰ, ਹਰ ਇੱਕ ਨੂੰ ਲਾਉਣੀ ਚਾਹੀਦੀ ਹੈ। ਆਰਟ ਦਾ ਥੋੜਾ ਮਤਲਬ ਥੋੜਾ ਬਹੁਤਾ ਕਲਰ ਦਾ ਤਾਂ ਪਤਾ ਹੋਣਾ ਚਾਹੀਦਾ। 25-25 ਲਾਲ ਨੇ, 35-35 ਹਰੇ ਨੇ, ਹਾਂ ਲੈਚੀ ਕੁਛ ਕਹਿੰਦੀ ਆ, ਔਲਾ ਕੁਛ ਕਹਿੰਦਾ, ਥੋੜਾ ਥੋੜਾ ਫਰਕ ਆ ਦੋਨਾਂ 'ਚ। ਫੋਰੈਸਟ ਗ੍ਰੀਨ ਹੋਰ ਆ, ਜੰਗਲ ਗ੍ਰੀਨ ਹੋਰ ਆ, ਸੈਪ ਗ੍ਰੀਨ ਹੋਰ ਆ, ਪੈਰਟ ਗ੍ਰੀਨ ਹੋਰ ਆ ਤੋਤੇ ਦਾ, ਹਨਾ, ਵਿਰੀਡਨ ਗ੍ਰੀਨ ਹੋਰ ਆ, ਬਸ ਗ੍ਰੀਨ ਹੋਰ ਆ, ਠੀਕ ਆ। ਤੇ ਸੋ ਜਦੋਂ ਤੁਹਾਨੂੰ ਜਿਹੜੇ ਐਡਮਾਇਰਰ ਜਿੱਦਾਂ ਤੁਸੀਂ ਕਹਿੰਦੇ ਮਿਲਦੇ ਆ, ਤੁਹਾਨੂੰ ਇਹ ਵੀ ਕਹਿੰਦੇ ਆ ਵੀ ਕੋਈ ਪਿਆਰ ਮੁਹੱਬਤ ਵਾਲੀਆਂ ਵੀ ਬਣਾਓ ਪੇਂਟਿੰਗਸ, ਉੱਦਾਂ ਦੀਆਂ ਵੀ ਬਣਾਉਂਦੇ ਆ, ਜਾਂ ਹਰ ਇੱਕ ਨੂੰ ਹਰ ਇੱਕ ਚੀਜ਼ ਵੱਖਰੀ ਚੀਜ਼ ਨਜ਼ਰ ਆਉਂਦੀ ਹੈ ਪੇਂਟਿੰਗਸ 'ਚੋਂ? ਵੈਲ ਮੈਂ ਉਹ ਨਹੀਂ ਬਣਾਈਆਂ ਯਾਰ ਪਿਆਰ ਮੁਹੱਬਤ ਵਾਲੀਆਂ। ਪਿਆਰ ਮੁਹੱਬਤ ਤਾਂ ਤੁਹਾਡੇ ਦਿਲ 'ਚ ਹੀ ਹੁੰਦਾ, ਸਾਰਿਆਂ ਨਾਲ ਕਰੋ, ਵਧੀਆ ਵਾ। ਹਾਂ ਦੂਜੀਆਂ ਹੁਣ ਗਾਣੇ ਵਾਲਿਆਂ ਨੇ ਬਸ ਕਰਾਤੀ ਪਿਆਰ ਮੁਹੱਬਤ ਦੀ, ਹਨਾ। ਮੈਂ ਕਹਿੰਦਾ ਉਹੀ ਵਿਚਾਰਿਆਂ ਨੇ ਡਿਪਾਰਟਮੈਂਟ ਐਡਾ ਵੱਡਾ ਉਹਨਾਂ ਦਾ ਸਾਂਭ ਲਿਆ, ਹਨਾ, ਤੇ ਕੁੜੀਆਂ ਦੀਆਂ ਤਾਰੀਫਾਂ ਬਹੁਤ ਕਰੀ ਜਾਂਦੇ ਨੇ ਉਹ, ਹਨਾ। ਤੇ ਮੈਂ ਇੱਕ ਖੁਦਾ ਬਖਸ਼ ਦੀ ਪੇਂਟਿੰਗ ਆ ਹੀਰ ਰਾਂਝਾ, ਉਹ ਬਣਾਉਣ ਦੀ ਮੇਰੀ ਬੜੀ ਤਮੰਨਾ। ਉਹ 'ਚ ਨਾ ਰਾਂਝੇ ਨੂੰ ਹੀਰ ਦੀਆਂ ਸਹੇਲੀਆਂ ਸ਼ਮਕਾਂ ਨਾਲ ਕੁੱਟਣ ਆਈਆਂ ਨੇ, ਅੱਛਾ, ਤੇ ਹੀਰ ਰੋਕਦੀ ਹੈ, ਕਹਿੰਦੀ ਰੁਕ ਜਾਓ, ਛੱਡ ਜਾਓ, ਕੋਈ ਮੇਰੇ ਤੋਂ ਵੀ ਸੋਹਣਾ ਹੈ। ਉਹ ਹੈ ਉਹਦਾ ਸੀਨ ਬੜਾ ਤਕੜਾ, ਮੈਂ ਕਰੂੰਗਾ। ਠੀਕ ਆ, ਇਹ ਹੈ ਇੱਛਾ ਮਨ ਦੀ। ਹਾਂ ਉਹ ਮੈਂ ਕਿਉਂ ਨਹੀਂ, ਕਈ ਵਾਰੀ ਕੋਈ ਪੁਰਾਣੀ ਪੇਂਟਿੰਗ ਹੁੰਦੀ ਆ, ਤੁਸੀਂ ਉਹਨੂੰ ਰਿਪੀਟ ਕਰਕੇ ਖੁਸ਼ ਹੁੰਦੇ ਹੋ, ਹਾਂ, ਜਿਹਨੂੰ ਆਪਾਂ ਰੈਪਲੀਕਾ ਕਹਿੰਦੇ ਆ। ਕਰਨਾ ਚਾਹੀਦਾ ਰੈਪਲੀਕਾ, ਕਈ ਵਾਰੀ ਪਿੱਛੇ ਚੀਜ਼ਾਂ ਬਹੁਤ, ਆਪਾਂ ਕਈ ਵਾਰੀ ਕਿਸੇ ਦਾ ਗੀਤ ਪੁਰਾਣਾ ਚੱਕ ਕੇ ਦੁਬਾਰਾ ਗਾ ਲੈਂਦੇ ਆ, ਇਦਾਂ ਹੋ ਜਾਂਦਾ, ਕੋਈ ਗੱਲ ਨਹੀਂ। ਜੇ ਕਿਸੇ ਚੀਜ਼ ਤੋਂ ਇਨਸਪਾਇਰ ਹੋ ਉਹਨੂੰ ਰਿਪੀਟ ਕਰ ਲਓ, ਕੁਝ ਨਹੀਂ ਫਰਕ ਪੈਂਦਾ। ਠੀਕ ਆ। ਤੁਸੀਂ ਮਹਾਰਾਜਾ ਰਣਜੀਤ ਸਿੰਘ ਦੀਆਂ ਪੇਂਟਿੰਗਸ ਵੀ ਇਦਾਂ ਕਾਫੀ ਤੁਸੀਂ ਉਸ ਨੂੰ ਅਪਡੇਟ ਕਰਦੇ ਰਹਿੰਦੇ ਆ? ਮੈਂ ਉਹ ਦਰਬਾਰ ਬਣਾਇਆ, ਬੜਾ ਮੇਰਾ ਵਧੀਆ ਗਿਆ। ਉਹ ਤੋਂ ਬਾਅਦ ਮੈਂ ਉਹਦੇ ਨਵੇਂ ਅੰਗਰੇਜ਼ ਫਿੱਟ ਕੀਤੇ ਵੀ ਜਿਹੜੇ ਮਹਾਰਾਜਾ ਕੋਲ ਜੌਬ ਕਰਦੇ ਸੀਗੇ। ਉਹ ਕਿੱਥੋਂ ਲੱਭ ਕੇ ਲਿਆਂਦੇ? ਉਹ ਅਸੀਂ ਲੱਭ ਲੈਂਦੇ ਆ ਪੁਰਾਣੀਆਂ ਕਿਤਾਬਾਂ 'ਚੋਂ। ਬੌਬੀ ਸਿੰਘ ਨੇ ਇੰਗਲੈਂਡ ਬਹੁਤ ਸੋਹਣੀਆਂ ਖੋਜ ਕੀਤੀ ਉਹਨਾਂ ਤੇ, ਉਹਨਾਂ ਦੀ ਕਿਤਾਬਾਂ 'ਚੋਂ, ਹੋਰ ਇੱਧਰੋਂ ਉੱਧਰੋਂ। ਤੇ ਬਾਕੀ ਬਹੁਤ ਸਾਰੀਆਂ ਕਿਤਾਬਾਂ ਪੁਰਾਣੀਆਂ ਫਰੋਲਣੀਆਂ ਪੈਂਦੀਆਂ। ਕੁਝ ਵਾਰੀ ਤੁਹਾਡੀ ਕਿਸੇ ਨਾਲ ਟਾਕ ਹੋ ਰਹੀ ਹੁੰਦੀ ਹੈ ਕਿ ਦੂਰ ਦੂਰ ਬੁੱਧੀਜੀਵੀ ਬੈਠੇ ਆ, ਕੋਈ ਨਾ ਕੁਛ ਨਿਕਲਿਆ ਆਉਂਦਾ, ਤੇ ਜਦੋਂ ਤੁਸੀਂ ਉਹ ਪੇਂਟ ਕਰਦੇ ਹੋ ਮਹਾਰਾਜਾ ਦੇ ਪਿੱਛੇ, ਉਹੀ ਉਹਦੇ ਆਫੀਸਰਸ ਹਰ ਵਾਰ ਵੱਧ ਜਾਂਦੇ ਆ, ਕੋਈ ਨਾ ਕੋਈ ਲੱਭ ਜਾਂਦੇ ਆ। ਹੁਣ ਕਿੰਨੇ ਨੇ ਇਸ ਟਾਈਮ ਜਿਹੜੀ ਤੁਸੀਂ ਲੇਟੈਸਟ ਬਣਾਈ ਹੈ? ਉਹ 'ਚ ਮੇਰੇ 20-25 ਅਫਸਰ ਪਾਏ ਹੋਏ ਨੇ, ਮੈਂ ਹੋਰ ਵੀ ਪਾ ਲੈਣੇ ਆ। ਅੱਛਾ, ਮਹਾਰਾਜਾ ਦੇ ਅੱਗਿਓਂ ਬੱਚੇ ਜਿਹੜੇ ਉਹ ਪੇਂਟ ਕੀਤੇ, ਬੱਚਿਆਂ ਦੇ ਅੱਗਿਓਂ ਬੱਚੇ ਜਿਹੜੇ ਗੋਰਿਆਂ ਨਾਲ ਮਿਕਸ ਸੀ, ਜਿਹੜਾ ਉਹਨਾਂ ਦਾ। ਉਹ ਇੱਕ ਕੋਰੀਅਨ ਬੜੇ ਸੋਹਣੇ ਪੇਂਟ ਕਰ ਰਿਹਾ ਸੀ ਯਾਰ, ਉਹ 91 ਇਅਰਸ 올ਡ, ਕੈਨੇਡਾ। ਮਹਾਰਾਜਾ ਰਣਜੀਤ ਸਿੰਘ ਦਾ ਪਰਿਵਾਰ? ਹਾਂ, ਮੈਂ ਹੈਰਾਨ ਹੋ ਗਿਆ, ਮੈਂ ਉਹਨੂੰ ਮਿਲਿਆ, ਫਿਰ ਕੋਰੀਅਨ ਬੰਦਾ, ਮੈਂ ਉਹਨੂੰ ਉਸਤਾਦ ਬਣਾਇਆ ਆਪਣਾ। ਅੱਛਾ, ਇਸੇ ਸਾਲ 2024 'ਚ ਮੈਂ ਤਾਂ ਆਸ਼ੀਰਵਾਦ ਲਿਆ। ਕਿਉਂ ਨਹੀਂ ਯਾਰ, ਉਹਨੇ ਬੰਬਾ ਦਲੀਪ ਹੋਰ ਬਣਾਈਆਂ ਇੰਨੀਆਂ ਬਰੀਕ। ਅੱਛਾ, ਵਾਈ ਨਾਟ, ਕੋਈ ਵੀ ਹੋਵੇ ਦੁਨੀਆ ਦਾ, ਕਿਸੇ ਵੀ ਕੰਟਰੀ ਦਾ। ਮੈਨੂੰ ਜ਼ਿੰਦਗੀ 'ਚ 2 ਕੋਰੀਅਨ ਮਿਲੇ, ਦੋਨੇ ਟੌਪ ਦੇ ਆਰਟਿਸਟ ਸੀ। ਅੱਛਾ ਜੀ। ਇੱਕ ਮੈਨੂੰ ਮਿਲਿਆ ਸੀ ਪਾਰਕ ਇਮਸੂ, ਲਦਾਖ 'ਚ। ਠੀਕ ਆ। ਉਹਨੇ ਸੜਕ ਤੇ ਖੜੇ ਨੇ ਮੈਨੂੰ ਕਿਹਾ ਯੂ ਐਨ ਆਰਟਿਸਟ, ਮੈਂ ਕਿਹਾ ਯੈਸ। ਕਹਿੰਦਾ ਤੈਨੂੰ ਕਿਵੇਂ ਪਤਾ? ਕਹਿੰਦਾ ਲਿਆ ਸਕੈਚ ਬੁੱਕ ਦੇ। ਉਹਨੇ ਬਸ ਮੇਰੇ ਵੱਲ ਦੇਖਿਆ, ਥੱਲੇ ਦੇਖਿਆ ਹੀ ਨਹੀਂ, ਇੱਕੋ ਲਾਈਨ 'ਚ ਮੈਨੂੰ ਆਊਟਲਾਈਨ ਕਰਤਾ, ਇੰਨਾ ਵਧੀਆ। ਦੂਜੀ ਵਾਰ ਮਿਲਿਆ ਮੈਨੂੰ, ਉਹ ਵੀ ਤਾਂ ਨਾਮ ਵੀ ਇਹੀ ਸੀ, ਪਾਰਕ। ਅੱਛਾ, ਬਜ਼ੁਰਗ ਜਿਹੜਾ 91 ਇਅਰ 올ਡ, ਜਿਹਨੂੰ ਹੁਣ ਤੁਸੀਂ ਉਸਤਾਦ ਧਾਰ ਰਹੇ ਹੋ। ਹੋ ਬੜੀਆਂ ਬਰੀਕ ਬਣਾਈਆਂ ਯਾਰ ਉਹਨੇ। ਹਾਂ, ਫਿਰ ਮੈਂ ਕਿਹਾ ਯਾਰ ਇਦਾਂ ਦਾ ਬੰਦਾ ਮਿਲੇ, ਉਹਨੂੰ ਉਸਤਾਦ ਕਹੋ, ਉਹਨੂੰ ਤੁਸੀਂ ਉਸਤਾਦ ਜੀ, ਵਧੀਆ ਚੀਜ਼ ਆ, ਆਸ਼ੀਰਵਾਦ ਲਓ। ਹਾਂ, ਨਹੀਂ ਆਪਾਂ ਲਿਆ ਆਸ਼ੀਰਵਾਦ ਉਹ ਤੋਂ 91 ਸਾਲ ਦੇ ਕੋਰੀਅਨ ਤੋਂ। ਕਿਉਂਕਿ ਉਸਤਾਦ ਕਿਸੇ ਵੀ ਦੁਨੀਆ ਦੇ, ਕਿਸੇ ਵੀ ਦੇਸ਼ ਦਾ, ਕਿਸੇ ਵੀ ਧਰਮ ਦਾ ਹੋ ਸਕਦਾ। ਹਾਂ, ਗੁਣ ਲੈਣਾ ਕੋਈ ਗੱਲ ਨਹੀਂ। ਹਾਂ, ਕੀ ਸਿੱਖਿਆ ਫਿਰ ਉਤੋਂ? ਸਿੱਖਿਆ ਬਸ ਹੁਣ ਆਸ਼ੀਰਵਾਦ ਮਿਲ ਗਿਆ, ਹੁਣ ਆਪੇ ਉਹਦੇ ਆਪਣੇ ਆਪ ਉਹ ਚੀਜ਼ ਆ ਜੂਗੀ, ਕਲਾ ਆ ਜਾਣੀ ਵਿੱਚ ਆਪੇ। ਇਦਾਂ ਹੀ ਆ, ਉਸਤਾਦ ਖੁਸ਼ ਹੋ ਗਿਆ ਬਸ ਆ ਜੂਗੀ। ਹਾਂ, ਅੱਛਾ, ਆ ਜੂਗੀ। ਇੱਕ ਸਕਾਟਲੈਂਡ ਵਾਲੀ ਆਪਾਂ ਗੱਲ ਕਰ ਰਹੇ ਸੀ ਆਫ ਦਾ ਰੈਕਡ, ਜਦੋਂ ਤੁਸੀਂ ਦੱਸਦੇ ਸੀ ਵੀ ਇੱਕ ਸਪੈਸ਼ਲ ਖਾਲਸਾ ਦੇ ਉਹ, ਹਾਂ, ਅੱਛਾ, ਰੰਗ ਦਾ ਜਿਹੜਾ ਟਾਰਟਨ, ਉਹ ਦੱਸੋ ਪਹਿਲਾਂ ਤਾਂ ਟਾਰਟਨ ਕੀ ਚੀਜ਼ ਹੁੰਦੀ ਆ? ਦੇਖੋ ਸਕਾਟਿਸ਼ ਲੋਕ ਇੱਕ ਫਰਾਕ ਜੀ ਪਾਉਂਦੇ ਆ, ਬਹੁਤ ਲੋਕਾਂ ਨੂੰ ਪਤਾ ਵੈਸੇ। ਉਹ ਚੈੱਕ ਹੁੰਦਾ, ਜਿੰਨੇ ਆਪਾਂ ਚੈੱਕ ਦੀਆਂ ਸ਼ਰਟਾਂ ਸਕਾਟਲੈਂਡ ਤੋਂ ਚੱਲਿਆ, ਹਨਾ। ਠੀਕ ਆ। ਤਾਂ ਚੈੱਕ ਹਰ ਰੀਜਨ ਦਾ ਆਪਣਾ ਚੈੱਕ ਹੁੰਦਾ। ਸਕਾਟਲੈਂਡ 'ਚ ਕਿੰਨੇ ਰੀਜਨ ਨੇ, ਹਰ ਇਲਾਕੇ ਦਾ ਕਲਰ ਹੁੰਦੇ ਨੇ, ਉਹ ਕਲਰ ਤੋਂ ਪਛਾਣਿਆ ਜਾਂਦਾ ਵੀ ਸਕਾਟਲੈਂਡ ਦੇ ਕਿਹੜੇ ਇਲਾਕੇ ਦਾ। ਸੋ ਇੱਕ ਵਾਰੀ ਲਾਰਡ ਇਕਬਾਲ ਸਿੰਘ ਨੇ ਆਈਲੈਂਡ ਖਰੀਦਿਆ ਉੱਥੇ,
ਇੰਗਲੈਂਡ ਸਕਾਟਲੈਂਡ ਦੇ ਵਿਚਾਲੇ, ਸਕਾਟਲੈਂਡ ਚ ਆਉਂਦਾ ਸੀ ਹੂੰ ਉਹ ਰਿਚ ਸੀ ਬੰਦਾ, ਤੇ ਉਹਨੇ ਨਾਂ ਰੱਖਣਾ ਸੀ ਉਹਦਾ। ਬੜੇ ਲੋਕਾਂ ਨੇ ਅਪਰੋਚ ਕੀਤੀ, ਤੂੰ ਆਹ ਨਾਂ ਰੱਖ ਲਾ, ਉਹ ਰੱਖ ਲਾ, ਉਹਨੇ ਕਿਸੇ ਦੀ ਨਹੀਂ ਮੰਨੀ। ਉਹਨੇ ਸਕਾਟਲੈਂਡ ਦੇ ਕਿਸੇ ਕਵੀ ਦੇ ਨਾਂ ਤੇ ਨਾ ਉਹ ਨਾਂ ਰੱਖਤਾ। ਸਕਾਟਿਸ਼ ਲੋਕ ਬੜੇ ਖੁਸ਼ ਹੋਏ। ਉਹ ਕਵੀ ਅਣਗੌਲਿਆ ਸੀ। ਅੱਛਾ, ਉਹ ਕਹਿੰਦੇ ਹੈ ਯਾਰ ਇੱਕ ਸਿੱਖ ਉਹਨਾਂ ਦਾ ਬਾਗੀ ਕਵੀ ਸੀ ਕੋਈ? ਹਾਂ, ਉਹ ਵੀ ਸਿੱਖ ਬੰਦੇ ਨੇ, ਸਾਡੇ ਕਵੀ ਦਾ ਯਾਰ ਮਾਣ ਕੀਤਾ। ਹਾਂ, ਫਿਰ ਉਹਨਾਂ ਨੇ ਉਹਦੇ ਨਾਲ ਗੱਲਬਾਤ ਕੀਤੀ, ਚਲੋ ਦੋਸਤੀ ਹੋ ਗਈ ਉਹਦੀ। ਹਾਂ, ਤੇ ਉਹ ਦੋ ਸਰਦਾਰ ਜੀ ਸੀਗੇ ਤੇ ਨਾਲ ਉਹਨਾਂ ਦੇ ਸਰਦਾਰ ਟੀ ਸ਼ੇਰ ਸਿੰਘ ਜੀ ਸੀਗੇ। ਉਹਨਾਂ ਦੋਨਾਂ ਨੇ ਰਲ ਕੇ ਸਕਾਟਲਿਸ਼ ਲੋਕਾਂ ਨੂੰ ਕਿਹਾ ਵੀ ਅਸੀਂ ਵੀ ਚਾਹੁੰਦੇ ਹਾਂ ਸਾਡਾ ਚੈੱਕ ਹੋਵੇ। ਉਹ ਕਹਿੰਦੇ ਅਸੀਂ ਤੁਹਾਡੇ ਨਾਂ ਦਾ ਇੱਕ ਚੈੱਕ ਬਣਾਉਨੇ ਆ। ਅੱਛਾ, ਉਹਨਾਂ ਨੇ ਫਿਰ ਉਹ ਟਾਰਟਨ ਦਾ ਇੱਕ ਰਜਿਸਟਰਡ ਨੰਬਰ ਲਾਇਆ। ਅੱਛਾ, ਸਿੱਖ ਟਾਰਟਨ ਕਹਿੰਦੇ ਆ ਉਹਨੂੰ। ਸਿੱਖ ਤੇ ਟਾਰਟਨ। ਉਹਦਾ ਇੱਕ ਚੈੱਕ ਦਾ ਕਲਰ ਦਿੱਤਾ ਉਹਨਾਂ ਨੇ। ਜੇ ਤੁਸੀਂ ਉਹ ਆਰਡਰ ਕਰੋ ਤਾਂ ਤੁਹਾਨੂੰ ਉਹੀ ਕਲਰ ਦਾ ਚੈੱਕ ਮਿਲੂਗਾ ਕਿ ਇਹ ਸਿੱਖ ਚੈੱਕ ਆ। ਹਾਂ, ਤੇ ਉਹਦੀ ਤੁਸੀਂ ਪੱਗ ਬਣਾ ਸਕਦੇ ਹੋ, ਸ਼ਰਟ ਬਣਾ ਸਕਦੇ ਹੋ, ਕੋਟ ਬਣਾ ਸਕਦੇ ਹੋ। ਮੈਂ ਵੀ ਉਹਦੀ ਪੱਗ ਬਣਾਉਣੀ ਆ ਹੁਣ, ਲੈਣਾ ਮੈਂ ਵੀ ਆਰਡਰ ਕਰਨਾ। ਤੁਸੀਂ ਮੰਗਵਾਉਣਾ ਆ? ਹਾਂ, ਚੰਗਾ ਮਹਿੰਗਾ ਹੁੰਦਾ। ਸਿੱਖ ਟਾਰਟਨ। ਟਾਰਟਨ, ਹਾਂ ਟਾਰਟਨ ਚੈੱਕ ਨੂੰ ਕਹਿੰਦੇ ਆ ਉਹ। ਠੀਕ ਉਹ ਲਵਾਂਗੇ ਆਪਾਂ ਵੀ, ਕਿਉਂ ਨਾ ਆਪਾਂ ਵੀ ਚੈੱਕ ਦੀ ਪੱਗ ਬੰਨ ਲਾਂਗੇ। ਵਧੀਆ, ਚੰਗਾ ਲੱਗੂਗਾ ਵੀ ਸਿੱਖਾਂ ਨੂੰ ਉਹਨਾਂ ਨੇ ਸਪੈਸ਼ਲ ਮਾਣ ਦਿੱਤਾ। ਮਾਣ ਦਿੱਤਾ, ਉਹ ਸਦਾ ਲਈ ਰਜਿਸਟਰਡ ਆ ਹੁਣ ਉਹ ਜਿਹੜਾ ਟਾਰਟਨ ਆ। ਉਹ ਵਾਲਾ ਕਲਰ ਤੁਸੀਂ ਕੋਟ ਬਣਵਾ ਲਓ ਉਹਦਾ। ਮੈਂ ਤਾਂ ਕਹਿੰਦਾ ਬਣਵਾਓ ਯਾਰ ਬਾਈ ਜੀ, ਚਾਹੀਦਾ। ਕਿਆ ਬਾਤ ਆ, ਤੁਸੀਂ ਪੱਕਾ ਬਣਵਾਇਓ, ਪ੍ਰੋਮਿਸ। ਚਲ ਠੀਕ ਆ, ਪੱਕਾ ਜੀ। ਠੀਕ ਆ, ਮੈਂ ਪੱਗ ਮੰਗਵਾਉਂਗਾ। ਠੀਕ ਹੈ ਜੀ, ਚਲ ਠੀਕ ਆ। ਚਲੋ ਜੀ, ਇਸੇ ਗੱਲ ਦੇ ਤੇ ਫਿਰ ਸਮਾਪਤੀ ਕਰੀਏ ਹੁਣ। ਸਮਾਪਤੀ ਕਰ ਦਿੰਦੇ ਆ ਜੀ। ਦੇਖ ਲਓ ਜੇ ਕੁਝ ਹੋਰ ਦੱਸਣਾ। ਨਾ ਬਹੁਤ ਹੋ ਗਿਆ ਯਾਰ, ਪਹਿਲਾਂ ਹੀ ਬਾਈ ਜੀ ਮਾਫ ਕਰਿਓ, ਬਹੁਤ ਬੋਲੇ ਆ, ਬੜੀਆਂ ਆਪਣੀਆਂ ਵਡਿਆਈਆਂ ਕੀਤੀਆਂ। ਠੀਕ ਆ, ਕੀ ਕਰੀਏ ਹੁਣ, ਮਸਾਲਾ ਇਕੱਠਾ ਹੋ ਜਾਂਦਾ, ਬੋਲਣਾ ਪੈਂਦਾ। ਕਿਤੇ ਕਰ ਲਾਂਗੇ ਤਾਂ ਫਿਰ ਨਹੀਂ ਪਤਾ ਜਿਹੜਾ ਉਹ ਲੱਗਦਾ। ਮਸਾਲਾ ਬਣ ਗਿਆ, ਕਿਸੇ ਸਬਜ਼ੀ ਤੇ ਸਿੱਟਣਾ ਪੈਣਾ। ਸਿੱਟਣਾ ਹੀ ਪੈਣਾ। ਚਲੋ ਬਾਈ ਜੀ, ਸਤਿ ਸ੍ਰੀ ਅਕਾਲ। ਧੰਨਵਾਦ ਸੁਖਪ੍ਰੀਤ ਜੀ, ਮਿਹਰਬਾਨੀ। ਸਤਿ ਸ੍ਰੀ ਅਕਾਲ ਜੀ। ਮਿਹਰਬਾਨੀ। ਪੰਜਾਬ ਰੇਡੀਓ ਦੀ